ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। अस्सलाम वालेकुम आदाब वर्ज मैं ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ ਰਿਪੋਰਟ ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀ ਆ ਪ੍ਰੋਗਰਾਮ ਸੱਚੋ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਰੋਜ਼ਾਨਾ ਤਰ੍ਹਾਂ ਸਟੂਡੀਓ 'ਚ ਮੇਰੇ ਨਾਲ ਸ਼ਾਮਿਲ ਨੇ। ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਐਮ ਸ਼ੋਅ ਰਿਪੋਰਟ ਉਹਨਾਂ ਤੋਂ ਉਹਨਾਂ ਦਾ ਤਜ਼ੀਆ ਜਾਣਦੇ ਆ। ਜੀ ਰਾਜ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। हाँ जी नीलम कौर जी ਤੁਹਾਨੂੰ ਵੀ ਤੇ ਦੁਨੀਆ ਭਰ 'ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ ਟੀਵੀ 4 ਦੇ ਦਰਸ਼ਕਾਂ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ अस्सलाम वालेकुम। जी डॉक्टर साहब जी आया प्रोग्राम सचो सच विच बहुत शुक्रिया जी। डॉक्टर साहब अज 25 जुलाई 2023 10 सावन नानक शाही संमत 555 का दिन है ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸੀ ਵਿਊਅਰਸ ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ ਟੀਵੀ 4 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, ਆਰਸੀਐਨ ਕੇਬਲ, ਬੈਲਫਰਮ ਕੈਨੇਡਾ, roku, ਜਾਦੂ ਬਾਕਸ, ਸ਼ਾਵਾ, ਫੇਸਬੁੱਕ ਟੀਵੀ 4 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ ਆਈਪੀ ਬਾਕਸ ਤੇ ਤੁਸੀਂ ਟੀਵੀ 4 ਨੂੰ ਦੇਖ ਸਕਦੇ ਹੋ। ਵਿਊਅਰਸ ਜੇ ਤੁਸੀਂ ਟੀਵੀ 4 ਨਾਲ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਤਾਂ ਉਸ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਿਓ ਕਿ ਤੁਸੀਂ ਟੀਵੀ 4 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ ਟੀਵੀ 4 ਦੀ ਲਾਈਵ ਸਟ੍ਰੀਮ ਹੈ ਉਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਸੋ ਵਿਊਅਰਸ ਪ੍ਰੋਗਰਾਮ ਦੀ ਹਮੇਸ਼ਾ ਤਰ੍ਹਾਂ ਸ਼ੁਰੂਆਤ ਕਰਾਂਗੇ ਅੱਜ ਦੀ ਸਪਾਂਸਰਸ਼ਿਪ ਦੇ ਬਾਰੇ ਨਾਲ ਕਿ ਅੱਜ ਦੇ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਹੈ ਟੈਕਸਸ ਤੋਂ ਸਰਦਾਰ ਗੋਵਿੰਦਰ ਸਿੰਘ ਜੀ ਹੋਰਾਂ ਵੱਲੋਂ ਅਤੇ ਸਰਦਾਰ ਅਮਨਵੀਰ ਸਿੰਘ ਜੀ ਹੋਰਾਂ ਵੱਲੋਂ। ਸੋ ਇਹਨਾਂ ਨੇ ਇਹ ਬੇਨਤੀ ਕੀਤੀ ਹੈ ਕਿ ਤੁਸੀਂ ਟੀਵੀ 4 ਦੀ ਵੱਧ ਤੋਂ ਵੱਧ ਜਿਹੜੀ ਹੈ ਸਪੋਰਟ ਕਰੋ, ਮਦਦ ਕਰੋ। ਸੋ ਅਸੀਂ ਉਹਨਾਂ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ ਕਿ ਉਹਨਾਂ ਨੇ ਅੱਜ ਦਾ ਜਿਹੜਾ ਪ੍ਰੋਗਰਾਮ ਹੈ ਉਹ ਸਪਾਂਸਰ ਕੀਤਾ। ਅਸੀਂ ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਵੀ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਕਾਲ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5166191984 ਸੇਮ ਨੰਬਰ ਤੇ WhatsApp ਕਰ ਸਕਦੇ ਹੋ। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv4.tv ਤੇ। ਸੋ ਵੀਅਰਸ ਗੱਲਬਾਤ ਕਰਨ ਜਾ ਰਹੇ ਹਾਂ ਭਾਰਤ ਦੇ ਹਵਾਲੇ ਨਾਲ ਕਿ ਮਹਾਭਾਰਤ ਵਿੱਚ ਜਿਹੜਾ ਭਗਵਾਨ ਕ੍ਰਿਸ਼ਨ ਦਾ ਯੁੱਗ ਹੈ, 5 ਪਾਂਡਵਾਂ ਦੀ ਜਿਹੜੀ ਪਤਨੀ ਦ੍ਰੋਪਦੀ ਦਾ ਕੌਰਵਾਂ ਵੱਲੋਂ ਚੀਰ ਹਰਨ ਕਰਨ ਦੀ ਜਿਹੜੀ ਕਹਾਣੀ ਹੈ ਹਿੰਦੂ ਇਤਿਹਾਸ ਦਾ ਇੱਕ ਅਹਿਮ ਹਿੱਸਾ ਹੈ। ਸੋ ਜੋ ਕੁਝ ਦ੍ਰੋਪਦੀ ਨਾਲ ਵਾਪਰਿਆ ਹੁਣ ਦੇ ਜਿਹੜੇ ਭਾਰਤ ਵਿੱਚ ਦਿੱਲੀ ਤੋਂ ਲੈ ਕੇ ਮਨੀਪੁਰ ਦੀਆਂ ਸੜਕਾਂ ਤੱਕ ਵਾਪਰ ਰਿਹਾ। ਰਾਜਾ ਉਦੋਂ ਵੀ ਅੰਨਾ ਸੀ ਤੇ ਹੁਣ ਵੀ। ਸੋ ਅਖੌਤੀ ਵਿਸ਼ਵ ਗੁਰੂ ਭਾਰਤ ਦਾ ਹਿੰਦੂ ਤਵੀ ਜਿਹੜੇ ਰਾਜੇ ਮੋਦੀ ਨੇ ਵੀ ਅੱਖਾਂ ਬੰਦ ਕੀਤੀਆਂ ਹੋਈਆਂ ਨੇ। ਸੋ ਭਾਰਤ ਦੀ ਜਿਹੜੀ ਪਾਰਲੀਮੈਂਟ ਵਿੱਚ ਜਿਹੜੇ ਕ੍ਰਿਮੀਨਲਸ ਵੀ ਬੈਠੇ ਹੋਏ ਨੇ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇੱਕ ਸੈਕਿੰਡ ਬੜੇ ਰਹਿਣਾ ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ ਸਭ ਤੋਂ ਪਹਿਲਾਂ ਤਾਂ ਅਸੀਂ ਆਪਣੇ ਦੋਵੇਂ ਵੀਰਾਂ ਦਾ ਅਮਨਵੀਰ ਸਿੰਘ, ਵੀਰ ਗੋਵਿੰਦਰ ਸਿੰਘ ਡਾਲਸ ਟੈਕਸਸ, ਅਮਰਵੀਰ ਸਿੰਘ ਅੱਜ ਕੱਲ੍ਹ ਜਿਹੜੇ ਨੇ ਉਹ ਮਿਸਿਸਿਪੀ 'ਚ ਨੇ, ਉਹਨਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ। ਇਹ ਸਾਡਾ ਬੜਾ ਸਟਰੋਂਗ ਸਪੋਰਟ ਬੇਸ ਹੈ। ਨਾਈਸ। ਔਰ ਪਿਛਲੇ ਸਾਰੇ ਹੀ ਪੀਰੀਅਡ 'ਚ ਲਗਭਗ 1 ਸਾਲ ਤੋਂ ਬੜੇ ਅੱਡੀ ਗੱਡ ਕੇ ਜਿਸ ਨੂੰ ਹਮਾਇਤ ਕਰਨਾ ਕਹਿੰਦੇ ਨੇ ਉਵੇਂ ਸਾਡੇ ਨਾਲ ਖਲੋਤੇ ਨੇ ਜੀ। ਔਰ ਜ਼ਾਹਰ ਹੈ ਕਿ ਇਹ ਠੀਕ ਹੈ ਕਿ ਕੰਮ ਜਦੋਂ ਕੋਈ ਵੀ ਹੁੰਦਾ ਹੈ ਉਸ ਦੇ ਕ੍ਰਿਟਿਕ ਵੀ ਹੁੰਦੇ ਨੇ, ਆਲੋਚਨਾ ਕਰਨ ਵਾਲੇ ਵੀ ਹੁੰਦੇ ਨੇ, ਉਸ ਦੇ ਐਡਮਾਇਰਰ ਵੀ ਹੁੰਦੇ ਨੇ, ਪਰ ਕੁਝ ਜਿਹੜੇ ਨੇ ਸਿਰਫ ਐਡਮੀਰੇਸ਼ਨ ਤੱਕ ਜਾਂ ਪ੍ਰਸ਼ੰਸਾ ਜਾਂ ਸਿਫਤ ਤੱਕ ਹੀ ਰਹਿੰਦੇ ਨੇ। ਕੁਝ ਨੂੰ ਇਹ ਲੱਗਦਾ ਹੁੰਦਾ ਹੈ ਕਿ ਵੀ ਜੇ ਕੋਈ ਚੰਗਾ ਕੰਮ ਹੋ ਰਿਹਾ ਤੇ ਉਸ ਦੇ ਲਈ ਸਾਡਾ ਵੀ ਫਰਜ਼ ਬਣਦਾ ਹੈ ਕਿ ਅਸੀਂ ਉਸ ਦੇ ਵਿੱਚ ਅੱਗੇ ਹੋ ਕੇ ਜਾਂ ਵੱਧ ਚੜ ਕੇ ਮਦਦ ਕਰੀਏ। ਸੋ ਵੀਰ ਅਮਨਵੀਰ ਸਿੰਘ ਔਰ ਵੀਰ ਗੋਵਿੰਦਰ ਸਿੰਘ ਉਹਨਾਂ ਚੋਂ ਨੇ ਜਿਹੜੇ ਸੱਚਮੁੱਚ ਦਿਲੋਂ ਪਿਆਰ ਕਰਦੇ ਨੇ, ਟੀਵੀ 4 ਦੇ ਕੰਮ ਨੂੰ ਸਰਾਹੁੰਦੇ ਨੇ ਔਰ ਇਸ ਦੇ ਲਈ ਜਿੱਥੇ ਵੀ ਉਹ ਬੈਠਣਗੇ, ਜਿਹਦੇ ਨਾਲ ਵੀ ਗੱਲ ਕਰਨਗੇ, ਉਸ ਦੇ ਵਿੱਚੋਂ ਉਹਨਾਂ ਦੀ ਮੁਹੱਬਤ, ਉਹਨਾਂ ਦਾ ਪਿਆਰ, ਕਿਉਂਕਿ ਕੌਮ ਦੇ ਨਾਲ ਪਿਆਰ ਹੈ। ਮੈਂ ਇਹ ਗੱਲ ਬਾਰ-ਬਾਰ ਵਾਜ਼ਿਆ ਕਰਦਾ ਕਿ ਗੱਲ ਅਲਟੀਮੇਟਲੀ ਜੇ ਟੀਵੀ 4 ਨੇ ਆਪਣੀ ਥਾਂ ਬਣਾਈ ਹੈ ਜਾਂ ਸਾਨੂੰ ਪਿਆਰ ਕਰਨ ਵਾਲੇ ਵੀਰ ਭੈਣਾਂ ਨੇ ਜਿਨ੍ਹਾਂ ਦੀਆਂ ਅਸੀਸਾਂ, ਜਿਨ੍ਹਾਂ ਦੀ ਹਮਾਇਤ ਸਦਕਾ ਅਸੀਂ ਪਿਛਲੇ 10-11 ਸਾਲ ਤੋਂ ਇਸ ਆਵਾਜ਼ ਨੂੰ ਅੱਗੇ ਤੋਰਨ 'ਚ ਕਾਮਯਾਬ ਹੈ ਤੇ ਇਸ ਲਈ ਕਿ ਉਹਨਾਂ ਵੀਰਾਂ ਭੈਣਾਂ ਨੂੰ ਇਹ ਮਹਿਸੂਸ ਹੁੰਦਾ ਹੈ ਕਿ ਪੰਥ ਦੀ ਆਵਾਜ਼ ਹੈ, ਇਹ ਸੱਚ ਹੱਕ ਇਨਸਾਫ ਦੀ ਆਵਾਜ਼ ਹੈ। ਸਾਡਾ ਕਦੇ ਇਹ ਵੀ ਦਾਵਾ ਨਹੀਂ ਹੈ ਕਿ ਸਾਡੀ ਕੋਈ ਇੱਕ ਵਿਕੋਲਿਤਰੀ ਆਵਾਜ਼ ਹੈ, ਕੋਈ ਹੋਰ ਆਵਾਜ਼ ਨਹੀਂ ਚੁੱਕਦਾ ਬਹੁਤ ਸਾਰੇ ਫਰੰਟਸ ਤੋਂ। ਔਰ ਇਹ ਗੁਰੂ ਦਾ ਕ੍ਰਿਸ਼ਮਾ ਹੈ, ਗੁਰੂ ਦੀ ਕਲਾ ਹੈ ਕਿ ਇਹਦੇ ਬਾਵਜੂਦ ਕਿ ਪਿਛਲੇ 39 ਸਾਲ ਜੇ
ਜੂਨ 84 ਤੋਂ ਅਸੀਂ ਕੱਟ ਆਫ ਡੇਟ ਦੇਖੀਏ ਇੰਡੀਅਨ ਸਟੇਟ ਔਰ ਸਿੱਖ ਕੌਮ ਦੇ ਸੰਬੰਧਾਂ ਦੀ ਕਿ ਜਿੰਨੇ ਰਿਸੋਰਸ ਭਾਰਤੀ ਹਕੂਮਤ ਨੇ ਸਿੱਖ ਕੌਮ ਨੂੰ ਦਬਾਉਣ ਦੇ ਲਈ, ਨਸਲਕੁਸ਼ੀ ਕਰਨ ਦੇ ਲਈ ਔਰ ਸਭ ਤੋਂ ਉੱਪਰ ਜਿਹੜਾ ਉਹ ਬਦਨਾਮ ਕਰਨ ਦੇ ਲਈ ਸਾਰੀ ਮੂਵਮੈਂਟ ਨੂੰ ਲਾਏ। ਏਅਰ ਇੰਡੀਆ ਦਾ, ਕੈਨੇਡਾ ਦਾ ਹਾਦਸਾ, ਕਨਿਸ਼ਕਾ ਦਾ ਵੀ ਉਸ ਦਾ ਹਿੱਸਾ ਸੀ। ਹੁਣ ਵੀ ਜਦੋਂ ਅਸੀਂ ਗੱਲ ਕਰਦੇ ਹਾਂ ਕਿ ਉਸ ਨੂੰ ਖਾਲਿਸਤਾਨ ਦੀ ਸਟਰਗਲ ਨੂੰ ਕਦੇ ਡਰੱਗਸ ਦੇ ਨਾਲ ਜੋੜ ਕੇ, ਫਿਰ ਗੈਂਗਸਟਰਸ ਨਾਲ ਜੋੜ ਕੇ, ਫਿਰ ISI ਨਾਲ ਜੋੜ ਕੇ, ਜਿਸ ਕਿਸਮ ਦਾ ਉਹਨਾਂ ਨੇ ਰੁਖ ਇਸ ਸਾਰੇ ਪੀਰੀਅਡ 'ਚ ਰੱਖਿਆ, ਇਹਦੇ ਬਾਵਜੂਦ ਜੇ ਖਾਲਿਸਤਾਨ ਦਾ ਨੈਰੇਟਿਵ ਕਾਇਮ ਹੈ, ਬਿਲਕੁਲ, ਇਹਦੇ ਬਾਵਜੂਦ ਜੇ ਦੁਨੀਆ 'ਚ ਨਿਊਜ਼ੀਲੈਂਡ ਤੋਂ ਲੈ ਕੇ ਵੈਨਕੂਵਰ ਤੱਕ ਜਿੱਥੋਂ ਸੂਰਜ ਚੜ੍ਹਦਾ ਇਸ ਪਲੈਨਟ ਤੇ ਤੇ ਜਿੱਥੇ ਸੂਰਜ ਡੁੱਬਦਾ ਉੱਥੇ ਖਾਲਸੇ ਦਾ ਬੋਲਬਾਲਾ ਹੈ, ਖਾਲਸੇ ਦੀ ਗੱਲ ਤੁਰਦੀ ਹੈ। ਜੇ ਕੁੱਲ ਦੁਨੀਆ ਭਰ ਦੇ ਵਿੱਚ ਜਿੱਥੇ ਜਿੱਥੇ ਸਿੱਖ ਬੈਠੇ ਨੇ, ਕੋਈ ਵੀ ਘਟਨਾ ਜੋ ਪੰਜਾਬ ਦੇ ਵਿੱਚ ਵਾਪਰਦੀ ਹੈ ਉਸ ਨੂੰ ਇੱਕਦਮ ਜਿਹੜਾ ਉਹ ਇੰਟਰਨੈਸ਼ਨਲਾਈਜ਼ ਕਰ ਦਿੱਤਾ ਜਾਂਦਾ ਹੈ ਸਿੱਖਾਂ ਵੱਲੋਂ। ਇਹ ਛੋਟੀ ਗੱਲ ਨਹੀਂ ਹੈ। ਔਰ ਬਹੁਤ ਵਾਰ ਜਦੋਂ ਇਹ ਹੁੰਦਾ ਹੈ ਵੀ ਬਹੁਤਿਆਂ ਨੂੰ ਲੱਗਦਾ ਹੋਣਾ ਵੀ ਪਤਾ ਨਹੀਂ ਸਾਰਾ ਪੰਜਾਬ ਬਾਹਰ ਆ ਗਿਆ ਜਾਂ ਦੂਜਾ, ਜੇ ਈਵਨ ਅਮਰੀਕਾ ਦੇ ਹਵਾਲੇ ਨਾਲ ਕਿਸੇ ਨੂੰ ਪੁੱਟ ਡਾਊਨ ਕਰਨ ਦੀ ਲਾਈਨ ਨਹੀਂ ਹੈ, ਲੇਕਿਨ ਜੇ ਅਮਰੀਕਾ ਦੇ ਹਵਾਲੇ ਨਾਲ ਹੀ ਕਹਿਣਾ ਹੋਏ ਕਿ ਜੇ ਸਿੱਖ 1 ਮਿਲੀਅਨ ਦੇ ਨੇੜੇ ਨੇ ਤੇ ਮੁਸਲਮਾਨਾਂ ਦੀ ਆਬਾਦੀ ਇਕੱਲੇ ਅਮਰੀਕਾ ਦੇ ਵਿੱਚ 6-7 ਮਿਲੀਅਨ ਤੋਂ ਘੱਟ ਨਹੀਂ ਹੈ। ਔਰ ਉਹਦੇ 'ਚ ਵੀ ਜੇ ਤੁਸੀਂ ਸਾਊਥ ਏਸ਼ੀਆ ਦੇ ਈਵਨ ਭਾਰਤੀ ਮੁਸਲਮਾਨ ਵੀ ਜੇ ਕਹਿਣਾ ਹੋਏ ਤਾਂ ਉਹਨਾਂ ਦੀ ਗਿਣਤੀ ਵੀ 1 ਮਿਲੀਅਨ ਦੇ ਨੇੜੇ ਤੇੜੇ ਹੋਏਗੀ। ਲੇਕਿਨ ਐਸਾ ਕੀ ਹੈ ਜਾਂ ਕਿਉਂ ਹੈ ਕਿ ਵੀ ਜਦੋਂ ਵੀ ਕੋਈ ਉਹਨਾਂ ਦਾ VIP ਬਾਹਰ ਆਉਂਦਾ ਹੈ ਜਾਂ ਉਹਨਾਂ ਦੇ ਸਿਸਟਮ ਦੇ ਖਿਲਾਫ ਸਭ ਤੋਂ ਅੱਗੇ ਹੋ ਕੇ ਸਿੱਖਾਂ ਨੇ ਝੰਡਾ ਚੁੱਕਿਆ ਹੁੰਦਾ ਔਰ ਹਰ ਫਰੰਟ ਦੇ ਉੱਤੇ, ਇਹੀ ਨਹੀਂ ਕਿ ਵੀ ਹਿਊਮੈਨਿਟੇਰੀਅਨ ਮਦਦ, ਦੂਜੇ ਤੀਜੇ ਜਿਹੜੀ ਵਿਜ਼ਿਬਿਲਿਟੀ ਹੈ ਉਹ ਇਹ ਗੁਰੂ ਦੀ ਕਲਾ ਹੈ। ਔਰ ਮੈਂ ਅੱਜ ਹੀ ਸਾਡੇ ਵੀਰ ਟੋਰਾਂਟੋ ਤੋਂ ਜਤਿੰਦਰ ਸਿੰਘ ਹੋਰਾਂ ਨੇ ਇੱਕ ਸਮਾਲ ਵੀਡੀਓ ਭੇਜੀ ਜੀ। ਇੱਕ ਹਰਿਆਣਵੀ ਜਾਟ ਨੌਜਵਾਨ, ਬਹੁਤ ਸੋਹਣਾ ਬਾਡੀ ਬਿਲਡਰ ਵਾਂਗ ਉਸ ਦੀ ਦਿੱਖ ਹੈ ਔਰ ਉਹਦੇ ਨਾਲ ਇੱਕ ਪੂਰਾ ਜਥਾ ਹੈ ਜਾਟਾਂ ਦਾ, ਤੇ ਉਹ ਪੰਜਾਬ 'ਚ ਕਿਤੇ ਆਏ, ਮੇਰਾ ਖਿਆਲ ਹੈ ਹੜ੍ਹਾਂ ਦੇ ਚੱਲਦੇ ਆ ਮਦਦ ਕਰਨ ਲਈ, ਔਰ ਉਹ ਪਾਣੀ ਦੇ ਵਿੱਚ ਖੜਾ ਹੈ, 4-5 ਫੁੱਟ ਪਾਣੀ ਹੈ ਔਰ ਉਸ ਦੇ ਵਿੱਚ ਉਹ ਇਹ ਕਹਿ ਰਿਹਾ ਕਿ ਵੀ ਅਸੀਂ ਇੱਥੇ ਆਏ ਔਰ ਪਹਿਲਾਂ ਉਹ ਗੁਰਦੁਆਰਾ ਸਾਹਿਬ ਦਿਖਾਇਆ ਜਿੱਥੇ ਚੱਲ ਰਿਹਾ, ਤੇ ਉਹਨੇ ਇਹ ਕਿਹਾ, ਉਹਦੇ ਹੱਥ ਤੇ ਵੀ ਉਹ ਮੌਲੀ ਦਾ ਧਾਗਾ ਬੰਨਿਆ ਹੋਇਆ ਔਰ ਦੂਸਰਾ ਉਹ ਕਹਿ ਰਿਹਾ ਵੀ ਮੈਂ ਹਿੰਦੂ ਹਾਂ, ਮੈਂ ਮੰਦਰਾਂ 'ਚ ਦਾਨ ਵੀ ਦਿੰਦਾ, ਇੰਨੀ ਤਰੀਕ ਮੈਂ 21,000 ਦੀ ਪਰਚੀ ਕਟਾਈ, ਇੰਨੀ ਤਰੀਕ ਦੂਜੇ ਤੀਜੇ। ਪਰ ਐਸਾ ਕੀ ਹੈ ਕਿ ਜਦੋਂ ਮੁਸੀਬਤ ਆਉਂਦੀ ਹੈ, ਮੁਸ਼ਕਲ ਆਉਂਦੀ ਹੈ, ਇਹਨਾਂ ਮੰਦਰਾਂ 'ਚੋਂ ਕੁਛ ਨਹੀਂ ਨਿਕਲਦਾ। ਉਹਨੇ ਕਿਹਾ ਵੀ ਜਿਸ ਭਗਵਾਨ ਨੂੰ ਅਸੀਂ ਮੰਨਦੇ ਹਾਂ, ਮੰਦਰਾਂ ਦੇ ਵਿੱਚ ਸਾਡਾ ਭਗਵਾਨ ਹੈ, ਉਹ ਭਗਵਾਨ ਮਦਦ ਲਈ ਕਿਉਂ ਨਹੀਂ ਨਿਕਲਦਾ? ਕਿਉਂਕਿ ਗੱਲ ਕੋਈ ਉਹਨਾਂ ਨੇ ਨਹੀਂ ਹੈ ਵੀ ਕੋਈ ਮੂਰਤੀਆਂ ਨੇ ਨਿਕਲਣਾ ਹੈ, ਪਰ ਗੱਲ ਲੋਕਾਂ ਦੀ। ਉਹਨੇ ਕਿਹਾ ਵੀ ਐਸਾ ਕੀ? ਉਹਨੇ ਕਿਹਾ ਜੇ ਭਗਵਾਨ ਦੇਖਣਾ ਕਿੱਥੇ ਆ ਤੇ ਉਹ ਆ ਕੇ ਸਿੱਖਾਂ ਦੇ ਗੁਰਦੁਆਰਿਆਂ 'ਚ ਦੇਖੋ। ਬਿਲਕੁਲ, ਕਿ ਤੁਸੀਂ ਕਿਸੇ ਹਾਲ 'ਚ ਵੀ ਆਓ, ਤੁਹਾਨੂੰ ਖਾਣ ਲਈ ਵੀ, ਰਹਿਣ ਲਈ ਵੀ, ਇੱਜ਼ਤ ਵੀ। ਉਹਨੇ ਕਿਹਾ ਜੀ ਇੱਥੇ ਤੁਸੀਂ ਆਓ ਬਰਾਬਰੀ ਵੀ ਦੇਖੋਗੇ, ਵਜ਼ੀਰ ਜਿਹੜਾ ਜਾਂ ਦੂਜਾ ਹੈ ਉਹ ਵੀ ਬਾਕੀ ਆਉਣ ਵਾਲਿਆਂ ਦੀਆਂ ਜੁੱਤੀਆਂ ਸਾਫ਼ ਕਰ ਰਿਹਾ। ਉਹਨੇ ਕਿਹਾ ਜੇ ਤੁਸੀਂ ਦੇਖਣਾ ਵੀ ਭਗਵਾਨ ਕਿੱਥੇ ਹੈ ਤੇ ਗੁਰਦੁਆਰਿਆਂ 'ਚ ਆ ਕੇ ਦੇਖੋ। ਫਿਰ ਉਹਨੇ ਇੱਕ ਗੱਲ ਕਹੀ, ਉਹਨੇ ਕਿਹਾ ਕਿ ਵੀ ਜਿਹੜੀ ਕੌਮ ਤੋਂ ਸਿੱਖਣ ਦੀ ਲੋੜ ਹੈ, ਔਰ ਕਾਸ਼ ਸਾਡੇ ਮੰਦਰਾਂ 'ਚ ਜਿੰਨਾ ਚੜਾਵਾ, ਜਿੰਨਾ ਪੈਸਾ, ਜਿੰਨਾ ਲੋਕ ਹੈ, ਅਸੀਂ ਸਭ ਤੋਂ ਜ਼ਿਆਦਾ ਜਿਹੜਾ ਜ਼ੋਰ ਹੈ ਉਹ ਇਹਨਾਂ ਨੂੰ ਨਫ਼ਰਤ ਕਰਨ ਤੇ ਲਾਉਂਦੇ ਆ। ਫਿਰ ਉਹਨੇ ਕਿਸਾਨ ਮੂਵਮੈਂਟ ਦੀ ਗੱਲ ਕੀਤੀ। ਉਹਨੇ ਕਿਹਾ ਜੀ ਜਦੋਂ ਇਹ 13 ਮਹੀਨੇ ਚੱਲਿਆ, ਉਹ ਕਾਨੂੰਨਾਂ ਨੇ ਤਾਂ ਭਾਰਤ ਭਰ ਦੇ ਕਿਸਾਨਾਂ ਨੂੰ ਪ੍ਰਭਾਵਿਤ ਕਰਨਾ ਸੀ, ਜਿਹਦੇ ਲਈ ਜਿਹੜਾ ਇਹ ਮੋਰਚਾ ਲੱਗਿਆ। ਉਹਨੇ ਕਿਹਾ ਜੀ ਕਿੰਨੇ ਕੁ ਮੰਦਰਾਂ 'ਚੋਂ ਜਿਹੜਾ ਉੱਥੇ ਜਿਹੜਾ ਉਹ ਲੰਗਰ ਲੱਗੇ ਜਾਂ ਉੱਥੇ ਜਾ ਕੇ ਕੋਈ ਮਦਦ ਹੋਈ ਜਾਂ ਦੂਜੇ, ਉਹ ਸਿੱਖਾਂ ਦੇ ਹੀ ਗੁਰਦੁਆਰੇ ਕਿਉਂ ਨੇ ਜਿੱਥੋਂ ਸਾਰਾ ਕੁਝ ਨਿਕਲਿਆ। ਔਰ ਇਹ ਗੱਲ ਪਿਛਲੇ ਦਿਨਾਂ 'ਚ ਰਕੇਸ਼ ਟਕੈਤ ਪੰਜਾਬ ਆਇਆ ਹੋਇਆ ਸੀ, ਤਾਂ ਉਹਦਾ ਇੱਕ ਇੰਟਰਵਿਊ ਕਿਸੇ ਯੂਟਿਊਬਰ ਦੇ ਨਾਲ ਸੀ। ਉਹਦੇ 'ਚ ਵੀ ਉਹ ਕਹਿ ਰਿਹਾ, ਕਹਿੰਦਾ ਵੀ ਮੈਂ ਤਾਂ ਆਪਣੇ ਪਿੰਡ 'ਚ ਵੀ ਗੁਰਦੁਆਰਾ ਬਣਾਉਣਾ ਹੈ। ਤਾਂ ਉਹਨੂੰ ਕਿਹਾ ਜੀ ਤੁਹਾਡੇ ਪਿੰਡ 'ਚ ਸਿੱਖ ਹੈਗੇ ਨੇ? ਕਹਿੰਦਾ ਕੋਈ ਜ਼ਰੂਰੀ ਹੈ ਸਿੱਖ ਹੋਣ ਤਾਂ ਹੀ ਵੀ। ਔਰ ਉਹਦੇ 'ਚ ਉਹਨੇ ਕਿਹਾ ਕਿ ਵੀ ਉਹਨੇ ਕਿਹਾ ਵੀ ਦੁਨੀਆ ਦੀ ਹਿਸਟਰੀ 'ਚ ਬੜੀਆਂ ਮੂਵਮੈਂਟਸ ਚੱਲਦੀਆਂ। ਉਹਨੂੰ ਕਿਹਾ ਜੀ ਅਸੀਂ ਵੀ ਜਾਂਦੇ ਹਾਂ, ਧਰਨਾ ਲਾਇਆ 2 ਦਿਨ 4 ਦਿਨ, ਹਫ਼ਤਾ 2 ਹਫ਼ਤੇ, ਕਿ ਜਿਹੜਾ 13 ਮਹੀਨੇ ਦਿੱਲੀ ਦਾ ਵਿੱਚ ਮੂਵਮੈਂਟ ਦਾ ਚੱਲਣਾ ਹੈ, ਦੁਨੀਆ ਦੇ ਇਤਿਹਾਸ ਦੀ ਸਭ ਤੋਂ ਵੱਡੀ ਲੰਬੀ ਮੂਵਮੈਂਟ ਹੋਏਗੀ। ਪਰ ਉਹਨੇ ਕਿਹਾ ਵੀ ਇਹ ਜੇ ਸਿੱਖ ਗੁਰਦੁਆਰੇ ਨਾ ਹੁੰਦੇ, ਉਹਨੇ ਬਾਬੇ ਵੀ ਕਿਹਾ ਜੇ ਇਹ ਬਾਬੇ ਨਾ ਹੁੰਦੇ, ਕਿਉਂਕਿ ਜ਼ਾਹਰ ਹੈ ਗੁਰਦੁਆਰਿਆਂ ਰਾਹੀਂ ਹੀ ਲੰਗਰ ਦਾ, ਤਾਂ ਉਹਨੇ ਕਿਹਾ ਵੀ ਇਹ ਸਸਟੇਨ ਕਰ ਹੀ ਨਹੀਂ ਸੀ ਸਕਦਾ। ਔਰ ਹੁਣ ਇਹ ਜਿਹੜੀਆਂ ਖੂਬਸੂਰਤੀਆਂ ਨੇ, ਜਿਹੜੀਆਂ ਜਦੋਂ ਵੀ ਕੁਝ ਵਾਪਰਦਾ ਹੈ
कोविड-19 ਦੇ ਚੱਲਦੇ ਆ ਦੁਨੀਆ ਭਰ 'ਚ ਬੈਸਟ ਸਿੱਖਾਂ ਚੋਂ ਨਿਕਲਿਆ। ਇਹ ਨਹੀਂ ਹੈ ਨਿਊਜ਼ੀਲੈਂਡ ਆਸਟ੍ਰੇਲੀਆ ਕਿਸ ਲੈਵਲ ਤੇ ਰੈਕਗਨੀਸ਼ਨ ਵੀ ਹਕੂਮਤਾਂ ਨੇ ਕੀਤੀ। ਯੂਕੇ ਦੇ ਇਹਨੇ ਕਿੰਗ ਚਾਰਲਸ ਜਦੋਂ ਅਜੇ ਕਿੰਗ ਨਹੀਂ ਸੀ ਬਣਿਆ ਇਹਨੇ ਨਿੱਜੀ ਸਿੱਖਾਂ ਦੀ ਤਾਰੀਫ ਕੀਤੀ ਕਿਉਂਕਿ ਨਿਊਯਾਰਕ ਦੇ ਮੇਅਰ ਜਿੱਥੇ 60,000 ਹੌਟ ਫੂਡ 48 ਘੰਟੇ ਦੇ ਨੋਟਿਸ ਦੇ ਉੱਤੇ ਯੂਨਾਈਟਿਡ ਸਿੱਖਸ ਔਰ ਵਰਲਡ ਸਿੱਖ ਪਾਰਲੀਮੈਂਟ ਦੇ ਜਿਹੜਾ ਕਮਿਊਨਿਟੀ ਸਰਵਿਸ ਵਿੰਗ ਹੈ ਉਹਦੇ ਵੱਲੋਂ ਪ੍ਰੋਵਾਈਡ ਕੀਤੇ ਗਏ। ਸੋ ਇੱਕ ਥਾਂ ਦੀ ਗੱਲ ਨਹੀਂ ਹੈ, ਦੁਨੀਆ ਭਰ 'ਚ ਕੋਈ ਮਾਸਕ ਵੰਡ ਰਿਹਾ, ਕੋਈ ਦਵਾਈਆਂ ਦੇ ਰਿਹਾ, ਕੋਈ ਘਰਾਂ 'ਚ ਪਹੁੰਚਾ ਰਿਹਾ। ਫਿਰ ਇਹੀ ਨਹੀਂ ਹੈ, ਅਸੀਂ ਬਹੁਤ ਵਾਰ ਟਰੱਕਿੰਗ ਜਾਂ ਦੂਸਰਿਆਂ ਦੇ ਕੰਮ ਨੂੰ ਜਿਹੜਾ ਉਹ ਹੀਣਤਾ ਦੇ ਨਾਲ ਦੇਖਦੇ ਹਾਂ। ਔਰ ਇਹਦੇ 'ਚ ਵੀ ਕੋਈ ਸ਼ੱਕ ਨਹੀਂ ਹੈ ਕਿ ਜਦੋਂ ਕਿ ਬਹੁਤ ਸਾਰੇ ਦੂਸਰੇ ਲੋਕ ਘਰਾਂ 'ਚ ਬਹਿਣ ਵੱਲ ਗਏ, ਇਹ ਜਿਹੜੀ ਸਪਲਾਈ ਲਾਈਨ ਹੈ ਸਿੱਖ ਟਰੱਕਰਸ ਨੇ ਕੋਈ ਪਰਵਾਹ ਨਹੀਂ ਕੀਤੀ ਹੈ। ਬੇਸ਼ੱਕ ਉਸ ਦਾ ਉਹਨਾਂ ਨੂੰ ਫਾਈਨੈਂਸ਼ੀਅਲ ਵੀ ਫਾਇਦਾ ਹੋਇਆ, ਪਰ ਇਹ ਉਹ ਪੀਰੀਅਡ ਸੀ ਕਿ ਦੂਸਰੇ ਜਿਹੜੇ ਨਸਲਾਂ ਦੇ ਜਾਂ ਦੂਜੇ ਨੇ ਉਹ ਖਤਰੇ 'ਚ ਨਹੀਂ ਸੀ ਜਾਣਾ ਚਾਹੁੰਦੇ, ਪਰ ਆਪਣਿਆਂ ਨੂੰ ਇਹ ਵੀ ਲੱਗਦਾ ਸੀ ਵੀ ਨਹੀਂ ਇਹ ਅਸੀਂ ਮਦਦ ਕਰਨੀ ਹੈ। ਹੁਣ ਇਹ ਜਿਹੜਾ ਸਾਰਾ ਨੈਰੇਟਿਵ ਆਪਣੇ ਆਪ 'ਚ ਨਿਕਲਿਆ, ਇਹਦੇ 'ਚ ਇਹ ਨਹੀਂ ਹੈ ਵੀ ਕੋਈ ਸਾਡੀ ਬੜੀ ਕੋਈ ਸਟਰੋਂਗ ਜਥੇਬੰਦੀ ਅਕਾਲ ਤਖਤ ਤੇ ਹੈ ਜਾਂ ਕੋਈ ਐਸਾ ਨੈਟਵਰਕ ਹੈ ਜਿਹਨੇ ਸਾਰਿਆਂ ਨੂੰ ਹਦਾਇਤ ਕੀਤੀ, ਜਿਵੇਂ ਕੈਥੋਲਿਕ ਚਰਚ ਦੇ ਮਾਮਲੇ 'ਚ ਹੁੰਦਾ ਉਹਨਾਂ ਦਾ ਇੱਕ ਸੈਂਟਰ ਹੈ ਜਾਂ ਦੂਸਰਿਆਂ ਦਾ ਜਿਵੇਂ ਉਹਨਾਂ ਦਾ ਜਿਨ੍ਹਾਂ ਨੂੰ ਅਸੀਂ ਸਮਾਈਲੀ ਕਹਿੰਦੇ ਹਾਂ ਉਹਨਾਂ ਦਾ ਇੱਕ ਆਪਣਾ ਨੈਟਵਰਕ ਹੈ, ਆਗਾ ਖਾਨ ਔਰ ਦੂਜਾ ਤੀਜਾ ਜੀ। ਇੱਥੇ ਇੰਡੀਪੈਂਡੈਂਟ ਇਹਦੇ 'ਚ ਵੀ ਕੋਈ ਸ਼ੱਕ ਨਹੀਂ ਹੈ ਕਿ ਭਾਈ ਇਹ ਵੀ ਹੁੰਦਾ ਕਿ ਜੀ ਦੇਖੋ ਗੁਰਦੁਆਰਿਆਂ 'ਚ ਮੈਨੇਜਮੈਂਟਾਂ ਕਮੇਟੀਆਂ ਇਹ ਉਹ ਲੜਾਈ ਪੜਾਈ ਨਹੀਂ। ਇਹ ਸਭ ਦੇ ਬਾਵਜੂਦ ਔਰ ਅੱਜ ਹੀ ਮੈਂ ਇੱਕ ਸੁਣ ਰਿਹਾ ਸੀ, ਇੱਕ ਨੇ ਅਸਿਸਟੈਂਟ ਪ੍ਰੋਫੈਸਰ ਹੈ ਇੱਥੇ ਕਿਸੇ ਯੂਨੀਵਰਸਿਟੀ ਦਾ, ਡਿਵਾਈਡਡ ਦੇਸਿਸ ਦੀ ਉਹਨੇ ਇੱਕ ਕਿਤਾਬ ਲਿਖੀ ਹੈ, ਤਾਂ ਉਹਦੇ 'ਚ ਉਹਨੇ ਕਿਹਾ ਜੀ 9/11 ਹੋਇਆ ਔਰ ਜਿਹੜੀ ਪਹਿਲਾ ਵਾਕਿਆ ਜਿਹੜਾ ਜਿਸ ਦੇ ਵਿੱਚ ਮੈਸਾ ਐਰੀਜ਼ੋਨਾ ਦੇ ਵਿੱਚ 4-5 ਦਿਨ ਬਾਅਦ 9/11 ਦਾ ਇੱਕ ਸਿੱਖ ਬਲਬੀਰ ਸਿੰਘ ਸੋਢੀ ਦਾ ਮਰਡਰ ਹੋਇਆ ਔਰ ਇੱਕ ਨਵਾਂ ਚੈਲੰਜ ਆ ਗਿਆ। ਹੁਣ ਇਸ ਸਭ ਦੇ ਚੱਲਦੇ ਆ ਜੇ ਅਸੀਂ 9/11 ਤੋਂ ਬਾਅਦ ਐਸਾ ਵੀ ਪੀਰੀਅਡ ਆਇਆ ਕਿ ਭਾਈ ਜਿਨ੍ਹਾਂ ਨੇ ਸ਼ੌਕੀਆ ਦਾੜੀ ਰੱਖੀ ਸੀ ਜਾਂ ਦੂਜੇ ਗੈਰ ਸਿੱਖਾਂ ਨੇ ਉਹਨਾਂ ਨੂੰ ਵੀ ਲੱਗਾ ਕਿ ਵੀ ਨਹੀਂ ਇਹ ਹੈ ਔਰ ਸਾਡੀ ਲੋਕ ਪੱਗ ਕਿਸੇ ਨੇ ਉਸਾਮਾ ਨਾਲ ਜੋੜਿਆ, ਟੀਵੀ ਦੇ ਉੱਤੇ ਇਮੇजेस ਚੱਲ ਰਹੇ ਨੇ, ਹੇਟ ਕ੍ਰਾਈਮ ਵੱਧ ਗਏ, ਲੇਕਿਨ ਸਿੱਖਾਂ ਨੇ ਗਿਵ ਅਪ ਨਹੀਂ ਕੀਤਾ ਔਰ ਉਹਦੇ 'ਚੋਂ ਰਾਦਰ ਉਸ ਸਾਰੇ 'ਚੋਂ ਆਪਣੀ ਪਛਾਣ ਕੱਢੀ। ਸਾਡੇ ਯੰਗਸਟਰਸ ਬਾਹਰ ਨਿਕਲੇ, ਯੂਨਾਈਟਿਡ ਸਿੱਖ ਕੋਲੀਸ਼ਨ, ਸੈਲਡੈਫ ਦੂਜਿਆਂ ਨੇ ਕਿਵੇਂ ਪਾਬੰਦੀਆਂ ਜੇ ਜਹਾਜ਼ਾਂ ਦੇ ਉੱਤੇ ਫਲਾਈ ਕਰਨ ਦੇ ਉੱਤੇ ਸੀ, ਦੂਸਰਿਆਂ ਸੀ, ਇੱਕ ਪਾਸੇ ਖੌਫ ਸੀ, ਡਰ ਸੀ, ਲੇਕਿਨ ਹਰ ਪਲੇਟਫਾਰਮ ਦੇ ਉੱਤੇ ਆਪਣੀ ਰੈਕਗਨੀਸ਼ਨ ਕਰਵਾਈ, ਹਰ ਪਲੇਟਫਾਰਮ ਦੇ ਉੱਤੇ ਜਿਹੜਾ ਸਿੱਖਾਂ ਨੇ ਆਪਣੀ ਥਾਂ ਬਣਾਈ। ਹੁਣ ਇਹ ਜਿਹੜਾ ਗੁਰੂਆਂ ਦੀ ਰਹਿਮਤ ਦਾ ਸਦਕਾ ਬਹੁਤ ਵਾਰੇ ਹੁੰਦਾ ਹੈ, ਨਕਲ ਕਰਨ ਨੂੰ ਤਾਂ ਤੁਸੀਂ ਜੋ ਮਰਜ਼ੀ ਕਰ ਲਓ ਜੀ, ਸਿੱਖ ਲੰਗਰ ਲਾਉਂਦੇ ਨੇ ਇਹ ਨਹੀਂ ਹੈ ਉਹਨਾਂ ਨੇ ਜਾਂ ਛਬੀਲ ਲਾਉਂਦੇ ਨੇ, ਉਹਨਾਂ ਨੇ ਵੀ ਕੋਈ ਨਿਰਜਲਾ ਇਕਾਦਸ਼ੀ ਦੂਜੇ ਤੀਜੇ ਦਾ ਡਰਾਮਾ ਸ਼ੁਰੂ ਕੀਤਾ ਜਾਂ ਕਦੇ ਹੋਰ ਹੁੰਦਾ ਜੀ ਲੰਗਰ, ਉਹਨਾਂ ਦਾ ਦੁਪਹਿਰ ਤੱਕ ਮੁੱਕਿਆ ਹੁੰਦਾ ਕੰਮ। ਇੱਥੇ ਇਸ ਸਾਰੇ ਦੇ ਪਿੱਛੇ ਜਦੋਂ ਅਸੀਂ ਸਿੱਖੀ ਦੇ ਇਹਨਾਂ ਗੁਣਾਂ ਦੀ ਗੱਲ ਕਰਦੇ ਹਾਂ ਤੇ 10 ਗੁਰੂ ਸਾਹਿਬਾਨ ਦੀ ਕਮਾਈ ਹੈ। ਗੁਰੂ ਨਾਨਕ ਸਾਹਿਬ ਦਾ ਪ੍ਰਕਾਸ਼ 1469 'ਚ ਹੁੰਦਾ ਹੈ, 1699 'ਚ ਖਾਲਸਾ ਪੰਥ ਦੀ ਸਾਜਨਾ ਹੁੰਦੀ ਹੈ। 230 ਸਾਲਾਂ 'ਚ ਜਿੰਨੀ ਕਮਾਈ ਉਸ ਧਰਤੀ ਦੇ ਉੱਤੇ ਔਰ ਜਿਵੇਂ ਸਿੱਖ ਦੀ ਪ੍ਰੋਗਰਾਮਿੰਗ ਹੋਈ ਉਸ ਦੀ ਘਾੜਤ ਘੜੀ ਗਈ। ਕੱਲਾ ਇਹੀ ਨਹੀਂ ਕਿ ਵੀ ਅਸੀਂ ਇੱਕ ਹਿਊਮੈਨਿਟੇਰੀਅਨ ਜਾਂ ਇੱਕ ਫਰਾਖ ਦਿਲੀ ਦੇ ਨਾਲ ਦੂਸਰਿਆਂ ਦੀ ਮਦਦ ਲਈ ਉਤਰਦੇ ਹਾਂ, ਜਸਟਿਸ ਲੈਣ ਦੇ ਲਈ। ਤੁਸੀਂ ਇੱਥੇ ਵੀ ਬਲੈਕ ਲਾਈਵਜ਼ ਮੈਟਰ ਆਇਆ, ਤੁਹਾਨੂੰ ਸਿੱਖ ਨੌਜਵਾਨ ਮੂਹਰੇ ਖੜੇ ਨਜ਼ਰ ਆਉਂਦੇ ਸੀ ਕਿ ਵੀ ਨਹੀਂ ਇਹਨਾਂ ਦੇ ਨਾਲ ਧੱਕਾ ਹੋ ਰਿਹਾ। ਫਲਸਤੀਨੀਆਂ ਦਾ ਇਸ਼ੂ ਆਉਂਦਾ ਹੈ, ਸਿੱਖ ਨਾਲ ਜਾ ਕੇ ਖਲੋ ਜਾਂਦੇ ਨੇ। ਕਸ਼ਮੀਰੀਆਂ ਦਾ ਇਸ਼ੂ ਆਉਂਦਾ ਹੈ। ਹੁਣ ਵੀ ਜਦੋਂ ਮਨੀਪੁਰ ਵਾਲੇ ਇਸ਼ੂ ਦੇ ਉੱਤੇ ਜਦ ਮੈਂ ਦੇਖ ਰਿਹਾ ਸੀ, ਸਾਡੀ TV 84 ਦੇ ਐਂਕਰ ਨੇ, ਯੂਨੀਵਰਸਿਟੀ ਦੀਆਂ ਬੱਚੀਆਂ ਨੇ ਔਰ ਦੂਸਰੇ ਪ੍ਰੋਟੈਸਟ ਕਰ ਰਹੇ, ਸਿੱਖ ਲੜਕੀ ਹੈ, ਉਹ ਕਹਿ ਰਹੀ ਹੈ ਕਿ ਜੀ ਅਸੀਂ ਨਹੀਂ ਬੈਠਾਂਗੇ ਆਰਾਮ ਨਾਲ, ਸਾਨੂੰ ਜਿਹੜਾ ਇਹ ਧੱਕੇ ਦੇ ਖਿਲਾਫ ਅਸੀਂ ਖਲੋਵਾਂਗੇ। ਸੋ ਇਹ ਜਿਹੜੇ ਸਾਰੇ ਗੁਣ ਨੇ ਔਰ ਅਸੀਂ ਸਮਝਦੇ ਹਾਂ ਵੀ ਇਹੀ ਜੇ ਭਾਰਤੀ ਹਕੂਮਤ 39 ਸਾਲ 'ਚ ਤਿਲ ਲਾ ਕੇ ਵੀ ਔਰ ਫਾਈਨਲੀ ਉਹ ਉਸ ਗੰਦੀ ਖੇਡ ਤੇ ਉਤਰ ਆਏ ਕਿ ਵੀ ਫਿਜ਼ੀਕਲ ਅਸੈਸੀਨੇਸ਼ਨ ਕਰ ਦਿਓ, ਜੋ ਕੰਮ ਉਹਨਾਂ ਨੇ ਭਾਈ ਪਰਮਜੀਤ ਸਿੰਘ ਪੰਜਵਾੜ ਜਾਂ ਭਾਈ ਹਰਦੀਪ ਸਿੰਘ ਨਿੱਜਰ ਦੇ ਮਾਮਲੇ 'ਚ ਕੀਤਾ ਜਾਂ ਅਵਤਾਰ ਸਿੰਘ ਖੰਡੇ ਦੇ ਮਾਮਲੇ 'ਚ ਕੋਈ ਹੋਰ ਕੰਸਪੀਰੇਸੀ ਕੀਤੀ। ਸੋ ਇਸ ਸਭ ਨੂੰ
ਕੋਈ ਨੈਰੇਟਿਵ ਦੇਣਾ ਤਾਂ ਜ਼ਰੂਰੀ ਹੈ, ਕੋਈ ਆਵਾਜ਼ ਦੇਣੀ ਤਾਂ ਜ਼ਰੂਰੀ ਹੈ। ਹਰ ਕੋਈ ਆਪੋ ਆਪਣਾ ਯਤਨ ਕਰਦਾ। ਅਸੀਂ TV 84 ਦੇ ਪਲੇਟਫਾਰਮ ਨੂੰ ਜਿਹੜਾ ਦਸੰਬਰ 2012 ਚ ਸਾਡੇ ਮਿੱਤਰ ਔਰ ਜਿਨ੍ਹਾਂ ਦਾ ਇਹ ਬ੍ਰੇਨ ਚਾਈਲਡ ਵੀ ਔਰ ਜਿਨ੍ਹਾਂ ਦੀ ਜਿਹੜੀ ਸੋਚ ਇਹਨਾਂ ਜਦੋਂ ਤੱਕ ਉਹ ਸਾਥੋਂ ਵਿਛੜੇ ਨਹੀਂ ਨੇ, TV 84 ਦੇ ਨਾਲ ਹੀ ਉਹ ਜੁੜੇ ਹੋਏ ਸੀ ਔਰ ਉਹਨਾਂ ਦੀ ਲੈਗੇਸੀ ਨੂੰ ਹੀ ਅਸੀਂ ਅੱਗੇ ਤੋਰਨ ਦੀ ਕੋਸ਼ਿਸ਼ ਕਰ ਰਹੇ ਹਾਂ। ਔਰ ਅਸੀਂ ਵੀਰ ਅਮਨਵੀਰ ਸਿੰਘ ਔਰ ਵੀਰ ਗੋਵਿੰਦਰ ਸਿੰਘ ਉਹਨਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ ਜਿਹੜੇ ਸਾਨੂੰ ਰੈਗੂਲਰਲੀ ਹਮਾਇਤ ਕਰਦੇ ਨੇ ਔਰ ਖਾਸ ਤੌਰ ਤੇ ਜਿਹੜੀ ਉਹਨਾਂ ਦੀ ਇਮੋਸ਼ਨਲ ਸਪੋਰਟ ਵੀ ਹੈ, ਫਾਈਨੈਂਸ਼ੀਅਲ ਸਪੋਰਟ ਦੇ ਨਾਲ ਨਾਲ, ਉਹ ਸਾਡੇ ਲਈ ਬਹੁਤ ਵੱਡਾ ਜਿਹੜਾ ਹੈ ਹੌਸਲਾ ਹੈ ਔਰ ਸਾਨੂੰ ਹਿੰਮਤ ਵੀ ਦਿੰਦੀ ਹੈ। ਗੱਲ ਤੁਸੀਂ ਹਿੰਦੂ ਮਿਥਿਹਾਸ ਦੀ ਕੀਤੀ। ਇੱਕ ਗੱਲ ਅਸੀਂ ਸਪਸ਼ਟ ਕਰਨਾ ਚਾਹੁੰਦੇ ਹਾਂ ਕਿ ਭਾਈ ਅਸੀਂ ਕਿਸੇ ਦੇ ਵੀ ਧਾਰਮਿਕ ਜਜ਼ਬਾਤਾਂ ਦੇ ਉੱਤੇ ਕਦੇ ਵੀ ਚੋਟ ਕਰਨ ਦੀ ਸਾਡੀ ਕੋਸ਼ਿਸ਼ ਨਹੀਂ ਹੁੰਦੀ। ਹਾਲਾਂਕਿ ਜਦੋਂ ਤੁਸੀਂ ਕਿਸੇ ਚੀਜ਼ ਦਾ ਕੰਪੈਰੀਜ਼ਨ ਕਰਨਾ ਹੈ, ਜਿਹਨੂੰ ਤੁਲਨਾਤਮਕ ਅਧਿਐਨ ਕਿਹਾ ਜਾਂਦਾ ਹੈ, ਤੇ ਫਿਰ ਤੁਸੀਂ ਉਹੀ ਸਹਾਰਾ ਲਓਗੇ ਜਾਂ ਉਸੇ ਹੀ ਦਲੀਲ ਨੂੰ ਇਸਤੇਮਾਲ ਕਰੋਗੇ ਜਿਹੜੇ ਕਿ ਉਹਨੂੰ ਆਪਣਾ ਸਰਮਾਇਆ ਕਹਿੰਦੇ ਨੇ, ਆਪਣਾ ਗੌਰਵ ਕਹਿੰਦੇ ਨੇ, ਪ੍ਰਾਚੀਨ ਯੁੱਗ ਕਹਿੰਦੇ ਨੇ, ਪ੍ਰਾਚੀਨ ਕਾਲ ਹਿੰਦੂ ਪ੍ਰਾਈਡ ਦੇ ਨਾਲ ਜੋੜਦੇ ਨੇ। ਤੇ ਫਿਰ ਅਸੀਂ ਵੀ ਜੇ ਅੱਜ ਦੀ ਸਿਚੁਏਸ਼ਨ ਜੋ ਭਾਰਤ ਦੇ ਵਿੱਚ ਬਣੀ ਹੋਈ ਹੈ ਮੋਦੀ ਰਾਜ ਦੇ ਇਹਨਾਂ 9 ਸਾਲਾਂ 'ਚ ਇਨ ਪਾਰਟਿਕੂਲਰ ਔਰ ਭਾਰਤ ਦੇ 75 ਸਾਲ ਦੇ ਰਾਜ ਦੇ ਵਿੱਚ ਇਨ ਜਨਰਲ, ਤੇ ਫਿਰ ਅਸੀਂ ਵੀ ਜੇ ਕੋਈ ਪੈਰਲਲ ਡਰਾ ਕਰਾਂਗੇ ਤੇ ਉੱਥੋਂ ਹੀ ਕਰਾਂਗੇ ਜਿੱਥੇ ਇਹਨਾਂ ਦਾ ਜੋ ਸੋਰਸ ਹੈ। ਬਿਲਕੁਲ। ਹੁਣ ਜਦੋਂ ਵੀ ਆਪਣੇ ਲੋਕਾਂ ਨੂੰ ਜਿਨ੍ਹਾਂ ਨੇ ਅੰਨਾ ਬਣਾ ਦਿੱਤਾ ਹੋਇਆ, ਇੱਕ ਪਾਸੇ ਨਫ਼ਰਤ ਨਾਲ ਭਰਿਆ ਹੋਇਆ ਔਰ ਇੱਕ ਪਾਸੇ ਪ੍ਰੋਪੇਗੈਂਡਾ ਔਰ ਪ੍ਰਚਾਰ ਦੇ ਨਾਲ ਇੱਕ ਐਸਾ ਨੈਰੇਟਿਵ ਕਿ ਜੀ ਕੋਈ ਐਸਾ ਯੁੱਗ ਭਾਰਤ ਦੇ ਵਿੱਚ ਸੀ, ਪ੍ਰਾਚੀਨ ਭਾਰਤ, ਪਹਿਲਾਂ ਤਾਂ ਜਦੋਂ ਪ੍ਰਾਚੀਨ ਲਫ਼ਜ਼ ਕਿਹਾ ਜਾਂਦਾ ਹੈ ਉਹਦੀ ਕੋਈ ਸਮਾਂ ਸੀਮਾ ਨਹੀਂ ਹੁੰਦੀ ਕਿ ਪ੍ਰਾਚੀਨ 2000 ਸਾਲ ਪਹਿਲਾਂ ਦਾ ਹੈ, 3000 ਸਾਲ ਪਹਿਲਾਂ ਦਾ, 5000 ਸਾਲ ਪਹਿਲਾਂ ਦਾ। ਹੁਣ ਜਦੋਂ ਇਹਨਾਂ ਨੇ ਯੁਗਾਂ ਦੀ ਗੱਲ ਵੀ ਕੀਤੀ, ਕਿਉਂਕਿ ਇਸ ਗੱਲ ਦਾ ਧਿਆਨ ਰਹੇ ਕਿ ਜੋ ਇਹਨਾਂ ਦਾ ਮਿਥਿਹਾਸ ਜਾਂ ਇਤਿਹਾਸ ਜਾਂ ਲਕੋਕਤੀਆਂ ਜਾਂ ਫੋਕਲੋਰ ਜੋ ਵੀ ਨਿਕਲਦਾ ਉਹ ਬ੍ਰਾਹਮਣ ਦੀ ਫਿਟ ਆਫ ਇਮੈਜੀਨੇਸ਼ਨ ਹੈ। ਕਿਉਂਕਿ 3500 ਸਾਲ ਤੋਂ ਜਿਹੜੀ ਰਿਜ਼ਰਵੇਸ਼ਨ ਹੈ ਨੌਲੇਜ ਦੇ ਉੱਤੇ ਉਹ ਬ੍ਰਾਹਮਣ ਦੀ ਹੈ, ਉਹਨੇ ਬਾਕੀਆਂ ਨੂੰ ਤਾਂ ਬਾਹਰ ਕਰਤਾ। ਵਿਦਿਆ ਦੇਣੀ ਤੇ ਵਿਦਿਆ ਲੈਣੀ ਜਿਹੜੀ ਹੈ ਉਹ ਬ੍ਰਾਹਮਣ ਦਾ ਹੀ ਹਕੂਕ ਹੈ ਔਰ 3500 ਸਾਲ ਤੋਂ ਬਾਕੀ ਤਾਂ ਅੰਨੇ ਬਣਾ ਦਿੱਤੇ, ਅਕਲ ਦੇ ਅੰਨੇ, ਕਿਉਂਕਿ ਵਿਦਿਆ ਦੇ ਨਾਲ ਹੀ ਸਾਰਾ ਕੁਝ ਹੁੰਦਾ ਹੈ। ਜੇ ਐਜੂਕੇਸ਼ਨ ਤੇ ਹੀ ਤੁਹਾਡਾ ਕੰਟਰੋਲ ਹੈ, ਤੁਸੀਂ ਕਿਸੇ ਨੂੰ ਪੜ੍ਹਨ ਹੀ ਨਹੀਂ ਦੇਣਾ, ਅੱਧਿਓਂ ਜ਼ਿਆਦਾ ਨੂੰ ਤੁਸੀਂ ਔਰਤਾਂ ਔਰ ਸ਼ੂਦਰਾਂ ਨੂੰ ਇਹ ਆਰਡਰ ਕੱਢੇ ਹੋਏ ਨੇ ਆਪਣੀ ਮਨੂ ਸਮ੍ਰਿਤੀ 'ਚ ਕਿ ਵੀ ਜੇ ਸ਼ੂਦਰ ਦੇ ਕੰਨ ਦੇ ਵਿੱਚ ਵੇਦ ਮੰਤਰ ਪੈ ਜਾਏ ਤੇ ਸਿੱਕਾ ਪਿਘਲਾ ਕੇ ਉਹਦੇ ਕੰਨਾਂ 'ਚ ਪਾ ਦਿਓ, ਤੇ ਜੇ ਉਹ ਮੰਤਰਾਂ ਦਾ ਉਚਾਰਨ ਕਰਨ ਲੱਗ ਜਾਏ ਤਾਂ ਉਹਦੀ ਜੀਭ ਕੱਟ ਦਿਓ। ਸੋ ਜੋ ਵੀ ਨੈਰੇਟਿਵ ਹੈ ਇਹਨਾਂ ਦਾ ਹੀ ਹੈ। ਸੋ ਇਹਨਾਂ ਨੇ ਇੱਕ ਪਾਸੇ ਤਾਂ ਵੇਦ ਸ਼ਾਸਤਰ ਸਿਮਰਤੀਆਂ ਜਿਹੜੀਆਂ ਫਿਟ ਆਫ ਇਮੈਜੀਨੇਸ਼ਨ ਚੋਂ ਫਿਲਾਸਫੀ ਦੇ ਨਾਲ ਉਲਝਾਉਣ ਲਈ ਰੱਖੀਆਂ, ਉਹ ਜਿਹਨਾਂ ਦੇ ਕੋਲ ਥੋੜੀ ਬਹੁਤ ਅਕਲ ਹੈ ਉਹਦੇ 'ਚ ਉਲਝੇ ਹੁੰਦੇ ਨੇ। ਤੇ ਆਮ ਜਿਹੜਾ ਆਵਾਮ ਸੀ ਉਹਦੀ ਕੰਜ਼ੰਪਸ਼ਨ, ਕਿਉਂਕਿ ਆਮ ਬੰਦਾ ਤਾਂ ਫਿਲਾਸਫਰ ਨਹੀਂ ਹੁੰਦਾ ਜੀ, ਉਸ ਦੀ ਕੰਜ਼ੰਪਸ਼ਨ ਦੇ ਲਈ ਉਹਨਾਂ ਨੇ ਫਿਰ 18 ਪੁਰਾਣ ਜਿਹੜੇ ਨੇ ਉਹ ਘੜੇ। ਪੁਰਾਣ ਜਿਹੜਾ ਹੈ ਉਹ ਬਹੁਤ ਵੱਡੀ ਜਿਹੜੀ ਹੈ ਉਸ ਦੀ ਮਿਥਿਹਾਸ ਦੀ ਬੈਕਗਰਾਉਂਡ ਹੈ, ਕਹਾਣੀਆਂ ਨੇ ਉਸ ਦੇ ਵਿੱਚ, ਬੜੇ ਬੜੇ ਗਪੌੜ ਵੀ ਨੇ, ਬੜੇ ਬੜੇ ਜਿਹੜੇ ਨੇ ਉਹ ਦਾਅਵੇ ਵੀ ਨੇ। ਔਰ ਉਸੇ ਹੀ ਮਹਾਭਾਰਤ ਪੁਰਾਣ ਦਾ ਹਿੱਸਾ ਹੈ ਜਿਹਦੇ ਚੋਂ ਕਿ ਗੀਤਾ ਨਿਕਲਦੀ ਹੈ, ਕਿਉਂਕਿ ਜਿਹੜਾ ਗੀਤਾ ਹੈ ਉਹ ਹਿੱਸਾ ਹੈ ਮਹਾਭਾਰਤ ਪੁਰਾਣ ਦਾ। ਔਰ ਗੀਤਾ ਦੀ ਕਹਾਣੀ ਜਿਹੜੀ ਹੈ ਉਹਦੇ ਨਾਲ ਇਹ ਹੈ ਜੋੜੀ ਜਾਂਦੀ ਕਿ ਜਦੋਂ ਕੌਰਵ ਔਰ ਪਾਂਡਵਾਂ ਦੀਆਂ ਫੌਜਾਂ ਇੱਕ ਦੂਜੇ ਦੇ ਸਾਹਮਣੇ ਹੋਈਆਂ ਕੁਰੂਕਸ਼ੇਤਰ ਦੇ ਮੈਦਾਨ ਦੇ ਵਿੱਚ, ਜਿਹੜਾ ਅੱਜ ਹਰਿਆਣੇ ਦੇ ਵਿੱਚ ਹੈ, ਔਰ ਉੱਥੇ ਜਦੋਂ ਕਿ ਅਰਜਨ ਨੇ ਦੇਖਿਆ ਕਿ ਭਾਈ ਇੱਧਰ ਮੇਰਾ ਚਾਚਾ ਹੈ, ਇੱਧਰ ਤਾਇਆ ਹੈ, ਇੱਧਰ ਮੇਰਾ ਗੁਰੂ ਦਰੋਣਾਚਾਰੀ ਹੈ, ਇੱਧਰ ਭੀਸ਼ਨ ਪਿਤਾਮਾ ਹੈ, ਇੱਧਰ ਫਲਾਣਾ ਹੈ, ਇੱਧਰ ਅਸ਼ਵਥਾਮਾ ਹੈ, ਤੇ ਉਹਨੇ ਆਪਣਾ ਤੀਰ ਕਮਾਨ ਰੱਖਤਾ ਕਿ ਵੀ ਮੈਂ ਨਹੀਂ ਲੜਨਾ ਹੈ। ਔਰ ਜਿਹੜੀ ਸਾਰੀ ਗੀਤਾ ਇਸ ਚੋਂ ਨਿਕਲੀ ਕਿ ਕ੍ਰਿਸ਼ਨ ਜੀ ਨੇ, ਜਿਨ੍ਹਾਂ ਨੂੰ ਦੁਆਪਰ ਦਾ ਅਵਤਾਰ ਕਿਹਾ ਜਾਂਦਾ। ਹੁਣ ਜਦੋਂ ਮੈਂ ਸਮਾਂ ਸੀਮਾ ਦੀ ਗੱਲ ਕੀਤੀ ਹੈ, ਕਿਉਂਕਿ ਇਹਨਾਂ ਨੇ ਜਦੋਂ ਸਤਯੁਗ, ਤ੍ਰੇਤਾ, ਦੁਆਪਰ, ਕਲਯੁਗ ਦੀ ਗੱਲ ਵੀ ਕੀਤੀ ਤਾਂ ਉਹਨੂੰ ਮਿਲੀਅਨਸ ਆਫ ਈਅਰਸ ਬੈਕ ਦੱਸਿਆ ਹੋਇਆ। ਹਾਲਾਂਕਿ ਇਹ ਤੁਹਾਨੂੰ ਚਾਰਾਂ ਹੀ ਯੁਗਾਂ ਨੂੰ 8000 ਸਾਲ ਦੇ ਵਿੱਚ ਫਿੱਟ ਕਰਨਾ ਪੈਣਾ ਹੈ ਮੈਕਸਿਮਮ।
ਅੱਬਲ ਤਾਂ 6000 ਹੀ, ਕਿਉਂਕਿ ਉਸ ਤੋਂ ਬਿਯੋਂਡ ਤਾਂ ਜੇ ਗੁਫਾਵਾਂ ਦੀ ਦੁਨੀਆ ਫਿਰ ਤਾਂ ਬਿਲੀਅਨਸ ਆਫ ਈਅਰਸ ਹੈ। ਲੇਕਿਨ ਜਿਹੜਾ ਔਰ ਉਹਦੇ 'ਚ ਉਹ ਫਿੱਟ ਉਹਨਾਂ ਨੂੰ ਫਿਰ ਲੱਗਦਾ ਹੁੰਦਾ ਵੀ ਅਸੀਂ ਜਦੋਂ ਪ੍ਰਾਚੀਨ ਭਾਰਤ ਕਹਿੰਦੇ ਆ ਲੋਕਾਂ ਨੂੰ ਤਾਂ ਅਸੀਂ ਉਹ ਇੱਕ ਕਲਪਨਾ ਦਿਖਾਈ ਹੋਈ ਹੈ ਕਿ ਸਤਯੁਗ ਦੇ ਵਿੱਚ ਸਭ ਕੁਝ ਸੱਚ ਸੀ, ਤ੍ਰੇਤੇ ਦਾ ਔਰ ਉਹਦੇ 'ਚ ਫਿਰ ਅਵਤਾਰ ਵੀ ਬਣਾਏ ਹੋਏ ਨੇ। ਸਤਯੁਗ ਦੇ ਅਵਤਾਰ ਬਲਰਾਮ ਨੇ, ਤ੍ਰੇਤੇ ਦੇ ਅਵਤਾਰ ਰਾਮਚੰਦਰ ਨੇ, ਦੁਆਪਰ ਦੇ ਅਵਤਾਰ ਜਿਹੜੇ ਨੇ ਕ੍ਰਿਸ਼ਨ ਜੀ ਨੇ। ਹੁਣ ਫਿਰ ਉਹ ਵਕਤ ਦੇ ਨਾਲ ਉਹਨੂੰ ਕਿਵੇਂ ਫਿੱਟ ਕਰਨ। ਹੁਣ ਗੱਲ ਜਿਹੜੀ ਜਿੱਥੇ ਤੱਕ ਮਹਾਭਾਰਤ ਦੀ ਜਦੋਂ ਅਸੀਂ ਗੱਲ ਕਰਦੇ ਹਾਂ ਔਰ ਗੀਤਾ ਨੂੰ ਜਿਹੜਾ ਸਭ ਤੋਂ ਵੱਡਾ ਦੁਨੀਆ ਦਾ, ਹੁਣ ਤਾਂ ਉਹਨਾਂ ਨੇ ਈਵਨ ਇੰਡੀਆ ਦੀ ਸੈਕੂਲਰ ਟ੍ਰੈਡੀਸ਼ਨ ਪਾਸੇ ਰੱਖ ਕੇ ਜਦੋਂ ਕੋਈ VIP ਦੂਜਾ ਜਾਂਦਾ ਉਹਨੂੰ ਗੀਤਾ ਭੇਟ ਕਰਦੇ ਨੇ ਔਰ ਉਹ ਉਸ ਦੀਆਂ ਕਈ ਜ਼ਮਾਨਾਂ ਦੇ ਵਿੱਚ ਟਰਾਂਸਲੇਸ਼ਨ ਔਰ ਇੱਧਰ ਉੱਧਰ ਉਸ ਨੂੰ ਵਡਿਆਇਆ ਹੋਇਆ। ਸਾਡਾ ਉਹ ਵਿਸ਼ਾ ਨਹੀਂ ਹੈ, ਪਰ ਗੱਲ ਮਹਾਭਾਰਤ ਤੱਕ ਪਹੁੰਚਦੀ ਕਿਵੇਂ ਹੈ ਜਿਸ ਦੇ ਵਿੱਚ ਇਹਨਾਂ ਦੇ ਕਹਿਣ ਮੁਤਾਬਕ ਕਿ ਜਿਹੜੀ ਸਾਡੀ ਪ੍ਰਾਚੀਨ ਸੱਭਿਅਤਾ ਦਾ ਪੂਰਨ ਵਿਕਾਸ ਸੀ ਉਹ ਮਹਾਭਾਰਤ ਨੇ ਉਸ ਦਾ ਅੰਤ ਕਰ ਦਿੱਤਾ। ਉਸ ਦੇ ਲਈ ਉਹ ਜਿਹੜੇ ਤੀਰ ਛੱਡਦੇ ਨੇ ਜਿਹਨੂੰ ਅਗਨੀ ਬਾਣ ਕਹਿੰਦੇ ਨੇ, ਉਹਨੂੰ ਨਿਊਕਲੀਅਰ ਮਿਜ਼ਾਈਲਾਂ ਕਹਿੰਦੇ ਨੇ, ਕਹਿੰਦੇ ਜੀ ਉਹ ਤਾਂ ਸਾਡਾ ਨਿਊਕਲੀਅਰ ਟਿਪਡ ਅਗਨੀ ਬਾਣ ਸੀ, ਉਹਦੇ 'ਚ ਇਹ ਵੀ ਸੀ, ਉਹ ਵੀ ਇੱਕ ਵੱਖਰਾ ਵਿਸ਼ਾ ਸੀ, ਉਹਨੂੰ ਵੀ ਪਾਸੇ ਛੱਡ ਦਿੰਦੇ। ਪਰ ਜਿਹੜੀ ਗੱਲ ਮਹਾਭਾਰਤ ਤੱਕ ਜਾਂਦੀ ਹੈ ਔਰ ਪ੍ਰਾਚੀਨ ਭਾਰਤ ਦਾ ਜੇ ਇਹਨਾਂ ਦਾ ਗੌਰਵ ਦੇਖਣਾ ਹੋਵੇ, ਕਿਉਂਕਿ ਅੱਜ ਜਦੋਂ ਇਹ ਖੁਦ ਹੀ ਢੋਲ ਵਜਾ ਕੇ ਕਹਿੰਦੇ ਨੇ ਵੀ ਅਸੀਂ ਵਿਸ਼ਵ ਗੁਰੂ ਬਣ ਗਏ, ਤਾਂ ਫਿਰ ਦੇਖਣਾ ਹੋਏਗਾ ਵੀ ਜਿਹੋ ਜੇ ਅੱਜ ਇਹਨਾਂ ਦੇ ਵਿਸ਼ਵ ਗੁਰੂਆਂ ਦਾ ਹਾਲ ਹੈ ਇਹੋ ਜਿਹਾ ਇਹਨਾਂ ਦਾ ਜੋ ਇਹਨਾਂ ਨੇ ਉਸ ਕਲਪਨਾ 'ਚ ਕ੍ਰੀਏਟ ਕੀਤਾ ਹੋਇਆ ਉਹ ਜਿਹਾ ਇਹਨਾਂ ਦੇ ਮਹਾਭਾਰਤ ਦਾ ਹਾਲ ਹੋਏਗਾ। ਲੇਕਿਨ ਫਿਰ ਵੀ ਜੇ ਇਹਨਾਂ ਦੀ ਵਰਜਨ ਨੂੰ ਹੀ ਲੈਣਾ ਹੋਏ ਕਿ ਭਾਈ ਇਹ ਕੌਰਵ ਤੇ ਪਾਂਡਵ ਕਜ਼ਨ ਨੇ, ਭਰਾ ਨੇ, 5 ਪਾਂਡਵ ਨੇ, ਯੁਧਿਸ਼ਟਰ ਹੈ, ਅਰਜਨ ਹੈ ਔਰ ਭੀਮ ਹੈ, ਨਕੁਲ ਹੈ, ਸਹਿਦੇਵ ਹੈ, 5 ਹੈ ਔਰ ਦੁਰਯੋਧਨ ਜਿਹੜਾ ਕੌਰਵ ਹੈ, ਕੌਰਵਾਂ ਦਾ ਵੱਡਾ ਭਰਾ ਹੈ, ਉਹ 100 ਭਰਾ ਨੇ ਔਰ ਉਹਨਾਂ ਦਾ ਪਿਓ ਜਿਹੜਾ ਧ੍ਰਿਤਰਾਸ਼ਟਰ ਜਿਸ ਦਾ ਨਾਂ ਸੀ ਉਹ ਅੰਨਾ ਸੀ, ਬਲਾਈਂਡ ਸੀ। ਉਹਦੀ ਇੱਕ ਵੱਖਰੀ ਕਹਾਣੀ ਹੈ ਜਿਹੜੀ ਸੁਣਾਣੀ ਜਿਹੜੀ ਹੈ ਉਹ ਸ਼ਾਲੀਨਤਾ ਤੋਂ ਦੂਰ ਚਲੀ ਜਾਂਦੀ ਹੈ। ਇਹਨਾਂ ਦੀਆਂ ਕਹਾਣੀਆਂ ਤਾਂ ਪੌਰਨ ਵਾਂਗ ਨੇ, ਉਹ ਤੁਸੀਂ ਈਵਨ ਡਿਸਕਸ ਵੀ ਨਹੀਂ ਕਰ ਸਕਦੇ। ਹੁਣ ਗੱਲ ਧ੍ਰਿਤਰਾਸ਼ਟਰ ਅੰਨਾ ਸੀ, ਦੁਰਯੋਧਨ ਵੱਡਾ ਭਰਾ ਸੀ ਕੌਰਵ ਔਰ ਪਾਂਡਵ। ਔਰ ਜਿਵੇਂ ਇਹਨਾਂ ਦੀ ਕਹਾਣੀ ਮਹਾਭਾਰਤ ਜੋ ਨਿਕਲਦੀ ਹੈ ਕਿ ਭਾਈ ਉਹਨਾਂ ਨੇ ਜਿਹੜਾ ਉਹ ਫਿਰ ਹੁਣ ਅੱਜ ਯੂਨੀਫਾਰਮ ਸਿਵਲ ਕੋਡ ਬਣਾਉਣਾ ਚਾਹੁੰਦੇ ਨੇ ਕਿ ਜੀ ਇੱਕ ਅਸੀਂ ਮੁਸਲਮਾਨਾਂ ਦਾ ਵੀ ਪਰਸਨਲ ਲਾਅ ਲੈ ਲੈਣਾ, ਯਹੂਦੀਆਂ ਦਾ ਵੀ ਖਤਮ ਕਰ ਦੇਣਾ, ਈਸਾਈਆਂ ਦਾ ਵੀ ਕਰ ਦੇਣਾ, ਦੂਜਾ ਵੀ। ਕਿਸੇ ਨੇ ਪੁੱਛਿਆ ਸੀ ਕਿ ਵੀ ਇਹ ਤੁਸੀਂ ਫਿਰ ਕਿਹੜੇ ਆਪਣੇ ਕੋਈ ਹਿੰਦੂਤਵਾ ਦੇ ਅਸੂਲ ਤੇ ਬਣਾਓਗੇ ਵੀ ਚਲੋ ਮੁਸਲਮਾਨਾਂ ਨੇ ਤਾਂ ਜੋ ਸ਼ਰੀਅਤ ਦੇ ਥੱਲੇ ਜੇ 4 ਵਿਆਹਾਂ ਦੀ ਇਜਾਜ਼ਤ ਪਰਸਨਲ ਲਾਅ 'ਚ ਹੈ, ਉਹਨਾਂ ਦੀਆਂ ਆਪਣੀਆਂ ਟਰਮਸ ਐਂਡ ਕੰਡੀਸ਼ਨਸ ਨੇ, ਤੇ ਤੁਸੀਂ ਕੀ ਅਲਾਉ ਕਰੋਗੇ ਜਿਹੜਾ ਮਹਾਭਾਰਤ ਦਾ ਤੁਹਾਡਾ ਯੁੱਗ ਸੀ ਕਿ ਇੱਕ ਔਰਤ ਦੇ 5 ਪਤੀ ਹੋ ਸਕਦੇ ਨੇ, ਉਹਨੂੰ ਕਾਨੂੰਨ ਦੀ ਸ਼ਕਲ ਦਿਓਗੇ? ਉਹਨੂੰ ਕੀ ਕਰੋਗੇ? ਉਹਨੂੰ ਕਿਵੇਂ ਜਸਟੀਫਾਈ ਕਰੋਗੇ? ਕਿਉਂਕਿ ਜਿਹੜੀਆਂ ਦੋਨੋਂ ਹੀ ਟਰਮਸ ਨੇ ਜਿਹਦੇ 'ਚ ਅਸੀਂ ਉਸ ਦੀ ਗੱਲ ਕਰਦੇ, ਇਹ ਉਹਨਾਂ ਦੀ ਕਹਾਣੀ ਕਿ ਕਿਵੇਂ 5 ਪਾਂਡਵ ਜਿਹੜੇ ਨੇ ਉਹਨਾਂ ਦੀ ਪਤਨੀ ਹੈ ਦ੍ਰੋਪਦੀ, ਉਹਨੂੰ ਲਿਆਏ ਨੇ ਵਿਆਹ ਕੇ ਔਰ ਉਸ ਸਾਰੇ ਦੇ ਥੱਲੇ ਫਿਰ ਜਿਹੜਾ ਉਹਨਾਂ ਦਾ ਕਿਵੇਂ ਉਸ ਤੋਂ ਪਹਿਲਾਂ ਜਿਹੜਾ ਕਿਸ ਹੱਦ ਤੱਕ ਜਾ ਕੇ ਜੂਆ ਖੇਡਣ ਦੀ ਲੱਤ ਹੈ। ਹੁਣ ਇੱਕ ਪਾਸੇ ਇਹਨਾਂ ਦੇ ਮੋਰੈਲਿਟੀ ਅਖਲਾਕ ਕਿਸ ਲੈਵਲ ਤੱਕ ਹੈ, ਪਰ ਉਹ ਬਨਵਾਸ ਜਾਣ ਤੋਂ ਪਹਿਲਾਂ ਜਿਹਦੇ 'ਚ ਕਿ ਬਾਅਦ 'ਚ ਦ੍ਰੋਪਦੀ ਨੂੰ ਇਹ ਆਪਣਾ ਲਿਆਂਦੇ ਨੇ ਸਵੰਬਰ ਉਹਦਾ ਜਿੱਤ ਕੇ ਇਹਨਾਂ ਦੇ ਕਹਿਣ ਮੁਤਾਬਕ, ਉਸ ਤੋਂ ਪਹਿਲਾਂ ਅਸੀਂ ਦੇਖਦੇ ਹਾਂ ਜੀ ਕਿ ਕੌਰਵ ਜਿਹੜੇ ਭਰਾ ਨੇ ਉਹ ਉਹਨਾਂ ਨੂੰ ਸੱਦਦੇ ਨੇ ਆਪਣੇ ਮਹਿਲਾਂ ਦੇ ਵਿੱਚ ਜੂਆ ਖੇਡਣ ਦੇ ਲਈ ਔਰ ਜਿਹੜਾ ਸਤਵਾਦੀ ਇੱਕ ਪਾਸੇ ਯੁਧਿਸ਼ਟਰ ਸਤਵਾਦੀ ਹੈ ਉਹ ਹਾਰਦੇ ਨੇ, ਆਪਣੀ ਔਰਤ ਨੂੰ ਵੀ ਹਾਰ ਜਾਂਦੇ ਨੇ। ਹੁਣ ਉਸ ਹੱਦ ਤੱਕ ਜਾ ਕੇ ਔਰ ਫਿਰ ਉਸ ਭਰੀ ਸਭਾ ਜਾਂ ਦਰਬਾਰ ਦੇ ਵਿੱਚ ਜੋ ਦ੍ਰੋਪਦੀ ਦਾ ਚੀਰ ਹਰਨ ਲਫ਼ਜ਼ ਜਿਹਦੇ ਲਈ ਵਰਤਿਆ ਜਾਂਦਾ ਹੈ ਕਿ ਭਾਈ ਉਹ ਸਾਰੇ ਬੈਠੇ ਨੇ, ਉਹਨਾਂ ਦਾ ਭੀਸ਼ਮ ਪਿਤਾਮਾ ਵੀ ਬੈਠਾ ਹੈ, ਦੁਰਯੋਧਨ ਵੀ ਬੈਠਾ ਹੈ, ਬੜੇ ਬੜੇ ਬ੍ਰਾਹਮਣ ਬੜੇ ਬੜੇ ਦੂਜੇ ਬੈਠੇ ਨੇ ਔਰ ਭਰੀ ਸਭਾ ਦੇ ਵਿੱਚ ਦੁਰਯੋਧਨ ਜਿਹੜਾ ਉਹਨੂੰ ਨਿਰਵਸਤਰ ਕਰਨ ਦੀ ਕੋਸ਼ਿਸ਼ ਕਰਦਾ ਹੈ। ਉਹਦੇ ਥੱਲੇ ਭਾਵੇਂ ਫਿਰ ਉਹ ਰੂਹਾਨੀ ਐਲੀਮੈਂਟ ਜੋੜ ਦਿੱਤਾ ਜਾਂਦਾ ਕਿ ਜੀ ਕ੍ਰਿਸ਼ਨ ਜੀ ਨੇ ਜਿਹੜਾ ਹੈ ਉਹ ਰੱਖਿਆ ਕੀਤੀ। ਅਸੀਂ ਉਹਦੀਆਂ ਰੈਫਰੈਂਸਿਸ ਨੇ ਕਿ ਭਾਈ ਪੰਚਾਲੀ ਕੋ ਰਾਜ ਸਭਾ में राम नाम सुध आई ताको दुख हरियो करना में, ਕਿ ਉਸ ਦੇ ਦੁੱਖ ਨੂੰ ਹਰਿਆ ਉਹ ਵੀ ਇੱਕ ਵੱਖਰਾ ਵਿਸ਼ਾ। ਪਰ ਅਸੀਂ
ਜਿਸ ਪਾਸੇ ਵੱਲ ਇਹਨੂੰ ਫੋਕਸ ਕਰ ਰਹੇ ਹਾਂ ਕਿ ਉਸ ਪੀਰੀਅਡ ਦੇ ਵਿੱਚ ਜਦੋਂ ਕਿ ਇੱਕ ਔਰਤ ਜਿਹੜੀ ਕਿ ਉਹਨਾਂ ਦੀ ਆਪਣੀ ਰਿਸ਼ਤੇਦਾਰ, ਆਪਣੀ ਕਜ਼ਨ, ਆਪਣੀ ਭਰਜਾਈ, ਉਹਦੀ ਬੇਹੁਰਮਤੀ ਪਬਲਿਕਲੀ ਹੋ ਰਹੀ ਸੀ, ਸਾਰੇ ਉਹਨਾਂ ਦੇ ਲਰਨਡ ਜਿਹੜੇ ਵਿਦਵਾਨ, ਸਕਾਲਰ, ਦੂਜੇ ਸਭ ਨੇ ਅੱਖਾਂ ਬੰਦ ਕੀਤੀਆਂ ਹੋਈਆਂ ਸੀ, ਸਭ ਚੁੱਪ ਬੈਠੇ ਸੀ ਔਰ ਉਸ ਨੂੰ ਦੇਖ ਰਹੇ ਸੀ। ਹੁਣ ਉਸ ਨੂੰ ਤੁਸੀਂ ਪ੍ਰਾਚੀਨ ਭਾਰਤ ਦੇ ਉਸ ਔਰ ਉਹਦੇ ਚੋਂ ਹੀ ਅਲਟੀਮੇਟਲੀ ਅਸੀਂ ਦੇਖਦੇ ਕਿ ਮਹਾਭਾਰਤ ਹੁੰਦਾ ਕਿ ਭਾਈ ਅਲਟੀਮੇਟਲੀ ਉਹਨਾਂ ਨੂੰ ਜਿਹੜਾ ਹੈ ਉਹ ਜ਼ਲੀਲ ਤਾਂ ਕੀਤਾ ਗਿਆ ਔਰ ਉਹਦੇ 'ਚ ਇੱਕ ਸਟੇਜ ਆ ਜਾਂਦੀ ਹੈ ਜਿਹੜੀ ਅੱਜ ਦੀ ਇਹਨਾਂ ਦੀ ਜ਼ਹਿਨੀਅਤ ਨੂੰ ਜਦੋਂ ਅਸੀਂ ਦੇਖਦੇ ਹਾਂ ਔਰ ਇਹ ਸਵਾਲ ਬਾਰ-ਬਾਰ ਪੁੱਛਿਆ ਜਾਂਦਾ ਹੈ ਕਿ ਵੀ ਇਹ ਸਿੱਖਾਂ ਦੇ ਨਾਲ ਸਿੱਖਾਂ ਨੇ ਇਹਨਾਂ ਦਾ ਕੀ ਵਿਗਾੜਿਆ? ਤੁਹਾਨੂੰ ਰਾਜ ਲੈ ਕੇ ਦਿੱਤਾ, ਤੀਸਰੀ ਧਿਰ ਸੀ, ਤੁਸੀਂ ਇਹਨਾਂ ਦੇ ਨਾਲ ਇਕਰਾਰਨਾਮੇ ਕੀਤੇ, ਇਹਨਾਂ ਦੇ ਨਾਲ ਤੁਸੀਂ ਸਾਰਾ ਕਰਨ ਤੋਂ ਬਾਅਦ ਵੀ ਤੁਸੀਂ ਅੱਜ ਵੀ ਜਿਹੜਾ ਉਹ ਸਭ ਤੋਂ ਮੂਹਰੇ ਹੋ ਕੇ ਉਹ ਕਿਸੇ ਵੀ ਮੁਸੀਬਤ ਵੇਲੇ ਖਲੋਂਦੇ ਨੇ, ਤੁਸੀਂ ਕਿਉਂ ਉਹਨਾਂ ਨੂੰ ਡਿਸਟਰੋਏ ਕਰਨਾ ਚਾਹੁੰਦੇ ਹੋ? ਤੇ ਫਿਰ ਤੁਹਾਨੂੰ ਇਹਨਾਂ ਦੀ ਸਾਈਕੀ ਤੁਹਾਡੀ ਮਨੋਵਿਗਿਆਨਕ ਹਾਲਤ ਹੁੰਦੀ ਹੈ, ਤੁਹਾਡੀ ਜ਼ਹਿਨੀਅਤ ਹੁੰਦੀ ਹੈ, ਉਹਨੂੰ ਸਮਝੋਗੇ ਕਿ ਵੀ ਇੱਕ ਸਟੇਜ ਤੇ ਮਹਾਭਾਰਤ ਦਾ ਜੰਗ ਸ਼ੁਰੂ ਹੋਣ ਤੋਂ ਪਹਿਲਾਂ ਤੱਕ ਕ੍ਰਿਸ਼ਨ ਜੀ ਜਿਹੜੇ ਕਿ ਉਹਨਾਂ ਦੀ ਵੀ ਉਹੀ ਜਿਹਨੂੰ ਤੁਸੀਂ ਡੁਪਲੀਕੇਸੀ ਕਹਿ ਲਓ ਕਿ ਜੀ ਫੌਜ ਜਿਹੜੀ ਹੈ ਕ੍ਰਿਸ਼ਨ ਜੀ ਦੀ ਉਹ ਕੌਰਵਾਂ ਦੇ ਵੱਲੋਂ ਲੜ ਰਹੀ ਆ, ਆਪ ਪਾਂਡਵਾਂ ਵੱਲੋਂ ਲੜ ਰਹੇ ਨੇ। ਉਹ ਵੀ ਕਹਾਣੀ ਬਣਾਈ ਕਿ ਜੀ ਦੁਰਯੋਧਨ ਨੇ ਕਿਹਾ ਵੀ ਦੱਸੋ, ਉਹਨਾਂ ਨੇ ਕਿਹਾ ਕੀ ਚਾਹੀਦਾ, ਮੈਂ ਕਿਹਾ ਫੌਜ, ਤੇ ਉਹਨਾਂ ਨੇ ਕਿਹਾ ਜੀ ਇਹ ਉਹਨਾਂ ਨੂੰ ਪਤਾ ਵੀ ਉਹਨੂੰ ਹਰ ਗੱਲ ਨੂੰ ਉਹਨਾਂ ਨੇ ਜਸਟੀਫਾਈ ਕਿਵੇਂ ਕਰਨਾ। ਪਰ ਮਤਲਬ ਇਹ ਹੈ ਵੀ ਈਵਨ ਕ੍ਰਿਸ਼ਨ ਜੀ ਦੁਆਪਰ ਦਾ ਅਵਤਾਰ ਹੋਣ ਦੇ ਨਾਤੇ ਵੀ ਉਹ ਹਿੰਮਤ ਨਹੀਂ ਜੁਟਾਉਂਦੇ ਕਿ ਉਹਨਾਂ ਨੂੰ ਕਹਿਣ ਵੀ ਤੁਸੀਂ ਗਲਤ ਹੋ, ਤੁਸੀਂ ਫੌਜ ਉਹਦੇ ਵੱਲ ਭੇਜ ਕੇ ਆਮ ਲੋਕਾਂ ਨੂੰ ਮਰਵਾਉਣ ਦਾ ਕੀ ਮਤਲਬ ਹੈ। ਲੇਕਿਨ ਜਦੋਂ ਤੱਕ ਫਾਈਨਲ ਹੁੰਦਾ ਹੈ ਇਹਨਾਂ ਦੀ, ਜੇ ਤੁਸੀਂ ਜ਼ਹਿਨੀਅਤ ਦੇਖਣੀ ਹੈ, ਇੱਕ ਸਟੇਜ ਦੇ ਉੱਤੇ ਜਦੋਂ ਕ੍ਰਿਸ਼ਨ ਜੀ ਇੱਕ ਡਿਪਲੋਮੈਟ ਦਾ ਰੋਲ ਅਦਾ ਕਰਦੇ ਨੇ, ਦੁਰਯੋਧਨ ਦੇ ਕੋਲ ਆਉਂਦੇ ਨੇ ਕਿ ਭਾਈ ਤੁਸੀਂ ਇਕਰਾਰ, ਚਲੋ ਜੂਏ 'ਚ ਉਹਨਾਂ ਨੇ ਹਾਰਿਆ ਸੀ ਆਪਣਾ ਰਾਜ ਵੀ, ਦੂਜਾ ਵੀ, ਹੁਣ ਉਹ ਵਾਪਸ ਆ ਗਏ ਨੇ, ਉਹਨਾਂ ਦਾ ਰਾਜ ਵਾਪਸ ਕਰੋ। ਉਹਨੇ ਕਿਹਾ ਜੇ ਨਹੀਂ ਕਰਨਾ, 5 ਪਾਂਡਵ ਭਰਾ ਨੇ, ਉਹਨਾਂ ਨੂੰ 5 ਪਿੰਡ ਦੇ ਦਿਓ ਤਾਂ ਕਿ ਉਹਨਾਂ ਦਾ ਆਪਣਾ ਗੁਜ਼ਰ ਕਰ ਸਕਣ। ਔਰ ਜਿਹੜੀ ਸਟੇਟਮੈਂਟ ਸੀ ਦੁਰਯੋਧਨ ਦੇ, ਉਹਨੇ ਕਿਹਾ ਕਿ ਜੀ ਇਹ ਤੂੰ ਤਾਂ 5 ਪਿੰਡ ਕਹਿੰਦਾ ਇਹਨਾਂ ਨੂੰ ਦੇਣ ਨੂੰ, ਮੈਂ ਤਾਂ ਸੂਈ ਦੇ ਨੱਕੇ ਜਿੰਨੀ ਜ਼ਮੀਨ ਵੀ ਇਹਨਾਂ ਨੂੰ ਨਹੀਂ ਦੇਣੀ। ਇਹ ਜ਼ਹਿਨੀਅਤ ਹੈ ਅੱਜ ਵੀ ਕਿ ਵੀ ਜਿਹੜੇ ਲੋਕ ਬਿਲਕੁਲ ਸਭ ਕੁਝ ਡਿਸਟਰਕਟ ਕਰਵਾਉਣ ਨੂੰ, ਤਬਾਹ ਕਰਾਉਣ ਨੂੰ ਤਿਆਰ ਨੇ, ਜਸਟਿਸ ਨਿਆਂ ਨਾਂ ਦੀ ਕੋਈ ਚੀਜ਼ ਨਹੀਂ ਹੈ, ਮੂਕ ਦਰਸ਼ਕ ਬਣਨ ਵਾਲੇ। ਔਰ ਉਸ ਸਾਰੇ ਚੋਂ ਅਸੀਂ ਦੇਖਦੇ ਹਾਂ ਕਿ ਇਵੈਂਚੁਅਲੀ ਜਦੋਂ ਇਹ ਸਿਚੁਏਸ਼ਨ ਆ ਜਾਂਦੀ ਹੈ, ਮਹਾਭਾਰਤ ਹੁੰਦਾ ਹੈ, ਤਬਾਹੀ ਹੁੰਦੀ ਹੈ, ਸਭ ਕੁਝ ਮਲਬਾ ਹੋ ਜਾਂਦਾ, ਅਸੀਂ ਉਹਦੀ ਕਹਾਣੀ ਵੱਲ ਨਹੀਂ ਜਾਂਦੇ। ਹੁਣ ਉਹ ਜਿਹੜਾ ਵੀ ਪ੍ਰਾਚੀਨ ਯੁੱਗ ਹੈ, ਦੁਆਪਰ ਹੈ ਕਿ ਕੋਈ ਹੋਰ ਹੈ, ਉਹ 5000 ਸਾਲ ਪਹਿਲਾਂ ਕਿ 3000 ਸਾਲ ਪਹਿਲਾਂ, ਸਿਨੇਰੀਓ ਬਦਲ ਦਿਓ, ਭਾਰਤ ਦੇ ਵਿੱਚ ਆ ਜਾਓ, ਉਹੀ ਧਰਤੀ, ਕੁਰੂਕਸ਼ੇਤਰ ਦਿੱਲੀ ਦੇ ਨੇੜੇ ਤੇੜੇ, ਉਹੀ ਦਿੱਲੀ ਜਿਹਦਾ ਨਾਂ ਕਦੇ ਇੰਦਰਪ੍ਰਸਥ ਹੈ, ਕਦੇ ਦਿੱਲੀ ਹੈ, ਕਦੇ ਨਿਊ ਦਿੱਲੀ ਬਣ ਜਾਂਦਾ। 75 ਸਾਲਾਂ 'ਚ ਸਿੱਖ ਕੌਮ ਦੇ ਹਵਾਲੇ ਨਾਲ ਗੱਲ ਕਰੀਏ, ਇਹੀ ਦਿੱਲੀ ਹੈ ਕਿ ਜਿਹਦੇ 'ਚ ਇਹ ਸਾਰੇ ਰਾਜੇ ਔਰ ਜਿਹੜੇ ਦਿੱਲੀ ਦੇ ਰੂਲਰਸ ਤੋਂ ਲੈ ਕੇ ਮੈਂਬਰ ਪਾਰਲੀਮੈਂਟ, ਸਾਰੀਆਂ ਪਾਰਟੀਆਂ ਆਪੋਜੀਸ਼ਨ ਵਾਲੀਆਂ ਅੰਨੇ ਹੋ ਜਾਂਦੇ ਨੇ ਜਾਂ ਬਲਾਈਂਡ ਬਿਹੇਵ ਕਰਦੇ ਨੇ। ਜਦੋਂ ਨਵੰਬਰ ਦੇ ਪਹਿਲੇ ਹਫ਼ਤੇ ਹਜ਼ਾਰਾਂ ਸਿੱਖ ਬੱਚੀਆਂ ਉਸੇ ਹੀ ਦ੍ਰੋਪਦੀ ਵਾਂਗ, ਜਿਹਦਾ ਉਸੇ ਹੀ ਕੁਰੂਕਸ਼ੇਤਰ ਦੇ ਮੈਦਾਨ ਤੋਂ ਪਹਿਲਾਂ ਉਸ ਹਸਤਨਾਪੁਰ ਦੇ ਵਿੱਚ, ਹਸਤਨਾਪੁਰ ਦਿੱਲੀ ਦਾ ਪੁਰਾਣਾ ਨਾਂ ਹੈ, ਜਿਹੜੀ ਕੈਪੀਟਲ ਸੀ ਇਹਨਾਂ ਦੀ, ਰਾਜਧਾਨੀ ਸੀ, ਉਹਦੇ 'ਚ ਉਹਦਾ ਚੀਰ ਹਰਨ ਹੁੰਦਾ, ਉਦੋਂ ਵੀ ਸਾਰੇ ਅੰਨੇ ਬਣ ਕੇ ਬੈਠੇ ਸੀ। ਉਹੀ ਹਾਲ ਨਵੰਬਰ 84 ਸੀ। ਇਹੀ ਲੋਕ ਫਿਰ ਅੰਨੇ ਸੀ ਜਦੋਂ 2002 ਦੇ ਵਿੱਚ ਗੁਜਰਾਤ ਦੇ ਵਿੱਚ ਹਜ਼ਾਰਾਂ ਬੱਚੀਆਂ ਉਸ ਧਰਤੀ ਦੀਆਂ ਜਾਈਆਂ ਬੇਪਤ ਹੋ ਰਹੀਆਂ ਨੇ। ਔਰ ਜੇ ਮਨੀਪੁਰ ਦਾ ਹਵਾਲਾ ਦਈਏ, ਜੇ ਇਸ ਦੀ ਧੁੰਮ ਜਿਹੜੀ ਹੈ ਨੈਗੇਟਿਵਲੀ ਦੁਨੀਆ ਭਰ ਦੇ ਵਿੱਚ ਇਹਨਾਂ ਦਾ ਪਰਦਾ ਫਾਸ਼ ਕਰ ਰਹੀ ਹੈ, ਤੇ ਬਦਲਿਆ ਕੁਛ ਨਹੀਂ ਹੈ। ਔਰ ਇਸ ਨੂੰ ਜਿਨ੍ਹਾਂ ਨੇ ਜਿਹੜੇ ਖਾਸ ਤੌਰ ਤੇ ਕੋਈ ਪਿਕਚਰ ਡਰਾ ਕਰਦੇ ਨੇ, ਔਰ ਇੱਕ ਪਿਕਚਰ ਜਿਹੜੀ ਮੈਨੂੰ ਚੰਗੀ ਵੀ ਲੱਗੀ, ਦਰਸ਼ਕ ਦੇਖ ਵੀ ਸਕਦੇ ਨੇ, ਕਿਉਂਕਿ ਉਹ ਵੀ ਧ੍ਰਿਤਰਾਸ਼ਟਰ ਅੰਨਾ ਸੀ, ਦੁਰਯੋਧਨ ਉਹਦਾ ਹੀ ਪੁੱਤਰ ਸੀ, ਔਰ ਉਹਦੀ ਮੋਦੀ ਨੂੰ ਅੰਨਾ ਬਣਾ ਕੇ ਹਸਤਨਾਪੁਰ ਤੋਂ ਮਨੀਪੁਰ, ਦ੍ਰੋਪਦੀ ਹਸਤਨਾਪੁਰ ਦਾ ਮਹਿਲ ਛੱਡ ਕੇ ਮਣੀਪੁਰ ਦੀ ਸੜਕ ਤੇ ਆ ਗਈ। ਰਾਜਾ ਉਦੋਂ ਵੀ ਅੰਨਾ ਸੀ ਤੇ ਰਾਜਾ ਹੁਣ ਵੀ ਅੰਨਾ। ਸੋ ਇਹ ਹੈ ਹਿੰਦੂਤਵਾ, ਪ੍ਰਾਚੀਨ ਗੌਰਵ, ਇਹੀ ਇਹਨਾਂ ਦੀ ਕਹਾਣੀ ਹੈ। ਅੱਜ ਦਾ ਗੌਰਵ ਵਿਸ਼ਵ ਗੁਰੂ ਦਾ ਦੇਖਣਾ ਤੇ ਇਹ ਸਾਡੇ ਸਾਹਮਣੇ ਹੈ, ਔਰ ਬਰਾਬਰ ਮਨੀਪੁਰ 'ਚ ਕੁਛ ਵੀ ਨਹੀਂ ਬਦਲਿਆ ਹੈ।
इस ਵੇਲੇ ਰਾਦਰ ਉਹ ਅੱਗ ਜਿਹੜੀ ਹੈ ਫੈਲ ਕੇ ਮਿਜ਼ੋਰਮ 'ਚ ਵੀ ਪਹੁੰਚ ਗਈ ਹੈ। ਅੱਜ ਕੁੱਕੀਆਂ ਦੇ 9 ਗਰੁੱਪਸ ਨੇ ਇੱਕ ਬੜਾ ਵੱਡਾ ਪ੍ਰੋਟੈਸਟ ਕੀਤਾ, ਹਜ਼ਾਰਾਂ ਦੀ ਗਿਣਤੀ 'ਚ ਲੋਕ ਉਹਦੇ ਸ਼ਾਮਲ ਸੀ ਕਿ ਭਾਈ ਅਸੀਂ ਸਾਡੀਆਂ ਇਹ ਮੰਗਾਂ ਨੇ ਉਹ ਮੰਗਾਂ ਨੇ। ਔਰ ਨਾਲ ਹੀ ਮੈਂ ਅੱਜ ਜਦੋਂ ਅਸੀਂ ਇਹ ਵੀ ਰਾਜਾ ਤਾਂ ਬਲਾਈਂਡ ਹੈ ਹੀ ਹੈ, ਪਾਰਲੀਮੈਂਟ ਦੇ ਵਿੱਚ ਕੀ ਚੱਲ ਰਿਹਾ ਭਾਰਤ ਦੇ ਜਾਂ ਉਹਨਾਂ ਦੇ ਕਿੰਨੇ ਲੋਕ ਕ੍ਰਿਮੀਨਲ ਨੇ, ਇਹ ਨਿਊਜ਼ ਕਿਉਂਕਿ ਸੁਪਰੀਮ ਕੋਰਟ ਦੇ ਵਿੱਚ ਇੱਕ ਕੇਸ ਦੇ ਮਾਮਲੇ 'ਚ ਐਡਵੋਕੇਟ ਵਿਜੇ ਹੰਸਾਰੀਆ ਨੇ ਜਿਹੜਾ ਐਮਿਕਸ ਕਿਊਰੀ ਹੈ ਉਸ ਟਾਪ ਕੋਰਟ ਦਾ, ਉਹਨੇ ਅੱਜ ਸਬਮਿਸ਼ਨ ਦਿੱਤੀ ਹੈ ਔਰ ਉਹਦੀ ਹੈਡਲਾਈਨ ਹੀ ਇਹ ਹੈ 44% ਲੋਕ ਸਭਾ ਮੈਂਬਰਸ, 31% of ਰਾਜ ਸਭਾ and 43% state legislatures have criminal cases। ਕਿ 44% ਮਤਲਬ ਤੁਸੀਂ ਰਫਲੀ ਰੱਖੋ ਕਿ ਹਰ ਦੂਸਰਾ ਮੈਂਬਰ ਆਫ ਪਾਰਲੀਮੈਂਟ ਜਿਹੜਾ ਹੈ ਭਾਰਤ ਦੀ ਪਾਰਲੀਮੈਂਟ ਦੇ ਵਿੱਚ ਔਰ ਹਰ ਤੀਸਰਾ ਰਾਜ ਸਭਾ ਦਾ ਮੈਂਬਰ ਜਿਹੜਾ ਹੈ ਉਸ ਦੇ ਖਿਲਾਫ ਕ੍ਰਿਮੀਨਲ ਕੇਸਿਸ ਨੇ। ਔਰ ਇਹ 44% ਲੋਕ ਸਭਾ ਮੈਂਬਰ, 31% ਰਾਜ ਸਭਾ ਮੈਂਬਰ, ਇਹਨਾਂ ਦੇ ਖਿਲਾਫ ਔਰ ਕਈਆਂ ਦੇ ਖਿਲਾਫ ਜਿਹੜੇ ਨੇ ਉਹ 2-2, 3-3 ਕੇਸ ਨੇ ਜਿਨ੍ਹਾਂ ਦੇ ਉੱਤੇ। ਔਰ ਇਹ ਰਿਪੋਰਟ ਜਿਹੜੀ ਹੈ ਐਸੋਸੀਏਸ਼ਨ ਫਾਰ ਡੈਮੋਕ੍ਰੈਟਿਕ ਰਾਈਟਸ ਨੇ ਦਿੱਤੀ ਸੀ, ਜਿਹਨੂੰ ਉਹਨਾਂ ਨੇ ਕੋਟ ਕੀਤਾ, ਡੀਟੇਲ ਹੈ ਖਬਰ ਦੀ। ਸੋ ਜਦੋਂ ਅਸੀਂ ਕਹਿੰਦੇ ਹਾਂ ਵੀ ਰਾਜਾ ਅੰਨ ਹੈ ਤੇ ਜਿਹੜੀ ਪਾਰਲੀਮੈਂਟ ਮੰਗ ਰਹੀ ਹੈ ਕਿ ਜੀ ਮੋਦੀ ਬੋਲਦਾ ਕਿਉਂ ਨਹੀਂ, ਉਹ ਕਿਉਂ ਉਹਨੇ ਜਿਹੜਾ ਉਹ ਡਰਦਾ ਹੈ, ਘਬਰਾਉਂਦਾ ਹੈ, ਸਕੇਅਰਡ ਹੈ, ਦੂਜਾ ਤੀਜਾ, ਉਹਨਾਂ 'ਚ ਵੀ ਹਰ ਦੂਸਰਾ ਬੰਦਾ ਕ੍ਰਿਮੀਨਲ ਹੈ। ਔਰ ਇਹ ਅਸੀਂ ਇਹ ਨਹੀਂ ਹੈ ਕਿ ਵੀ ਇਹ ਇਕੱਲਾ ਮਨੀਪੁਰ ਦੇ ਹਵਾਲੇ ਨਾਲ ਜਾਂ ਜਿਹੜੀਆਂ ਗੱਲਾਂ ਅਸੀਂ ਕੀਤੀਆਂ ਨੇ ਜੋ ਉਹਨਾਂ ਜਿਹੜੀਆਂ ਭਲਵਾਨ ਬੱਚੀਆਂ ਦੇ ਨਾਲ ਹੋਇਆ, ਕਿਵੇਂ ਉਹਨਾਂ ਨੂੰ ਉਹਨੂੰ ਬ੍ਰਿਜਬੋਰਨ ਨੂੰ ਉਹਨੂੰ ਪ੍ਰੋਟੈਕਟ ਕੀਤਾ, ਇੱਕ ਵੀ ਲਫ਼ਜ਼ ਇਹਨਾਂ 'ਚੋਂ ਕੋਈ ਨਹੀਂ ਬੋਲਿਆ। ਇਸ ਗੱਲ ਨੂੰ ਯਕੀਨੀ ਬਣਾਇਆ ਵੀ ਦਿੱਲੀ ਹਾਈ ਕੋਰਟ 'ਚੋਂ ਉਸ ਦੀ ਬੇਲ ਹੋ ਜਾਏ। ਸੋ ਇਹ ਇੱਕ ਘਟਨਾ ਥੋੜ੍ਹੀ ਹੈ। ਜਦ ਤੁਸੀਂ ਜਦੋਂ ਦੇਖਦੇ ਹੋ ਕਿ ਜੇ ਉਹਨਾਂ ਨੂੰ ਅੱਜ ਵੀ ਜੇ ਅਮਰੀਕਨਾਂ ਦੀ ਐਡਵਾਈਜ਼ਰੀ ਵੀ ਵਿਮੈਨ ਨੂੰ ਹੈ ਕਿ ਵੀ ਇੰਡੀਆ ਇਜ਼ ਅਨਸੇਫ ਫॉर them, ਉਹਨਾਂ ਨੂੰ ਇਹ ਐਡਵਾਈਜ਼ਰੀ ਹੈ ਕਿ ਵੀ ਮਤ ਜਾਓ ਉੱਥੇ ਇਕੱਲੇ। ਔਰ ਕੋਈ ਦਿਨ ਐਸਾ ਨਹੀਂ ਹੁੰਦਾ ਕਿ ਕਿਸੇ ਟੂਰਿਸਟ ਨਾਲ ਜਾਂ ਦੂਜੇ ਨਾਲ ਨਾ ਹੋਏ ਇਸ ਕਿਸਮ ਦਾ। ਸੋ ਇਹੀ ਇਹਨਾਂ ਦਾ ਗੌਰਵ ਹੈ, ਇਹੀ ਇਹਨਾਂ ਦਾ ਪ੍ਰਾਚੀਨ ਭਾਰਤ ਸੀ, ਇਹੀ ਇਹਨਾਂ ਦਾ ਨਵੀਨ ਭਾਰਤ ਹੈ, ਇਹੀ ਇਹਨਾਂ ਦਾ ਵਿਸ਼ਵ ਗੁਰੂ ਹੋਣਾ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਆਪਣੇ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ ਨੇ। ਸੋ ਇੱਥੇ ਲੈਣੇ ਬ੍ਰੇਕ, ਔਰ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਦੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੀ ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ TV 84 ਹੱਕ ਸੱਚ ਇਨਸਾਫ ਦੀ ਆਵਾਜ਼ ਬੁਲੰਦ ਕਰ ਰਿਹਾ ਹੈ। ਆਵਾਜ਼ ਤੁਹਾਡੇ ਪਿਆਰ ਸਦਕਾ, ਤੁਹਾਡੇ ਵਿਸ਼ਵਾਸ ਸਦਕਾ, ਤੁਹਾਡੇ ਡੋਨੇਸ਼ਨ ਸਦਕਾ ਹੀ ਹੋ ਸਕਦੀ ਹੈ। ਸੋ ਅਸੀਂ ਚਾਹਾਂਗੇ ਕਿ ਤੁਸੀਂ TV 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TV 84 ਦੇ ਨਾਮ ਤੇ ਚੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue, Long Island City, New York 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ 5166191984। ਤੁਸੀਂ ਈਮੇਲ ਵੀ ਕਰ ਸਕਦੇ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਉੱਥੇ ਲੈਣੇ ਬ੍ਰੇਕ ਵਿਊਅਰਸ, ਦੋਸਤਾਂ ਨਾਲ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ। ਟਰੱਕ ਸਰਵਿਸ ਰਾਊਟ 81 ਉੱਤੇ ਐਗਜ਼ਿਟ 235 ਤੇ ਟਰੱਕਰ ਵੀਰਾਂ ਲਈ 24 ਘੰਟੇ ਰੋਡ ਸਰਵਿਸ ਦੀ ਸੁਵਿਧਾ ਮੌਜੂਦ। ਹੈਵੀ ਡਿਊਟੀ ਰਿਪੇਅਰ, ਆਇਲ ਚੇਂਜ, ਪੁਰਾਣੇ ਅਤੇ ਨਵੇਂ ਟਾਇਰ, ਕੰਪਿਊਟਰ ਡਾਇਗਨੋਸਟਿਕ, DPF ਕਲੀਨਿੰਗ, ਬ੍ਰੇਕ ਸਰਵਿਸ ਜਾਂ ਰਸਤੇ ਵਿੱਚ ਆਈ ਹਰ ਤਰ੍ਹਾਂ ਦੀ ਰਿਪੇਅਰ ਪ੍ਰੋਫੈਸ਼ਨਲ ਟੀਮ ਵੱਲੋਂ ਕੀਤੀ ਜਾਂਦੀ ਹੈ। ਬ੍ਰੇਕਫਾਸਟ, ਲੰਚ ਅਤੇ ਡਿਨਰ ਲਈ ਪੰਜਾਬੀ ਢਾਬੇ ਦਾ ਆਨੰਦ ਵੀ ਮਾਣੋ। ਡਰਾਈਵਰ ਅਤੇ ਟਰੱਕ ਆਪਰੇਟਰ ਵੀਰ ਡਿਸਪੈਚ ਦੀ ਸਰਵਿਸ ਲਈ ਸਾਡੇ ਨਾਲ ਸੰਪਰਕ ਕਰਨ। ਸਿਗਨੇਚਰ ਟਰੱਕ ਸਰਵਿਸ 58 ਟ੍ਰਾਇੰਗਲ ਡਰਾਈਵ, ਵੇਅਰਸ ਕੇਵ, ਵਰਜੀਨੀਆ 24486। ਵਿਊਅਰਸ ਵੈਲਕਮ ਬੈਕ ਔਨ ਪ੍ਰੋਗਰਾਮ। ਸੋ ਵਿਊਅਰਸ ਦੂਸਰੇ ਸੈਗਮੈਂਟ ਦੇ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਮੋਦੀ ਭਾਰਤ ਦਾ ਪਹਿਲਾ ਪ੍ਰਧਾਨ ਮੰਤਰੀ ਹੈ ਜਿਹੜਾ ਇਜ਼ਰਾਈਲ ਦੇ ਜਿਹੜੇ ਦੌਰੇ ਤੇ ਗਿਆ। ਸੋ ਮੁਸਾਦ ਅਤੇ ਰਾਹ ਦੀਆਂ ਸਾਂਝਾਂ ਨੂੰ ਵੀ ਜੱਗ ਜਾਣਦਾ ਹੈ। ਸੋ ਇਜ਼ਰਾਈਲ ਦਾ ਜਿਹੜਾ ਪ੍ਰਧਾਨ ਮੰਤਰੀ ਨੇਤਨਯਾਹੂ ਜੁਡੀਸ਼ਰੀ ਨੂੰ ਖਤਮ ਕਰਨ ਤੇ ਲੱਗਾ ਹੋਇਆ ਤੇ ਇਹੀ ਮਾਡਲ ਮੋਦੀ ਸਰਕਾਰ ਵੱਲੋਂ ਵੀ ਅਪਣਾਇਆ ਜਾ ਰਿਹਾ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਜੁੜੇ ਰਹਿਣਾ। ਦੇਖਣ ਸੁਣ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਜਦੋਂ 6ਵੀਂ ਜਮਾਤ 'ਚ ਅੰਗਰੇਜ਼ੀ ਲੱਗਦੀ ਸੀ ਤੇ ਉਦੋਂ ਕੁਝ ਫਰੇਜ਼ ਨਵੇਂ ਤੁਹਾਨੂੰ ਯਾਦ ਕਰਵਾਏ ਜਾਂਦੇ ਸੀ ਤੁਹਾਡੇ ਅੰਗਰੇਜ਼ੀ ਟੀਚਰ ਵੱਲੋਂ। ਉਹਦੇ 'ਚ ਇੱਕ ਫਰੇਜ਼ ਸੀ, ਇਹ ਮੈਨ ਇਜ਼ ਨੋਨ ਬਾਈ ਦਾ ਕੰਪਨੀ ਹੀ ਕੀਪਸ।
ਕਿ ਜੇ ਤੁਸੀਂ ਕਿਸੇ ਬੰਦੇ ਬਾਰੇ ਜਾਣਨਾ ਹੈ ਤੇ ਉਹਦੇ ਯਾਰਾਂ ਦੋਸਤਾਂ ਬਾਰੇ ਜਾਣੋ, ਕਿਹਨਾਂ ਦੀ ਸੰਗਤ 'ਚੋਂ ਰਹਿੰਦਾ ਹੈ, ਕਿਹਨਾਂ ਦੇ ਸਾਥ 'ਚ ਰਹਿੰਦਾ ਹੈ। ਔਰ ਈਵਨ ਰੂਹਾਨੀ ਦੁਨੀਆ 'ਚ ਵੀ ਜਦੋਂ ਅਸੀਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਤੇ ਆਧਾਰਿਤ ਵੀ ਦੇਖਦੇ ਹਾਂ ਤੇ ਕੁਸੰਗ ਤੋਂ ਬਚਣ ਦੀ ਗੱਲ ਬਾਰ-ਬਾਰ ਹੈ, ਕਿਉਂਕਿ ਨਾਮ ਜਪਣ, ਰੱਬ ਦੇ ਨਾਲ ਜੁੜਨ ਦੀ ਗੱਲ ਤੋਂ ਬਾਅਦ ਜੇ ਸਭ ਤੋਂ ਜ਼ਿਆਦਾ ਐਮਫੇਸਿਸ ਹੈ ਤੇ ਉਹ ਸਤ ਸੰਗਤ ਦਾ ਹੈ। ਸਤ ਸੰਗਤ ਦਾ ਮਤਲਬ ਹੀ ਇਹ ਹੈ ਕਿ ਭਾਈ ਤੁਸੀਂ ਚੰਗੇ ਲੋਕਾਂ ਦੀ ਸੰਗਤ ਦੇ ਵਿੱਚ ਜਦੋਂ ਹੁੰਦੇ ਹੋ ਤੇ ਜਿਹੜਾ ਵੈਲਿਊ ਸਿਸਟਮ, ਜਿਹੜੀਆਂ ਕਦਰਾਂ ਕੀਮਤਾਂ ਨੂੰ ਤੁਸੀਂ ਪਰਨਾਏ ਹੁੰਦੇ ਹੋ, ਉਹ ਹੋਰ ਵੀ ਮਜ਼ਬੂਤ ਹੁੰਦੀਆਂ ਨੇ। ਔਰ ਕਬੀਰ ਸਾਹਿਬ ਨੇ ਤਾਂ ਬਹੁਤ ਸਖਤ ਸ਼ਬਦਾਵਲੀ ਦੇ ਵਿੱਚ ਇੱਥੋਂ ਤੱਕ ਫਰਮਾਇਆ ਕਿ ਸਾਕਤ ਸੰਗ ਨਾ ਕੀਚੀਐ ਦੂਰੈ ਜਾਈਐ ਭਾਗ, ਕਿ ਸਾਕਤ ਜਿਹੜਾ ਸ਼ਕਤੀ ਦਾ, ਪੈਸੇ ਦਾ, ਦੁਨੀਆਦਾਰੀ ਦਾ ਪੁਜਾਰੀ ਹੈ, ਐਸ਼ੋ ਇਸ਼ਰਤ ਦਾ ਪੁਜਾਰੀ ਹੈ, ਉਸ ਦੇ ਕਦੇ ਨੇੜੇ ਵੀ ਨਾ ਲੱਗੋ। ਸੰਗ ਤਾਂ ਦੂਰ ਦੀ ਗੱਲ, ਉਹਨੂੰ ਦੇਖਦਿਆਂ ਹੀ ਦੂਰੋਂ ਜਿਹੜਾ ਹੈ ਉਹ ਭੱਜ ਜਾਓ। ਔਰ ਅਸੀਂ ਤਾਂ ਦੋ ਵੇਲੇ ਦੀ ਅਰਦਾਸ ਦੇ ਵਿੱਚ ਅਕਾਲ ਪੁਰਖ ਤੋਂ ਇਹ ਮੰਗਦੇ ਕਿ ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚਿਤਾਵੇ, ਕਿ ਭਾਈ ਜਿਨ੍ਹਾਂ ਦੀ ਸੰਗਤ ਚੋਂ ਤੇਰੀ ਯਾਦ ਆਏ, ਸਾਡਾ ਫੇਥ, ਸਾਡਾ ਈਮਾਨ ਹੋਰ ਵੀ ਮਜ਼ਬੂਤ ਹੋਵੇ। ਹੁਣ ਜੇ ਇਹ ਰੂਹਾਨੀ ਦੁਨੀਆ ਦੇ ਵਿੱਚ ਸੱਚ ਹੈ ਤੇ ਜ਼ਾਹਰ ਹੈ ਕਿ ਪੋਲੀਟੀਕਲ ਫੀਲਡ 'ਚ ਵਿਚਰਦਿਆਂ ਵੀ ਆੜੀ ਤੁਹਾਡਾ ਉਹੀ ਬਣੇਗਾ, ਉਸ ਦੇ ਹੀ ਤੁਸੀਂ ਜ਼ਿਆਦਾ ਨੇੜੇ ਲੱਗੋਗੇ ਜਾਂ ਉਹਦੇ ਨਾਲ ਹੀ ਤੁਸੀਂ ਕੰਫਰਟੇਬਲ ਹੋਵੋਗੇ ਜਿਹੜਾ ਤੁਹਾਡੇ ਵਰਗੀਆਂ ਆਦਤਾਂ ਵਰਗਾ ਹੈ, ਤੁਹਾਡੇ ਵਰਗੇ ਪ੍ਰਭਾਵ ਵਾਲਾ ਹੈ। ਔਰ ਇਸ ਦੇ ਵਿੱਚ ਇਹਦੇ 'ਚ ਵੀ ਕੋਈ ਸ਼ੱਕ ਨਹੀਂ ਹੈ ਕਿ ਇਸ ਵੇਲੇ ਦੁਨੀਆ ਦੇ ਵਿੱਚ ਜਿਹੜੇ ਰਾਈਟ ਵਿੰਗਰ ਜਿਨ੍ਹਾਂ ਨੂੰ ਕਿਹਾ ਜਾਂਦਾ ਹੈ, ਜਾਂ ਇੱਕ ਕੱਟੜਵਾਦ ਜਿਹੜਾ ਕਿਤੇ ਨੈਸ਼ਨਲਿਜ਼ਮ ਨਾਲ ਜੁੜਿਆ ਹੋਇਆ ਹੈ, ਕਿਤੇ ਮਜ਼ਹਬ ਨਾਲ ਜੁੜਿਆ ਹੋਇਆ ਹੈ, ਕਿਤੇ ਨਸਲ ਨਾਲ ਜੁੜਿਆ ਹੋਇਆ ਹੈ, ਉਹ ਉਹਨਾਂ ਦਾ ਵਾਧਾ ਹੈ। ਈਵਨ ਸਪੇਨ ਦੀਆਂ ਚੋਣਾਂ ਦੇ ਵਿੱਚ ਵੀ ਜਿਹੜੀ ਐਕਸਟ੍ਰੀਮ ਰਾਈਟ ਪਾਰਟੀ ਆਲਮੋਸਟ ਮੈਜੋਰਟੀ ਦੇ ਨੇੜੇ ਪਹੁੰਚੀ। ਔਰ ਅਮਰੀਕਾ 'ਚ ਵੀ ਅਸੀਂ ਦੇਖਿਆ ਕਿ ਟਰੰਪ ਦੇ ਆਉਣ ਤੋਂ ਬਾਅਦ ਜਿਹੜਾ ਟਰੰਪ ਦਾ ਆਉਣਾ ਵੀ ਉਸ ਸੈਕਸ਼ਨ ਦੀ ਜਿੱਤ ਸੀ, ਪਰ ਕਿਸ ਕਿਸਮ ਦਾ ਮਾਹੌਲ ਸਿਰਜਿਆ ਗਿਆ ਔਰ ਇਹੀ ਪ੍ਰਭਾਵ ਅਸੀਂ ਹੋਰ ਥਾਵਾਂ ਤੇ ਵੀ ਦੇਖ ਰਹੇ। ਲੇਕਿਨ ਇਹ ਵੀ ਜਦੋਂ ਅਸੀਂ ਕੁਝ ਜਿਨ੍ਹਾਂ ਨੂੰ ਕੰਬੀਨੇਸ਼ਨਸ ਨੂੰ ਅਸੀਂ ਸਮਝਣ ਦੀ ਕੋਸ਼ਿਸ਼ ਕਰਦੇ ਹਾਂ ਕਿ ਵੀ ਜਿਹੜੇ ਇੱਕ ਦੂਸਰੇ ਦੇ ਵਿਚਾਰਾਂ ਦੇ ਨਾਲ ਸਹਿਮਤ ਹੁੰਦੇ ਨੇ, ਉਹਨਾਂ ਦਾ ਨੇੜੇ ਆਣਾ ਸਮਝ ਆ ਸਕਦਾ ਆਈਡੀਓਲੋਜੀਕਲੀ। ਜੇ 57 ਇਸਲਾਮਿਕ ਮੁਲਕ ਨੇ, ਇਸਲਾਮ ਦੇ ਨਾਲ ਮੰਨਣ ਵਾਲੇ ਨੇ, ਭਾਵੇਂ ਉਹਨਾਂ ਦਾ ਕਿਤੇ ਸ਼ੇਖਡਮ ਮਾਡਲ ਹੈ, ਕਿਤੇ ਪਾਕਿਸਤਾਨ ਵਰਗਾ ਮਾਡਲ ਹੈ, ਕਿਤੇ ਮਲੇਸ਼ੀਆ ਮਾਡਲ ਹੈ ਔਰ ਕਿਤੇ ਟਰਕੀ ਮਾਡਲ ਹੈ, ਲੇਕਿਨ ਇੱਕ ਬਾਈਂਡਿੰਗ ਪਾਰਟ ਤਾਂ ਹੈ ਕਿ ਭਾਈ ਇਸਲਾਮ 'ਚ ਯਕੀਨ ਰੱਖਣ ਵਾਲੇ ਨੇ। ਇਸੇ ਤਰ੍ਹਾਂ ਜਦੋਂ ਡੈਮੋਕ੍ਰੇਸੀਜ਼ ਦੀ ਗੱਲ ਹੁੰਦੀ ਹੈ ਤੇ ਇਹ ਜਿਹੜਾ ਯੂਰਪ ਹੈ, ਖਾਸ ਤੌਰ ਤੇ ਵੈਸਟਰਨ ਯੂਰਪ ਦੇ ਵਿੱਚ, ਹੁਣ ਤਾਂ ਯੂਰਪ ਦਾ ਵੱਡਾ ਹਿੱਸਾ, ਉਹਦੇ ਨਾਲ ਅਮਰੀਕਾ ਆਪਣੀ ਸਾਂਝ ਮਹਿਸੂਸ ਕਰਦਾ ਹੈ ਕਿਉਂਕਿ ਜੇ ਅਸੀਂ ਡੈਮੋਕ੍ਰੇਸੀ। ਹੁਣ ਭਾਰਤ ਦਾ ਇੱਕ ਪਾਸੇ ਡੈਮੋਕ੍ਰੇਸੀ ਦਾ ਆਪਣਾ ਉਹ ਜਿਹੜਾ ਚੋਗਾ ਉਹਨਾਂ ਨੇ ਪਾਇਆ ਹੋਇਆ, ਉਹ ਪਾ ਕੇ ਆ ਕੇ ਅਮਰੀਕਾ ਦੇ ਨਾਲ ਆਪਣੀਆਂ ਯਾਰੀਆਂ ਔਰ ਆਪਣਾ ਜਿਹੜਾ ਉਹ ਸੌਦੇਬਾਜ਼ੀਆਂ ਅਮਰੀਕਨਾਂ ਦੇ ਨਾਲ ਕਰਦੇ ਨੇ ਕਿ ਜੀ ਅਸੀਂ ਡੈਮੋਕ੍ਰੇਸੀ ਹੈ। ਦੂਸਰਾ ਹੁਣ ਇਜ਼ਰਾਈਲ, ਬੇਸ਼ੱਕ ਅਸੀਂ ਜਦੋਂ ਯਹੂਦੀਆਂ ਦੀ ਪਰਸੀਕਿਊਸ਼ਨ ਦੀ ਗੱਲ ਕਰਦੇ ਹਾਂ, 6 ਮਿਲੀਅਨ ਯਹੂਦੀਆਂ ਦਾ ਮਾਰਿਆ ਜਾਣਾ, ਸੈਂਕੜਿਆਂ ਸਾਲਾਂ ਤੋਂ ਉਹਨਾਂ ਦਾ ਬੇਵਤਨੇ ਹੋਣਾ, ਤੇ ਅਸੀਂ ਹਮੇਸ਼ਾ ਹੀ ਜਿਹਦੇ ਨਾਲ ਵੀ ਧੱਕਾ ਹੁੰਦਾ ਹੈ ਜਾਂ ਉਸ ਦੀ ਗੱਲ ਕਰਦੇ ਹਾਂ। ਫਿਰ ਅੱਜ ਜੋ ਇਜ਼ਰਾਈਲ ਫਲਸਤੀਨੀਆਂ ਨਾਲ ਕਰਦਾ, ਉਸ ਮਾਮਲੇ 'ਚ ਅਸੀਂ ਹਮੇਸ਼ਾ ਫਲਸਤੀਨੀਆਂ ਦੇ ਹੱਕ ਦੀ ਗੱਲ ਕਰਦੇ ਹਾਂ ਕਿ ਭਾਈ ਉਹਨਾਂ ਨੂੰ ਵੀ ਹੱਕ ਹੈ ਕਿ ਉਹਨਾਂ ਦਾ ਮੁਲਕ ਹੈ ਕਿ ਉਹ ਐਜ਼ ਏ ਇੰਡੀਪੈਂਡੈਂਟ ਵਾਇਬਲ ਕੰਟਰੀ, ਜਿਹਨੂੰ 2 ਸਟੇਟ ਫਾਰਮੂਲਾ ਕਿਹਾ ਜਾਂਦਾ ਹੈ ਕਿ ਵੀ ਉਹ ਉਹਨਾਂ ਨੂੰ ਮੁਲਕ ਹੋਣਾ ਚਾਹੀਦਾ ਉਹਨਾਂ ਦਾ, ਜਿਸ ਪ੍ਰਤੀ ਨਾ ਅਮਰੀਕਾ ਸੀਰੀਅਸ ਹੈ ਨਾ ਵੈਸਟਰਨ ਵਰਲਡ ਹੈ, ਹਮਦਰਦੀ ਜ਼ਰੂਰ ਕਰਦੇ ਨੇ। ਜੇ ਇਵੇਂ ਨਾ ਹੁੰਦਾ ਤੇ ਫਿਰ ਪਿਛਲੇ ਆਲਮੋਸਟ ਇਹਨਾਂ ਸਾਰੇ ਸਾਲਾਂ ਦੇ ਵਿੱਚ 73-74 ਸਾਲਾਂ 'ਚ ਉਹ ਜਿਵੇਂ ਵੈਸਟ ਬੈਂਕ ਔਰ ਗਾਜ਼ਾ ਦੇ ਵਿੱਚ ਰੁਲ ਰਹੇ ਨੇ, ਉਸ ਕਿਸਮ ਦਾ ਹਾਲ ਨਾ ਹੁੰਦਾ। ਇਹਦੇ ਬਾਵਜੂਦ ਇਜ਼ਰਾਈਲ ਦੀ ਪੈਟਰਨੇਜ ਅਮਰੀਕਾ ਤਾਂ ਕਰਦਾ ਹੀ ਕਰਦਾ, ਪਰ ਐਟ ਟਾਈਮਸ ਜਦੋਂ ਅਸੀਂ ਦੇਖਦੇ ਹਾਂ ਕਿ ਇਜ਼ਰਾਈਲ ਦਾ ਆਪਣਾ ਡੈਮੋਕ੍ਰੇਸੀ ਦਾ ਕੀ ਮਾਡਲ ਹੈ। ਹੁਣ ਇਜ਼ਰਾਈਲ ਦੇ ਵਿੱਚ 15 ਤੋਂ 20% ਆਬਾਦੀ ਜਿਹੜੀ ਹੈ ਉਹ ਅਰਬਾਂ ਦੀ ਹੈ, ਮੁਸਲਮਾਨਾਂ ਦੀ, ਅਰਬ ਮੁਸਲਮਾਨ ਨੇ। ਉਹ ਫੌਜ 'ਚ ਨਹੀਂ ਜਾ ਸਕਦੇ, ਉਹਨਾਂ ਦੇ ਉੱਤੇ ਹੋਰ ਵੀ ਜਿਹੜੀਆਂ ਨੇ ਅੱਗੋਂ ਵੀ
ਉਹਨਾਂ ਨੂੰ ਰੈਸਟ੍ਰਿਕਟ ਕਰਨ ਦੀ ਲਾਈਨ ਹੈ। ਪਰ ਉਹਨਾਂ ਦਾ ਆਪਣਾ ਢਾਂਚਾ ਤਾਂ ਉਹਨਾਂ ਨੇ ਇਸ ਕਿਸਮ ਦਾ ਰੱਖਿਆ ਹੋਇਆ ਸੀ, ਜੁਡੀਸ਼ਰੀ ਜਿਸ ਨੂੰ ਜਿਹੜੀ ਜਵਾਬਦੇਹ ਬਣਾਉਂਦੀ ਹੈ ਹਕੂਮਤ ਨੂੰ ਵੀ ਔਰ ਦੂਸਰੇ। ਇਸੇ ਤਰ੍ਹਾਂ ਹੋਰ ਜਿਹੜੇ ਕੁਝ ਸਿੰਪਟਮਸ ਨੇ ਡੈਮੋਕ੍ਰੇਸੀ ਦੇ ਜਾਂ ਜਮਹੂਰੀਅਤ ਦੇ, ਉਹ ਇਜ਼ਰਾਈਲ 'ਚ ਸੀ। ਹੁਣ ਇਸ ਵੇਲੇ ਦੋਨੋਂ ਹੀ ਮੁਲਕਾਂ 'ਚ ਜਿਵੇਂ ਤੁਸੀਂ ਕਿਹਾ ਵੀ ਬੇਸ਼ੱਕ ਇਜ਼ਰਾਈਲ ਦੇ ਨਾਲ ਡਿਪਲੋਮੈਟਿਕ ਰਿਲੇਸ਼ਨ 1991 ਦੇ ਵਿੱਚ ਨਰਸਿਮਹਾ ਰਾਓ ਦੀ ਹਕੂਮਤ ਵੇਲੇ ਬਣੇ, ਜਦੋਂ ਉਹਨਾਂ ਦਾ ਦਫ਼ਤਰ ਚਾਰਜ ਅਫੇਅਰ ਖੁੱਲ੍ਹਿਆ, ਕਿਉਂਕਿ ਨਹਿਰੂ ਤੋਂ ਲੈ ਕੇ ਇੰਦਰਾ ਗਾਂਧੀ ਤੱਕ ਜਾਂ ਰਾਜੀਵ ਗਾਂਧੀ ਤੱਕ ਉਹ ਫਲਸਤੀਨੀਆਂ ਦੀ ਹਮਾਇਤ ਜਾਂ ਭਾਰਤ ਦੇ ਮੁਸਲਮਾਨਾਂ ਦੀਆਂ ਵੋਟਾਂ ਨੂੰ ਦੇਖਦੇ ਆ, ਇਜ਼ਰਾਈਲ ਨੂੰ ਉਹਨਾਂ ਨੇ ਕਦੇ ਮਾਨਤਾ ਨਹੀਂ ਸੀ ਦਿੱਤੀ। ਲੇਕਿਨ ਮੋਦੀ ਦੇ ਪਹੁੰਚਦਿਆਂ ਤੱਕ ਤੇ ਇਹ ਰਿਲੇਸ਼ਨਸ਼ਿਪ ਇਸ ਹੱਦ ਤੱਕ ਪਹੁੰਚ ਗਈ ਕਿ ਮੋਦੀ ਪਹਿਲਾ ਪ੍ਰਾਈਮ ਮਿਨਿਸਟਰ ਵੀ ਬਣਿਆ ਜਿਹੜਾ ਇਜ਼ਰਾਈਲ ਦੇ ਦੌਰੇ ਤੇ ਗਿਆ, 5-6 ਬਿਲੀਅਨ ਡਾਲਰ ਦੇ ਹਥਿਆਰ ਵੀ ਲੈ ਰਿਹਾ। ਔਰ ਅਸੀਂ ਇਹ ਵੀ ਜ਼ਿਕਰ ਕੀਤਾ ਸੀ ਕਿ ਮੋਸਾਦ ਔਰ ਰਾਹ ਦੀਆਂ ਉਹ ਸਾਂਝਾਂ ਨੇ ਜਿਹਦੇ ਥੱਲੇ ਈਵਨ ਪੈਗਾਸਸ ਵਰਗਾ ਸਪਾਈ ਵੇ ਜਿਹੜਾ ਉਹ ਉਹਨਾਂ ਨੇ ਭਾਰਤ ਨੂੰ ਦਿੱਤਾ ਹੈ। ਔਰ ਇਹ ਜਿਹੜਾ ਇਹਨਾਂ ਨੇ ਕੋਲਡ ਬਲੱਡਡ ਮਰਡਰ ਸਿੱਖਾਂ ਦੇ ਕਰਨੇ ਸ਼ੁਰੂ ਕੀਤੇ ਨੇ ਲਾਹੌਰ, ਇੰਗਲੈਂਡ ਔਰ ਸਰੀ ਦੇ ਵਿੱਚ, ਇਹ ਮੋਸਾਦ ਮਾਡਲ ਹੈ। ਹੁਣ ਜਿਹੜਾ ਇਜ਼ਰਾਈਲ ਦੇ ਵਿੱਚ ਖਾਸ ਤੌਰ ਤੇ ਨੇਤਨਯਾਹੂ, ਜਿਹਨੂੰ ਬੀਬੀ ਵੀ ਕਿਹਾ ਜਾਂਦਾ ਹੈ, ਉਹਦਾ ਨਿਕਨੇਮ ਹੈ, ਉਹ ਪੂਰੀ ਤਰ੍ਹਾਂ ਉਸੇ ਤਰ੍ਹਾਂ ਦਾ ਹੀ ਉਹ ਨਾਰਸਿਸਿਸਟ ਹੈ, ਡਿਕਟੇਟੋਰੀਅਲ ਹੈ ਜਿਉਂ ਦਾ ਮੋਦੀ ਹੈ। ਇਹਨਾਂ ਦੀ ਕੈਮਿਸਟਰੀ ਵੀ ਆਪਸ 'ਚ ਬੜੀ ਮਿਲਦੀ ਹੈ ਔਰ ਦੋਨਾਂ ਨੂੰ ਇਹ ਨਜ਼ਰ ਆਉਂਦਾ। ਹੁਣ ਨੇਤਨਯਾਹੂ ਖੁਦ ਕਾਫੀ ਕਰਪਸ਼ਨ ਦੇ ਕੇਸਿਸ 'ਚ ਫਸਿਆ ਹੋਇਆ ਹੈ, ਸੁਪਰੀਮ ਕੋਰਟ 'ਚ ਉਸ ਦੇ ਖਿਲਾਫ ਆਲਮੋਸਟ ਫੈਸਲੇ ਹੁੰਦੇ ਹੁੰਦੇ ਰੁਕ ਜਾਂਦੇ ਨੇ। ਪਰ ਇਸ ਵੇਲੇ ਜਿਹੜੀ ਇਜ਼ਰਾਈਲ ਦੇ ਵਿੱਚ ਹਕੂਮਤ ਉਹਨਾਂ ਨੇ ਬਣਾਈ ਹੈ ਰਾਈਟ ਵਿੰਗਰ ਪਾਰਟੀਜ਼ ਦੇ ਨਾਲ ਮਿਲ ਕੇ, ਉਹਨਾਂ ਦੀ ਮੈਜੋਰਿਟੀ ਹੈ। ਹੁਣ ਇਜ਼ਰਾਈਲ ਦੀ ਪਾਰਲੀਮੈਂਟ ਨੇ ਆਲਮੋਸਟ ਉਹ ਕਾਨੂੰਨ ਪਾਸ ਕਰ ਦਿੱਤਾ ਹੈ। ਹਾਲਾਂਕਿ ਜਦੋਂ ਇਹ ਪਹਿਲਾਂ ਵੀ ਬਿੱਲ ਵੀ ਲਿਆਂਦਾ, ਇਜ਼ਰਾਈਲ 'ਚ ਬਹੁਤ ਵੱਡੀ ਗਿਣਤੀ ਦੇ ਵਿੱਚ ਲੋਕ ਸੜਕਾਂ ਦੇ ਉੱਤੇ ਉਤਰੇ। ਉਹਨਾਂ ਦੀ ਹੁਣ ਇਜ਼ਰਾਈਲ ਦੇ ਵਿੱਚ ਸ਼ਾਇਦ ਹਰ ਇਜ਼ਰਾਈਲੀ ਬੰਦੇ ਲਈ 5 ਸਾਲ ਦੀ ਟ੍ਰੇਨਿੰਗ, ਔਰਤ ਦੇ ਲਈ 3 ਸਾਲ ਦੀ ਜ਼ਰੂਰੀ ਹੈ, ਮਿਲਟਰੀ ਉਹਨਾਂ ਦੀ ਟ੍ਰੇਨਿੰਗ ਹੁੰਦੀ ਹੈ। ਔਰ ਰਿਜ਼ਰਵੇਸ਼ਨਿਸਟ ਜਿਹੜੇ ਨੇ ਉਹਨਾਂ 'ਚੋਂ ਨਿਕਲ ਉਹ ਸੜਕਾਂ ਦੇ ਉੱਤੇ ਉਤਰੇ। ਸਰਵਿੰਗ ਉਹਨਾਂ ਦੇ ਕਈ, ਉਹਨਾਂ ਨੇ ਕਿਹਾ ਜੀ ਅਸੀਂ ਸਰਵ ਨਹੀਂ ਕਰਾਂਗੇ ਫੌਜ। ਇਹਦੇ ਬਾਵਜੂਦ ਕਿਉਂਕਿ ਨੇਤਨਯਾਹੂ ਨੂੰ ਵੀ ਪਤਾ ਹੈ ਕਿ ਜਦੋਂ ਤੱਕ ਜੁਡੀਸ਼ਰੀ ਕਾਇਮ ਹੈ, ਕਿਉਂਕਿ ਜੁਡੀਸ਼ਰੀ ਕਾਨੂੰਨ ਤਾਂ ਨਹੀਂ ਬਣਾਉਂਦੀ, ਕਾਨੂੰਨ ਤਾਂ ਪਾਰਲੀਮੈਂਟ ਬਣਾਉਂਦੀ ਹੈ। ਇਜ਼ਰਾਈਲ ਦੀ ਕਨੈਸੈਟ ਉਹਨੂੰ ਕਹਿੰਦੇ ਨੇ ਉਹਨਾਂ ਦੀ ਹਿਬਰੂ ਜ਼ਬਾਨ ਦੇ ਵਿੱਚ। ਲੇਕਿਨ ਜਿਹੜਾ ਕਾਨੂੰਨ ਬਣਾਇਆ ਹੈ ਉਹ ਐਜ਼ ਪਰ ਆਈਨ ਜਾਂ ਕਨਸਟੀਟਿਊਸ਼ਨ ਹੈ ਕਿ ਨਹੀਂ, ਉਹ ਜੁਡੀਸ਼ਰੀ ਨੇ ਫੈਸਲਾ ਕਰਨਾ। ਸੋ ਉਹਨਾਂ ਦਾ ਵੀ ਨਾ ਰਹੇ ਬਾਂਸ ਨਾ ਵਜੇ ਬੰਸਰੀ, ਕਾਨੂੰਨ ਤੁਸੀਂ ਇਸ ਕਿਸਮ ਦਾ ਬਣਾ ਦਿਓ ਕਿ ਜੁਡੀਸ਼ਰੀ ਨੂੰ ਪਾਰਲੀਮੈਂਟ ਵੱਲੋਂ ਬਣਾਏ ਕਾਨੂੰਨ ਦੇ ਉੱਤੇ ਨਜ਼ਰਸਾਨੀ ਕਰਨ ਦਾ ਹੱਕ ਹੀ ਨਾ ਹੋਏ। ਉਹ ਕਾਨੂੰਨ ਨੇ ਪਾਸ ਕਰਵਾ ਲਿਆ ਕਿਉਂਕਿ ਉਹਦੇ ਥੱਲੇ ਇੱਕ ਤਾਂ ਆਪਣੀ ਜਾਨ ਛੁਡਾਉਣਾ ਚਾਹੁੰਦਾ, ਦੂਸਰਾ ਫਿਊਚਰ ਦੇ ਵਿੱਚ ਇਹ ਜਦੋਂ ਵੀ ਅਸੀਂ ਡਿਕਟੇਟਰਸ਼ਿਪਸ ਦੇਖਦੇ ਹਾਂ, ਅਥੋਰੀਟੇਰੀਅਨ ਪਾਵਰਸ ਇਵੇਂ ਹੀ ਹੁੰਦਾ ਕਿ ਵੀ ਉਹ ਮੀਡੀਆ ਨੂੰ ਕੰਟਰੋਲ ਕਰਦੀਆਂ, ਉਹ ਲੋਕਾਂ ਦੀ ਆਪਣੀ ਵੌਇਸ ਆਫ ਡਾਇਸੈਂਟ ਨੂੰ ਕੰਟਰੋਲ ਕਰਦੀਆਂ, ਤੇ ਜੁਡੀਸ਼ਰੀ ਜਿਹੜਾ ਉਹ ਫਾਈਨਲ ਸਟੈਪ ਹੁੰਦਾ ਹੈ। ਹੁਣ ਇਹ ਇਸ ਵੇਲੇ ਜਦੋਂ ਅਸੀਂ ਗੱਲ ਕਰ ਰਹੇ ਹਾਂ, ਲੱਖਾਂ ਦੀ ਗਿਣਤੀ ਦੇ ਵਿੱਚ ਜਿਹੜੀ ਇਜ਼ਰਾਈਲ ਜੁਡੀਸ਼ੀਅਲ ਰਿਫਾਰਮ, ਕਰਾਊਡਸ ਕਨਫਰੰਟ ਪੁਲਿਸ ਐਜ਼ ਕੀ ਲਾਅ ਪਾਸਡ, ਔਰ ਇਜ਼ਰਾਈਲੀ ਪੁਲਿਸ ਕਲੈਸ਼ਡ ਵਿਦ ਕਰਾਊਡਸ ਆਫ ਪ੍ਰੋਟੈਸਟਰਸ ਐਟ ਨਾਈਟ ਆਫਟਰ ਪਾਰਲੀਮੈਂਟ ਅਡਾਪਟਡ ਏ ਹਾਈਲੀ ਕੰਟਰੋਵਰਸ਼ੀਅਲ ਲਾਅ ਟੂ ਲਿਮਿਟ ਦਾ ਸੁਪਰੀਮ ਕੋਰਟਸ ਪਾਵਰਸ। ਪੂਰੀ ਖਬਰ ਹੈ। ਔਰ ਇਹ ਇਜ਼ਰਾਈਲ ਦੇ ਵਿੱਚ ਇਸ ਵੇਲੇ ਉਹਨਾਂ ਦੀ ਇਕੋਨਮੀ ਵੀ ਸਫਰ ਕਰ ਰਹੀ ਹੈ, ਪਰ ਨੇਤਨਯਾਹੂ ਔਰ ਉਸ ਦੀਆਂ ਧਿਰਾਂ ਬਜ਼ਿੱਦ ਨੇ ਕਿਉਂਕਿ ਪਾਵਰ ਨੂੰ ਆਪਣੇ ਹੱਥ 'ਚ ਲੈਣ ਦੀ ਲਾਈਨ ਹੈ ਔਰ ਜੁਡੀਸ਼ਰੀ ਦਾ ਸਿਰ ਕਲਮ ਕਰਨ ਦੀ ਲਾਈਨ। ਹੁਣ ਇੱਕ ਪਾਸੇ ਇਹ ਖਬਰ ਹੈ, ਹੁਣ ਦੂਸਰੇ ਪਾਸੇ ਅਸੀਂ ਪਿਛਲੇ ਦਿਨਾਂ ਤੋਂ ਦੇਖ ਰਹੇ ਹਾਂ ਜਿੰਨੇ ਉਹਨਾਂ ਦੇ ਯੂਟਿਊਬਰ ਜਾਂ ਥੋੜੇ ਬਹੁਤ ਇੰਡੀਪੈਂਡੈਂਟ ਨੇ, ਕਿਉਂਕਿ ਮਨੀਪੁਰ ਦਾ ਮੁੱਦਾ ਵੀ ਸੈਂਟਰਲ ਮੁੱਦਾ ਤਾਂ ਬਣਿਆ ਜਾਂ ਪਾਰਲੀਮੈਂਟ ਦੇ ਵਿੱਚ ਅਮਿਤ ਸ਼ਾਹ ਜਾਂ ਦੂਜਿਆਂ ਨੂੰ ਇਸ ਲਈ ਬੋਲਣਾ ਪੈ ਰਿਹਾ ਕਿ ਸੁਪਰੀਮ ਕੋਰਟ ਦੇ ਚੀਫ ਜਸਟਿਸ ਚੰਦਰਚੂੜ ਜਿਹੜਾ ਹੈ, ਰਿਲੇਟਿਵਲੀ ਲੱਗਦਾ ਹੈ ਕਿ ਬਈ ਉਹਦੀ ਬੋਲਡ ਆਵਾਜ਼ ਹੈ, ਉਹਨੇ ਸੂ ਮੋਟੋ ਨੋਟਿਸ ਲਿਆ ਇਹਦਾ। ਉਹਨਾਂ ਨੇ ਕਿਹਾ ਜੀ ਤੁਸੀਂ ਲਾਅ, ਅਦਰਵਾਈਜ਼ ਅਸੀਂ ਖੁਦ ਕਾਰਵਾਈ ਕਰਾਂਗੇ। ਕਸ਼ਮੀਰ ਦੀ ਜਿਹੜੀ ਆਰਟੀਕਲ 370 ਨੂੰ ਐਬਰੋਗੇਟ ਕੀਤਾ, ਉਹਦੀਆਂ 2 ਦਰਜਨ ਦੇ ਕਰੀਬ ਪੈਟੀਸ਼ਨਸ ਦੇ ਉੱਤੇ ਸੁਣਵਾਈ ਜਿਹੜੀ ਆ ਉਹ ਤੇਜ਼ੀ ਨਾਲ ਚੱਲ ਰਹੀ ਹੈ। ਕੁਝ ਹੋਰ ਮੁੱਦਿਆਂ ਦੇ ਉੱਤੇ ਵੀ ਜਿਹੜਾ ਹੈ ਰਾਹੁਲ ਗਾਂਧੀ ਦੀ ਜਿਹੜੀ ਮੈਂਬਰਸ਼ਿਪ ਕੈਂਸਲ ਕੀਤੀ ਹੈ ਉਹਦਾ ਕੇਸ ਵੀ ਸੁਪਰੀਮ ਕੋਰਟ ਦੇ ਸਾਹਮਣੇ। ਕੁਝ ਮਾਮਲਿਆਂ ਦੇ ਵਿੱਚ ਹੋਰ ਵੀ ਉਹਦਾ ਜਿਹੜਾ ਗਿਆਨ ਵਿਆਪੀ ਮਸੀਤ ਜਿਹਦਾ, ਕਿਉਂਕਿ ਸਟੇਟ ਲੈਵਲ ਦੇ ਉੱਤੇ ਹਾਈ ਕੋਰਟਾਂ 'ਚ ਖਾਸ ਤੌਰ ਤੇ ਗੁਜਰਾਤ ਔਰ ਯੂਪੀ ਦੇ ਹਾਈ ਕੋਰਟ ਉਹ ਤਾਂ
ਹਿੰਦੂ ਤਵੀਆਂ ਨੇ ਕੰਟਰੋਲ ਕਰ ਲਏ ਹੋਏ ਨੇ ਪੂਰੀ ਤਰ੍ਹਾਂ ਔਰ ਉੱਥੋਂ ਦਾ ਫੈਸਲੇ ਆਪਣੀ ਮਰਜ਼ੀ ਦੇ ਲਿਆ ਰਹੇ ਨੇ। ਗਿਆਨ ਵਿਆਪੀ ਮਸਜਿਦ ਦੇ ਮਾਮਲੇ 'ਚ ਆ ਗਿਆ ਹੈ ਕਿ ਜੀ ਸਾਇੰਟੀਫਿਕ ਸਰਵੇ ਕਰਾਓ ਕਿ ਉਹਨਾਂ ਦਾ ਜਿਹੜਾ ਉਹ ਕਦੇ ਮੰਦਰ ਸੀ ਕਿ ਨਹੀਂ। ਸੋ ਸੁਪਰੀਮ ਕੋਰਟ ਨੂੰ ਇਹਨਾਂ ਨੇ ਕਿਵੇਂ, ਔਰ ਇਹ ਜਿਹੜਾ ਮੀਡੀਆ 'ਚ ਚੱਲ ਰਿਹਾ ਵੀ ਇਸ ਵੇਲੇ ਚੰਦਰਚੂੜ ਸਭ ਤੋਂ ਜ਼ਿਆਦਾ ਟ੍ਰੋਲਰਸ ਦੇ ਨਿਸ਼ਾਨੇ ਦੇ ਉੱਤੇ ਹੈ। ਹਿੰਦੂਤਵੀ ਮੀਡੀਆ ਔਰ ਦੂਜਾ ਉਹਨੂੰ ਜਿਹੜਾ ਹੈ ਉਹ ਪੂਰੀ ਤਰ੍ਹਾਂ ਡਿਮੋਨਾਈਜ਼ ਕਰ ਰਿਹਾ। ਮੈਨੂੰ ਕੋਈ ਹੈਰਾਨੀ ਨਹੀਂ ਹੋਏਗੀ ਕਿ ਜਿਵੇਂ ਜਸਟਿਸ ਲੋਇਆ ਸੁਪਰੀਮ ਕੋਰਟ ਦਾ, ਜਿਹੜਾ ਅਮਿਤ ਸ਼ਾਹ ਦਾ ਕੀ ਰੋਲ ਸੀ 2002 ਚ ਉਹਦੀ ਸਪੈਸ਼ਲ ਕੋਰਟ ਦੀ ਹੀਅਰਿੰਗ ਕਰ ਰਿਹਾ ਸੀ, ਤੇ ਜਦੋਂ ਬੰਬੇ ਕੇ ਕਿੱਥੇ ਪਹੁੰਚਦਾ ਹੀਅਰਿੰਗ ਦੇ ਲਈ ਤੇ ਉਹਦੀ ਲਾਸ਼ ਹੀ ਉੱਥੋਂ ਮਿਲਦੀ ਹੈ ਕਿ ਜੀ ਹਾਰਟ ਅਟੈਕ ਹੋ ਗਿਆ, ਕਾਹਲੀ ਚ ਉਹਨੂੰ ਫੂਕ ਦਿੱਤਾ ਜਾਂਦਾ। ਮੈਨੂੰ ਕੋਈ ਹੈਰਾਨੀ ਨਹੀਂ ਹੋਏਗੀ ਕਿ ਈਵਨ ਜਿਹੜੇ ਚੰਦਰਚੂੜ ਜਾਂ ਕੋਈ ਹੋਰ ਇੱਕ ਦੋ ਜਿਹੜੇ ਜੱਜ ਇਹਨਾਂ ਨੂੰ ਲੱਗਦਾ ਵੀ ਇਹਨਾਂ ਦੀ ਗ੍ਰਿਫਤ ਦੇ ਵਿੱਚ ਨਹੀਂ ਨੇ, ਉਹਨਾਂ ਦਾ ਮਰਡਰ ਹੋ ਜਾਏ ਜਾਂ ਉਹਨਾਂ ਦੇ ਨਾਲ ਕੁਝ ਹੋਰ ਵਪਰਾ ਦਿੱਤਾ ਜਾਏ। ਹੁਣ ਇਸ ਸਭ ਦੇ ਚੱਲਦੇ ਆ ਇਹ ਕਿਵੇਂ ਸੁਪਰੀਮ ਕੋਰਟ ਦੀਆਂ ਧੱਜੀਆਂ ਉਡਾ ਰਹੇ ਨੇ। ਈਵਨ ਇੱਕ ਕੇਸ ਜਿਹੜਾ ਨਾਗਾਲੈਂਡ ਦੇ ਮਾਮਲੇ ਦੇ ਵਿੱਚ ਸੁਪਰੀਮ ਕੋਰਟ ਦਾ ਫੈਸਲਾ ਸੀ ਕਿ 1/3 ਜਿਹੜੀਆਂ ਸੀਟਾਂ ਨੇ, ਟਿਕਟਾਂ ਨੇ, ਉਹ ਔਰਤਾਂ ਦੀਆਂ ਹੋਣੀਆਂ ਚਾਹੀਦੀਆਂ ਰਿਜ਼ਰਵੇਸ਼ਨ। ਕਈ ਮਹੀਨਿਆਂ ਤੋਂ ਇਹ ਸੁਪਰੀਮ ਕੋਰਟ ਨੇ ਆਰਡਰ ਪਾਸ ਕੀਤਾ ਹੋਇਆ। ਇਹ ਬਿਲਕੁਲ ਹਕੂਮਤ, ਔਰ ਨਾਗਾਲੈਂਡ 'ਚ ਵੀ ਬੀਜੇਪੀ ਦੀ ਹਕੂਮਤ ਹੈ, ਬੇਸ਼ੱਕ ਅਲਾਇੰਸ ਦੇ ਵਿੱਚ ਹੀ ਹੈ, ਔਰ ਇਹ ਸੁਪਰੀਮ ਕੋਰਟ ਦਾ ਇਹ ਕਹਿ ਰਿਹਾ ਹੈ ਸੈਂਟਰਲ ਗਵਰਨਮੈਂਟ ਨਾਟ ਵਿਲਿੰਗ ਟੂ ਇੰਪਲੀਮੈਂਟ ਕਨਸਟੀਟਿਊਸ਼ਨ। ਸੁਪਰੀਮ ਕੋਰਟ bench led by Justice S.K. Kaul questions center Nagaland over non-implementation of quota for women in local bodies। ਹੁਣ ਇਹ ਜਸਟਿਸ S.K. Kaul ਦਾ ਬੈਂਚ ਉਹਨਾਂ ਦੇ ਜਿਹੜਾ ਅਟਾਰਨੀ ਜਨਰਲ ਹੈ ਇੰਡੀਆ ਦਾ, ਜਿਹਨੂੰ ਉਹਨਾਂ ਨੇ ਤਲਬ ਕੀਤਾ ਹੈ, ਉਹਨਾਂ ਨੇ ਕਿਹਾ ਕਿ ਵੀ ਇਹ ਤੁਸੀਂ ਮੰਨਦੇ ਹੀ ਨਹੀਂ ਹੋ ਕਨਸਟੀਟਿਊਸ਼ਨ ਨੂੰ। You will take extreme stands against state governments which may not be amenable to you. Your own state government is violating the constitutional scheme and you don't want to do anything. How can you wash your hands off? ਉਹਨਾਂ ਨੇ ਕਿਹਾ ਜੀ ਜਿੱਥੇ ਤੁਹਾਡੀ ਦੂਜਿਆਂ ਦੀਆਂ ਸਰਕਾਰਾਂ ਨੇ ਉੱਥੇ ਤਾਂ ਤੁਸੀਂ ਐਕਸਟਰਾ ਪ੍ਰੈਸ਼ਰ ਪਾ ਕੇ ਫੈਸਲੇ ਲਾਗੂ ਕਰਵਾਉਂਦੇ ਹੋ, ਵੀ ਐਸਾ ਕੀ ਕਾਰਨ ਹੈ? ਤੁਸੀਂ ਮੰਨਦਾ ਹੀ ਨਹੀਂ ਕਨਸਟੀਟਿਊਸ਼ਨ, ਕਿਉਂਕਿ ਨਾਗਾਲੈਂਡ ਬਾਰੇ ਜੋ ਅਸੀਂ ਫੈਸਲਾ ਦਿੱਤਾ ਹੈ ਉਹਨੂੰ ਇੰਪਲੀਮੈਂਟ ਕਰਾਉਣਾ ਸੈਂਟਰ ਦਾ ਕੰਮ ਹੈ, ਪਰ ਤੁਸੀਂ ਕਰਵਾ ਨਹੀਂ ਰਹੇ ਹੋ। ਔਰ ਇਹ ਸਾਰੇ ਦੇ ਚੱਲਦੇ ਆ ਵਾਈ ਉਹਨਾਂ ਨੇ ਜੱਜ ਪੁੱਛਦੇ ਨੇ ਵਾਈ ਇਟਸ ਨਾਟ ਬੀਇੰਗ ਇੰਪਲੀਮੈਂਟਡ, ਵਾਟ ਆਰ ਯੂ ਡੂਇੰਗ politically also you are on the same page, it is your government, you cannot get away by saying that there is some other party in the state। ਹੁਣ ਇਹ ਜਿਹੜਾ ਪਾਰਟ ਹੈ ਜੋ ਕੁਝ ਚੱਲ ਰਿਹਾ ਹੈ, ਇੱਕ ਪਾਸੇ ਜਿਵੇਂ ਸਲੈਮ ਕਰ ਰਹੇ ਨੇ ਚੀਫ ਜਸਟਿਸ ਨੂੰ, ਜਿਵੇਂ ਸੁਪਰੀਮ ਕੋਰਟ ਦੇ ਕਾਨੂੰਨਾਂ ਨੂੰ ਜਿਹੜਾ ਹੈ ਉਹ ਬਿਲਕੁਲ ਤਰਕ ਕੀਤਾ ਜਾ ਰਿਹਾ ਹੈ, ਇੱਕ ਪਾਸੇ ਰੱਖਿਆ ਜਾ ਰਿਹਾ ਹੈ। ਇਸ ਸਭ ਦੇ ਚੱਲਦੇ ਆ ਇਹ ਬਿਲਕੁਲ ਕਲੀਅਰ ਹੈ ਕਿ ਇਧਰ ਇਜ਼ਰਾਈਲ ਜਿਸ ਦੀ ਪ੍ਰੋਗਰੈਸ ਦੀ ਕਹਾਣੀ, ਉਹਨਾਂ ਦੀ ਪਰ ਕੈਪੀਟਾ ਇਨਕਮ 20,000 ਤੋਂ ਜ਼ਿਆਦਾ, ਦੂਜੇ ਤੀਜੇ ਪ੍ਰਾਈਡ ਨਾਲ ਦੇਖਿਆ ਜਾਂਦਾ ਸੀ, ਪਰ ਇਜ਼ਰਾਈਲ ਨੂੰ ਡਿਸਟਰੋਏ ਕਰਨ ਦੇ ਲਈ ਵੀ ਡਿਸਟਰਕਸ਼ਨ ਦੇ ਰਾਹ ਦੇ ਉੱਤੇ ਨੇਤਨਯਾਹੂ ਨੇ ਤੋਰਿਆ ਹੋਇਆ। ਔਰ ਭਾਰਤ ਦੇ ਮਾਮਲੇ 'ਚ ਅਸੀਂ ਦੇਖਦੇ ਹਾਂ ਕਿ ਇਸ ਵੇਲੇ ਉਹਨਾਂ ਦੀ ਟੋਟਲ ਡਿਸਟਰਕਸ਼ਨ ਔਰ ਜੁਡੀਸ਼ਰੀ ਨੂੰ ਥ੍ਰੋਟਲ ਕਰਨਾ। ਔਰ ਡਾਕਟਰ ਗੁਰਵਿੰਦਰ ਸਿੰਘ ਧਾਲੀਵਾਲ ਉਹਨਾਂ ਦਾ ਇੱਕ ਜਿਹੜੀ ਹੈ ਰੁਬਾਈ ਦੇ ਨਾਲ ਉਹਨਾਂ ਨੇ ਅੱਜ ਉਹਨਾਂ ਦੀ ਪੋਸਟ ਸੀ, ਤੇ ਮੈਨੂੰ ਇਹ ਲੱਗਾ ਕਿ ਵੀ ਇਹ ਮੋਦੀ ਨੇ ਜੋ ਅੱਜ ਰੁਖ ਅਖਤਿਆਰ ਕੀਤਾ ਹੋਇਆ ਹੈ, ਕਿੱਧਰ ਨੂੰ ਜਾ ਰਿਹਾ ਮੁਲਕ। ਨਿਤ ਜੁਮਲੇਬਾਜ਼ੀਆਂ, ਝੂਠ ਬਣਾਵੇ ਸੱਚ, ਨੀਰੋ ਦੇ ਹੱਥ ਬਾਂਸਰੀ, ਦੇਸ਼ ਰਿਹਾ ਹੈ ਮੱਚ। ਇਹ ਕਿਉਂਕਿ ਨੀਰੋ ਰੋਮ ਦਾ ਬਾਦਸ਼ਾਹ ਸੀ, ਜਿਸ ਬਾਰੇ ਕਿਹਾ ਜਾਂਦਾ ਹੈ ਕਿ ਜਦੋਂ ਰੋਮ ਸੜ ਰਿਹਾ ਸੀ ਨੀਰੋ ਬਾਂਸਰੀ ਵਜਾ ਰਿਹਾ ਸੀ। ਸੋ ਨਿਤ ਜੁਮਲੇਬਾਜ਼ੀਆਂ, ਝੂਠ ਬਣਾਵੇ ਸੱਚ, ਝੂਠ ਨੂੰ ਹੀ ਤੁਸੀਂ ਸੱਚ ਬਣਾ ਰਹੇ ਹੋ। ਜੁਮਲੇ ਨੀਰੋ ਦੇ ਹੱਥ ਬਾਂਸਰੀ, ਦੇਸ਼ ਰਿਹਾ ਹੈ ਮੱਚ। ਬਿਲਕੁਲ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਧੰਨਵਾਦ। ਸੋ ਇਤਨੇ ਬ੍ਰੇਕ ਵਿਊਅਰਸ ਤੁਸੀਂ ਇਸੇ ਤਰ੍ਹਾਂ ਜੁੜੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ। ਕੀ ਤੁਸੀਂ ਆਪਣੇ ਟੈਕਸਿਸ ਨੂੰ ਲੈ ਕੇ ਚਿੰਤਤ ਹੋ? ਤੁਸੀਂ ਆਪਣੀ ਕਮਾਈ ਲਈ ਮਿਹਨਤ ਕਰਦੇ ਹੋ, ਭਾਵੇਂ ਤੁਸੀਂ ਨੌਕਰੀ ਵਿੱਚ ਹੋਵੋ ਜਾਂ ਆਪਣਾ ਬਿਜ਼ਨਸ ਚਲਾਉਂਦੇ ਹੋ। ਜਦੋਂ ਟੈਕਸ ਭਰਨ ਦਾ ਸਮਾਂ ਆਉਂਦਾ ਤਾਂ ਤੁਹਾਨੂੰ ਇੱਕ ਭਰੋਸੇਯੋਗ ਟੈਕਸ ਅਕਾਊਂਟੈਂਟ ਦੀ ਲੋੜ ਹੈ, ਜੋ ਟੈਕਸ ਬੈਲੈਂਸ ਦਾ ਤੁਹਾਡੇ ਪੱਖ ਵਿੱਚ ਜਾਣਾ ਯਕੀਨੀ ਬਣਾਵੇ। ਸਿਆਟਲ ਦੀ ਜਾਣੀ ਪਹਿਚਾਣੀ ਕੰਪਨੀ ਐਕੂਰੇਟ ਅਕਾਊਂਟੈਂਟਸ ਐਂਡ ਟੈਕਸਿਸ ਤੁਹਾਡੀ ਸੇਵਾ ਵਿੱਚ ਹਾਜ਼ਰ ਹੈ।
ਅਸੀਂ ਹਰ ਤਰ੍ਹਾਂ ਦੇ ਟੈਕਸ ਭਰਨ ਵਿੱਚ ਤੁਹਾਡੀ ਮਦਦ ਕਰਾਂਗੇ। ਟੈਕਸ ਸੰਬੰਧੀ ਕਿਸੇ ਵੀ ਤਰ੍ਹਾਂ ਦੇ ਸਵਾਲ ਲਈ ਅੱਜ ਹੀ ਸਾਡੇ ਤੱਕ ਪਹੁੰਚ ਕਰੋ। ਐਕੂਰੇਟ ਅਕਾਊਂਟੈਂਟਸ ਐਂਡ ਟੈਕਸਸ। ਜੋ ਵਾਪਰਦਾ ਹੈ ਉਹ ਦਿਸਦਾ ਹੈ, ਉਸ ਦੇ ਪਿੱਛੇ ਬੜਾ ਕੁਝ ਅਣਦਿਸਿਆ ਰਹਿੰਦਾ ਹੈ। ਉਸ ਸੱਚ ਨੂੰ ਉਜਾਗਰ ਕਰਨ ਲਈ ਮੈਂ ਸੁਖਵਿੰਦਰ ਸਿੰਘ ਆ ਰਿਹਾ ਖਾਸ ਪ੍ਰੋਗਰਾਮ ਦਾ ਫਾਲਟ ਲਾਈਨਸ ਲੈ ਕੇ TV 84 ਤੇ ਸੋਮਵਾਰ ਤੋਂ ਸ਼ੁੱਕਰਵਾਰ ਰਾਤ 9:30 ਵਜੇ। ਦਰਸ਼ਕ ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵੀਅਰਸ, ਗੱਲਬਾਤ ਕਰਨ ਜਾ ਰਹੇ ਹਾਂ ਕਿ ਭਾਰਤ ਦੀਆਂ 30 ਦੇ ਕਰੀਬ ਵਿਰੋਧੀ ਪਾਰਟੀਆਂ ਨੇ ਇੰਡੀਆ ਜਿਹੜਾ ਹੈਗਾ ਦਾ ਨਾਂ ਜਿਹੜਾ ਸੰਗਠਨ ਬਣਾਇਆ ਹੈ, ਔਰ ਜਦੋਂ ਕਿ ਮੋਦੀ NDA ਸਰਕਾਰ ਦੀ ਅਗਵਾਈ ਕਰ ਰਿਹਾ। ਸੋ 2024 ਦੀਆਂ ਪਾਰਲੀਮਾਨੀ ਚੋਣਾਂ ਲਈ ਦੋਵੇਂ ਧਿਰਾਂ ਵੱਲੋਂ ਪੋਸਟਰਿੰਗ ਜਿਹੜੀ ਹੈ ਉਹ ਕੀਤੀ ਜਾ ਰਹੀ ਹੈ ਕਿ ਇੰਡੀਆ ਧਿਰ ਦੇ ਜਿਹੜੇ ਪਾਵਰ ਵਿੱਚ ਆਉਣ ਨਾਲ ਸਿੱਖ ਕੌਮ ਦੀ ਹੋਣੀ ਨੂੰ ਕੋਈ ਫਰਕ ਪਵੇਗਾ ਜਾਂ ਸਾਰੇ ਹੀ ਇੱਕੋ ਹੀ ਥੈਲੀ ਦੇ ਚੱਟੇ ਵੱਟੇ ਨੇ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ, ਕੀ ਕਹਿਣਾ ਚਾਹੋਗੇ? ਦੇਖੋ, ਕਈ ਵਾਰ ਇਹ ਹੁੰਦਾ ਹੈ ਵੀ ਜਿਹੜੇ ਸਟਰਗਲਿੰਗ ਲੋਕ ਹੁੰਦੇ ਨੇ ਉਹਨਾਂ 'ਚ ਕਿਤੇ ਨਾ ਕਿਤੇ ਇੱਕ ਫਟੀਗ ਵੀ ਹੁੰਦੀ ਹੈ। ਫਟੀਗ ਲਫ਼ਜ਼ ਥਕਾਵਟ ਲਈ ਵੀ ਹੁੰਦਾ ਹੈ, ਥੱਕ ਜਾਣ ਨਾਲ ਵੀ ਹੁੰਦਾ ਹੈ, ਜਾਂ ਇੱਕ ਲੈਵਲ ਦੇ ਉੱਤੇ ਆ ਕੇ ਤੁਹਾਡੀ ਕੰਮ ਕਰਨ ਦੀ ਕੈਪੈਸਿਟੀ ਦਾ ਘਟ ਜਾਣਾ ਵੀ ਹੁੰਦਾ ਹੈ। ਔਰ ਬਹੁਤ ਵਾਰ ਉਹ ਕਿਸੇ ਵੀ ਜਿਹੜੀ ਤਬਦੀਲ ਹੋ ਰਹੀ ਸਥਿਤੀ ਹੁੰਦੀ ਹੈ ਉਸ ਚੋਂ ਕੋਈ ਨਾ ਕੋਈ ਹੋਪ ਦੇਖਣ ਲੱਗ ਜਾਂਦੇ ਨੇ ਵੀ ਸ਼ਾਇਦ ਇਸ ਚੋਂ ਕੁਝ ਸਾਡੇ ਲਈ ਚੰਗਾ ਨਿਕਲੇ। ਹੁਣ ਕਿਉਂਕਿ ਜੇ ਤੁਸੀਂ ਭਾਰਤੀ ਮੀਡੀਆ ਦੇ ਵਿੱਚ ਜਿਹੜਾ ਦਰਬਾਰੀ ਮੀਡੀਆ ਜੇ ਉਹਨੂੰ ਛੱਡ ਕੇ ਇਸ ਵੇਲੇ ਇੱਕ ਤਬਕਾ ਜਿਹੜਾ ਯੂਟਿਊਬਰ ਮੀਡੀਆ ਹੈ, ਜਿਨ੍ਹਾਂ ਦੀ ਬਹੁਤਿਆਂ ਦੀ ਰੋਟੀ ਰੋਜ਼ੀ ਵੀ ਉਹਦੇ ਨਾਲ ਜੁੜੀ ਹੋਈ ਹੈ, ਔਰ ਉਹਨਾਂ 'ਚ ਥੋੜ੍ਹੀ ਬਹੁਤ ਕਿਤੇ ਨਾ ਕਿਤੇ ਤੁਸੀਂ ਆਜ਼ਾਦਾਨਾ ਗੱਲਬਾਤ ਵੀ ਦੇਖਦੇ ਹੋ। ਸੋ ਜਿਹੜੀ ਇਹ ਡਿਬੇਟ ਵੀ ਚੱਲ ਰਹੀ ਹੈ, ਜਿਵੇਂ ਪਿਛਲੇ ਦਿਨਾਂ 'ਚ 20 ਤੋਂ ਜ਼ਿਆਦਾ ਪਾਰਟੀਆਂ ਨੇ ਇਕੱਠੇ ਹੋ ਕੇ, ਬੇਸ਼ੱਕ ਇਸ ਦਾ ਇਨੀਸ਼ੀਏਟਿਵ ਨਿਤੀਸ਼ ਕੁਮਾਰ ਨੇ ਲਿਆ, ਬਿਹਾਰ ਦੇ ਚੀਫ ਮਿਨਿਸਟਰ ਨੇ, ਰਾਹੁਲ ਗਾਂਧੀ, ਮਮਤਾ ਬੈਨਰਜੀ ਵੀ ਆਈ, ਕੇਜਰੀਵਾਲ ਵੀ ਪਹੁੰਚ ਗਿਆ, ਬਾਕੀ ਧਿਰਾਂ ਵੀ ਬਹੁਤ ਸਾਰੀਆਂ ਜਿਹੜੀਆਂ ਨੇ ਰੀਜਨਲ ਪਾਰਟੀਆਂ ਵੀ, ਔਰ ਉਹਨਾਂ ਨੇ ਇੱਕ ਜਿਹੜਾ ਅਲਾਇੰਸ ਬਣਾਇਆ ਜਿਹਦਾ ਨਾਂ ਇੰਡੀਆ ਰੱਖਿਆ। ਔਰ ਇਹ ਆਈ ਦੇ ਉੱਤੇ ਫੁੱਲ ਸਟਾਪ ਹੈ, ਔਰ ਇਹਦਾ ਪੂਰੀ ਫਾਰਮ ਹੈ ਇੰਡੀਅਨ ਨੈਸ਼ਨਲ ਡਿਵੈਲਪਮੈਂਟ ਇਨਕਲੂਸਿਵ ਅਲਾਇੰਸ। ਬੜਾ ਕੰਪਲੈਕਸ ਨਾਂ ਦਿੱਤਾ ਹੈ, ਪਰ ਇਹ ਦੇਣ ਦੇ ਲਈ ਪ੍ਰਭਾਵ ਕਿ ਜੀ ਅਸੀਂ ਰਿਪਰੈਜ਼ੈਂਟ ਕਰਦੇ ਹਾਂ ਇੰਡੀਆ ਦੀ ਸੋਲ ਨੂੰ, ਔਰ ਉਹਦੇ 'ਚ ਵੀ ਉਹਨਾਂ ਨੇ ਜਿਹੜਾ ਹੈ ਉਹ ਸੈਕੂਲਰ ਔਰ ਦੂਜਾ ਤੀਜਾ ਬੈਕ ਟੂ ਇੰਡੀਆ ਦੀ ਗੱਲ ਕੀਤੀ। ਔਰ ਇਹ ਕਿਉਂਕਿ 2024 ਦੀਆਂ ਪਾਰਲੀਮੈਂਟ ਦੀਆਂ ਚੋਣਾਂ ਨੇ ਸਿਰ ਦੇ ਉੱਤੇ, ਔਰ ਇਸ ਨੂੰ ਇਸ ਕਵਾਇਦ ਵਜੋਂ ਦੇਖਿਆ ਜਾ ਰਿਹਾ ਹੈ ਕਿ ਜੀ ਆਪੋਜੀਸ਼ਨ ਪਾਰਟੀਆਂ ਜਿਹੜੀਆਂ ਨੇ ਉਹ ਇਸ ਸਾਰੇ ਦੇ ਉੱਤੇ ਮੋਦੀ ਨੂੰ ਜਾਂ RSS ਨੂੰ ਘੇਰਨ ਲਈ, ਹਾਲਾਂਕਿ ਜਿਹੜਾ ਅਲਾਇੰਸ ਸਭ ਤੋਂ ਪਹਿਲਾਂ ਵਾਜਪਾਈ ਨੇ ਬਣਾਇਆ ਸੀ 1998 ਪੀਰੀਅਡ 'ਚ, 1999 ਦੋ ਵਾਰ ਵਾਜਪਾਈ 13 ਦਿਨ ਔਰ 13 ਮਹੀਨੇ ਸਰਕਾਰ 'ਚ ਰਿਹਾ, ਫਿਰ 5 ਸਾਲ ਵੀ ਪੂਰੇ ਕੀਤੇ। ਸੋ ਪਹਿਲੀ ਜਿਹੜੀ ਹਕੂਮਤ ਉਹਨੇ ਬਣਾਈ ਸੀ ਨੈਸ਼ਨਲ ਡੈਮੋਕ੍ਰੈਟਿਕ ਅਲਾਇੰਸ ਦੇ ਥੱਲੇ 30 ਤੋਂ ਜ਼ਿਆਦਾ ਪਾਰਟੀਆਂ ਉਸ ਦਾ ਹਿੱਸਾ ਸੀ। ਸੋ ਹੁਣ ਵੀ ਜਦੋਂ ਇਹ ਇੰਡੀਆ ਅਲਾਇੰਸ ਬਣਿਆ, ਔਰ ਜ਼ਾਹਰ ਹੈ ਕਿਤੇ ਨਾ ਕਿਤੇ ਜਿਹੜੀ ਧਿਰ ਹੁੰਦੀ ਹੈ ਰੂਲਿੰਗ, ਉਹਨੂੰ ਲੱਗਦਾ ਹੁੰਦਾ ਹੈ ਕਿ ਵੀ ਮਕਸਦ ਉਹਨਾਂ ਦਾ ਇਹ ਸਾਰੀਆਂ ਧਿਰਾਂ ਦਾ ਇਕੱਠੇ ਹੋਣ ਦਾ ਸੀ ਕਿ ਅਸੀਂ BJP ਦੇ ਅਗੇਂਸਟ 2024 'ਚ ਸਿਲੈਕਟਿਵ ਕੈਂਡੀਡੇਟ ਖੜੇ ਕਰੀਏ, ਜਿਹੜੀਆਂ ਧਿਰਾਂ ਦਾ ਆਪਸ 'ਚ ਕੈਂਡੀਡੇਟ ਦੀਆਂ ਵੋਟਾਂ ਵੰਡੀਆਂ ਜਾਂਦੀਆਂ ਨੇ ਤਾਂ ਕਿ ਇਹਨੂੰ ਹਰਾਇਆ ਜਾਏ। ਸੋ ਉਹਨਾਂ ਨੇ ਵੀ ਫੌਰਨ, ਜਿਸ NDA ਦਾ ਕਦੇ ਉਹਨਾਂ ਨੂੰ ਧਿਆਨ ਵੀ ਨਹੀਂ ਸੀ ਕਿ ਵੀ ਸਾਡੇ ਨਾਲ ਵੀ 30 ਤੋਂ ਜ਼ਿਆਦਾ ਪਾਰਟੀਆਂ ਸੀ, ਫੌਰਨ ਉਹਨਾਂ ਨੇ ਇੰਡੀਆ ਦੀ ਮੀਟਿੰਗ ਤੋਂ ਬਾਅਦ NDA ਦੀ ਗਰੁੱਪ ਮੀਟਿੰਗ ਵੀ ਸੱਦੀ ਦੱਸਣ ਦੇ ਲਈ ਕਿ ਸਾਡੇ ਕੋਲ ਵੀ ਅਲਾਇੰਸ ਹੈ। ਹਾਲਾਂ RSS ਜਾਂ BJP ਦੇ ਕੋਲ ਇੱਕ ਆਪਣਾ ਨੈਟਵਰਕ ਹੈ, ਉਹਨਾਂ ਨੂੰ ਹੁਣ ਕਿਸੇ ਦੀ ਪਰਵਾਹ ਨਹੀਂ ਹੈ, ਔਰ ਕੋਈ ਨਾ ਕੋਈ ਉਹਨਾਂ ਨੇ ਜਿਹੜਾ ਉਹ 2024 ਤੱਕ ਪਹੁੰਚਣ ਤੋਂ ਪਹਿਲਾਂ ਐਸੀ ਕੋਈ ਨੌਟੰਕੀ ਕਰਨੀ ਹੈ, ਜਿਵੇਂ 2019 'ਚ ਪੁਲਵਾਮਾ ਵਾਲੀ ਕੀਤੀ, ਔਰ 2014 ਤਾਂ ਸਿੱਧਾ ਹੀ ਹਿੰਦੂ ਹਿਰਦੇ ਸਮਰਾਟ ਦੇ ਥੱਲੇ ਹੀ ਉਹਨਾਂ ਦਾ ਕੈਂਪੇਨ ਸੀ। ਸੋ 2024 'ਚ ਪਹੁੰਚਦੇ ਹਾਲਾਂ ਜੋ ਕੁਝ ਮਨੀਪੁਰ ਦੇ ਹਵਾਲੇ ਨਾਲ ਚੱਲ ਰਿਹਾ ਹੈ, ਜਾਂ ਜਿਵੇਂ ਮੋਦੀ ਦੀ ਅਮਰੀਕਾ ਯਾਤਰਾ ਜਾਂ ਫਰਾਂਸ ਯਾਤਰਾ ਦੀ ਫੂਕ ਨਿਕਲੀ ਹੈ,
ਉਹਨੂੰ ਕੈਲਕੂਲੇਟ ਕਰ ਰਹੇ ਨੇ। ਜੋ ਉਹਨਾਂ ਨੂੰ ਲੱਗਾ ਵੀ ਕਿ ਵੀ ਇਹ ਮੋਦੀ ਸ਼ਾਇਦ ਹੁਣ ਅਸੈਟ ਦੀ ਥਾਂ ਤੇ ਅਸਾਸਾ ਨਾ ਹੋ ਕੇ ਲਾਇਬਿਲਿਟੀ ਹੈ, ਭਾਰ ਹੈ, ਫਿਰ ਉਹਨੂੰ ਐਲੀਮੀਨੇਟ ਕਰ ਦੇਣਗੇ, ਪਾਸੇ ਕਰ ਦੇਣਗੇ। ਉਹਨੂੰ ਲੈ ਆਣਗੇ, ਯੋਗੀ ਨੂੰ ਲੈ ਆਣਗੇ, ਜਾਂ ਉਹ ਬੈਠਾ ਹੈ ਗੈਂਡੇ ਦਾ ਬੱਚਾ ਅਮਿਤ ਸ਼ਾਹ, ਉਹਨੂੰ ਲੈ ਆਣਗੇ। ਉਹ ਉਹਨਾਂ ਦੇ ਕੋਲ ਉਹ ਸਾਰਾ ਪਾਰਟ ਹੈ ਕਿ ਵੀ ਉਹਨਾਂ ਨੇ ਕਿਵੇਂ ਬਾਈ ਹੁੱਕ ਔਰ ਬਾਈ ਕਰੁੱਕ 2024 ਨੂੰ ਜਿੱਤਣਾ। ਲੇਕਿਨ ਇਸ ਸਭ ਦੇ ਚਲਦਿਆਂ ਸਿੱਖ ਹਲਕਿਆਂ ਦੇ ਵਿੱਚ ਹੁਣ ਸਿੱਖਾਂ ਦੀ ਜਿਹੜੀ ਨੁਮਾਇੰਦਾ ਧਿਰ ਪੰਜਾਬ 'ਚ ਰਹੀ ਲੰਬਾ ਵਕਤ, ਉਹ ਤਾਂ ਬਾਦਲ ਅਕਾਲੀ ਦਲ ਹੀ ਹੈ। ਉਹ ਦੋਨੋਂ ਪਾਸੇ ਕਿਸੇ ਅਲਾਇੰਸ 'ਚ ਨਹੀਂ ਗਿਆ, ਕਿਉਂਕਿ ਦੂਸਰੇ ਪਾਸੇ ਤਾਂ ਜਾਣਦਾ ਹੈ ਨਹੀਂ। ਉਹ ਤਾਂ ਬਾਦਲ ਨੇ ਖੁਦ ਹੀ ਆਪਣੇ ਹੱਥ ਪੈਰ ਕੱਟੇ ਹੋਏ ਸੀ ਕਿ ਬਈ ਅਸੀਂ ਇਹਨਾਂ ਦੀ ਪਤੀ ਪਤਨੀ ਦਾ ਰਿਸ਼ਤਾ ਸਾਡਾ, ਪਰ ਇਹਨਾਂ ਨੇ ਵੀ ਨਹੀਂ ਸੱਦਿਆ। ਜਿਹੜੀ NDA ਦਾ ਹੋਇਆ, ਰਾਦਰ ਢੀਂਡਸੇ ਨੂੰ ਉਹਨਾਂ ਨੇ ਇਨਵਾਈਟ ਕੀਤਾ। ਢੀਂਡਸਾ ਪੀਲੀ ਪੱਗ ਬੰਨ੍ਹ ਕੇ ਉੱਥੇ ਬੈਠਾ ਹੋਇਆ ਸੀ, ਹਾਲਾਂ ਉਹਨਾਂ ਨੂੰ ਵੀ ਪਤਾ ਹੈ ਵੀ ਇਹਨਾਂ ਦੀ ਕੀ ਔਕਾਤ ਹੈ। ਲੇਕਿਨ ਇਹ ਜਦੋਂ ਅੱਜ ਦੇ ਮੀਡੀਆ 'ਚ ਤੁਸੀਂ ਦੇਖੋਗੇ ਕਿ ਮੋਦੀ ਨੇ ਰਿਡੀਕਿਊਲ ਕੀਤਾ ਇੰਡੀਆ ਨੂੰ। ਉਹਨੇ ਕਿਹਾ ਜੀ ਇਹ ਇੰਡੀਆ ਲਫ਼ਜ਼ ਦੇ ਨਾਲ ਥੋੜੀ ਜਿੱਤ ਹੋ ਜਾਂਦੇ। ਉਹਨੇ ਕਿਹਾ ਜੀ ਈਸਟ ਇੰਡੀਆ ਕੰਪਨੀ ਜਿਹੜੀ ਅੰਗਰੇਜ਼ਾਂ ਦੀ ਸੀ, ਉਹ ਵੀ ਜਿਹੜੀ ਹੈ ਉਹ ਉਹਨਾਂ ਦੇ ਵਿੱਚ ਇੰਡੀਆ ਲੱਗਦਾ ਸੀ। ਫਿਰ ਇੱਕ ਮੁਸਲਮਾਨਾਂ ਦੀ ਤਨਜ਼ੀਮ ਜਿਹੜਾ ਚੰਗਾ ਕੰਮ ਕਰ ਰਹੀ ਸੀ, ਇਹਨਾਂ ਨੇ ਬੈਨ ਕਰਤਾ, ਪੋਪੂਲਰ ਫਰੰਟ ਆਫ ਇੰਡੀਆ ਕਹਿ ਕੇ। ਉਹਨੂੰ ਮੋਦੀ ਉਹਨੂੰ ਕੋਟ ਕਰ ਰਿਹਾ। ਉਹਨੇ ਕਿਹਾ ਜੀ ਉਹਨਾਂ ਨੇ ਵੀ ਜਿਹੜੀ ਇਹ ਦਹਿਸ਼ਤਗਰਦ ਜਮਾਤ ਸੀ, ਉਹਨਾਂ ਨੇ ਵੀ ਇੰਡੀਆ ਲਫ਼ਜ਼ ਇਸਤੇਮਾਲ ਕੀਤਾ ਹੋਇਆ ਸੀ, ਤੇ ਇੰਡੀਅਨ ਮੁਜਾਹਿਦੀਨ। ਹੁਣ ਇਹਦੇ 'ਚ ਜੇ ਤੁਸੀਂ ਸੂਖਮ ਰੂਪ ਦੇ ਵਿੱਚ ਦੇਖੋ ਤਾਂ ਅਲਟੀਮੇਟਲੀ ਈਵਨ ਇੰਡੀਆ ਲਫ਼ਜ਼ ਕਦੇ ਵੀ RSS ਨੇ ਅਡਾਪਟ ਨਹੀਂ ਕੀਤਾ। ਇੰਡੀਆ ਲਫ਼ਜ਼ ਜਾਂ ਇੰਡੀਆ ਦਾ ਝੰਡਾ ਵੀ ਤਿਰੰਗਾ RSS ਦੇ ਹੈੱਡਕੁਆਰਟਰ ਤੇ ਹੁਣ ਤੋਂ 10-12 ਸਾਲ ਪਹਿਲਾਂ ਇਹਨਾਂ ਨੇ ਝੁਲਾਇਆ, ਜਾਂ 12-14 ਸਾਲ ਪਹਿਲਾਂ ਕਦੇ ਵੀ, ਕਿਉਂਕਿ ਨਾ ਸਾਵਰਕਰ ਨੇ ਤਿਰੰਗੇ ਨੂੰ ਮੰਨਿਆ ਸੀ, ਨਾ ਗੋਲਵਲਕਰ ਨੇ ਮੰਨਿਆ, ਨਾ ਹੈਡਗਵੇਅਰ ਨੇ ਮੰਨਿਆ। ਕਿਉਂਕਿ ਉਹਨਾਂ ਦੇ ਲਈ ਤਾਂ ਜੇ ਤੁਸੀਂ ਅੱਜ ਵੀ ਦੇਖੋਗੇ RSS ਦਾ ਝੰਡਾ, ਕਿਉਂਕਿ ਹਿੰਦੂ ਰਾਸ਼ਟਰ ਹੈ, ਉਹੀ ਜਿਹੜਾ ਭਗਵਾ ਔਰ ਉਹੀ ਤਰਸ਼ੂਲ ਮਾਰਕਾ ਉਹਨਾਂ ਦਾ ਝੰਡਾ, ਉਹਨਾਂ ਦੇ ਲਈ ਇਹ ਮੈਟਰ ਨਹੀਂ ਕਰਦਾ। ਪਰ ਜਦੋਂ ਅੱਜ ਮੋਦੀ ਇਹਨਾਂ ਨੂੰ ਰਿਡੀਕਿਊਲ ਕਰਨ ਦੇ ਲਈ ਇਹ ਤਿੰਨ ਧਿਰਾਂ ਦਾ ਨਾਂ ਰਹਿ ਰਿਹਾ, ਈਸਟ ਇੰਡੀਆ ਕੰਪਨੀ ਦਾ, ਪੋਪੂਲਰ ਫਰੰਟ ਆਫ ਇੰਡੀਆ, ਇੰਡੀਅਨ ਮੁਜਾਹਿਦੀਨ, ਤੇ ਇਸ ਤੋਂ ਤੁਹਾਨੂੰ ਹਾਲਾਂ ਉਹਨੇ ਇੰਡੀਆ ਲਫ਼ਜ਼ ਨੂੰ ਭੰਨਣ ਲਈ ਇਹ ਗੱਲ ਕਹੀ, ਲੇਕਿਨ ਉਹਨੂੰ ਖੁਦ ਇਹ ਭੁੱਲ ਜਾਂਦਾ ਹੈ ਕਿ ਭਾਈ ਉਹ ਤਾਂ ਜਦੋਂ ਮੇਕ ਇਨ ਇੰਡੀਆ ਕਹਿੰਦੇ ਹੋ ਜਾਂ ਦੂਜੇ ਕਹਿੰਦੇ, ਤੁਸੀਂ ਵੀ ਉਸੇ ਇੰਡੀਆ ਨੂੰ ਕਰ ਰਹੇ ਹੁੰਦੇ ਹੋ। ਲੇਕਿਨ ਉਹ ਉਹਨਾਂ ਦੇ ਲਈ ਵਿਦ ਦਾ ਸਟ੍ਰੋਕ ਆਫ ਦਾ ਪੈਨ ਜਦੋਂ ਮਰਜ਼ੀ ਉਹ ਬਦਲ ਦੇਣ, ਕੋਈ ਮੈਟਰ ਨਹੀਂ ਕਰਦਾ। ਹੁਣ ਇਹ ਤਾਂ ਸਿਨੈਰੀਓ ਇਹਨਾਂ ਦਾ ਆਪਸ ਚੱਲ ਰਿਹਾ ਹੈ, ਆਪੋਜੀਸ਼ਨ ਧਿਰਾਂ ਦਾ ਔਰ ਰੂਲਿੰਗ ਧਿਰ ਦਾ। ਮਨੀਪੁਰ ਦਾ ਇਸ਼ੂ ਆੜੇ ਆਇਆ ਇਹਨਾਂ ਦੇ ਆਪੋਜੀਸ਼ਨ ਦੇ, ਮੋਦੀ ਬੋਲ ਨਹੀਂ ਰਿਹਾ, ਇਸ ਦੇ ਉੱਤੇ ਆਉਂਦਾ ਡਿਫੈਂਸਿਵ ਕੀਤਾ ਹੋਇਆ। ਟਾਕ ਸ਼ੋਅ ਵਾਲਿਆਂ ਨੂੰ ਵੀ ਮੌਕੇ ਮਿਲ ਗਏ ਇਸ ਦੇ ਉੱਤੇ ਗੱਲ ਕਰਨ ਦੇ। ਲੇਕਿਨ ਜਦੋਂ ਅਸੀਂ ਸਿੱਖ ਪਰਸਪੈਕਟਿਵ ਤੋਂ ਦੇਖਦੇ ਹਾਂ, ਜੇ ਮੋਦੀ ਜਾਂ NDA ਦੀ ਸਰਕਾਰ ਨਹੀਂ ਰਹਿੰਦੀ, ਇੰਡੀਆ ਵਾਲਿਆਂ ਦੀ ਆ ਜਾਂਦੀ ਹੈ, ਜਿਹਦੇ 'ਚ ਉਹੀ ਰਾਹੁਲ ਗਾਂਧੀ, ਉਹੀ ਜਿਹੜੀ ਸਾਰੀ ਕਲਾਸ ਹੈ ਦੂਜਿਆਂ ਦੀ, ਤੇ ਸਿੱਖਾਂ ਨੂੰ ਕੀ ਫਰਕ ਪਏਗਾ ਜੀ? ਜੇ ਕਹਿਣਾ ਹੋਏ ਕਿ ਭਾਈ ਈਵਨ ਇਹਨਾਂ ਨੇ, ਅਸੀਂ ਤਾਂ ਲੈਸ ਦੈਨ 2% ਹੈ, ਇਹਨਾਂ ਨੇ ਤਾਂ ਜਿਹੜੇ ਆਲਮੋਸਟ 20 ਕਰੋੜ ਮੁਸਲਮਾਨ 17-18% ਨੇ, ਉਹਨਾਂ ਨੂੰ ਵੀ ਡਿਚ ਕਰ ਦਿੱਤਾ ਹੋਇਆ। ਕੋਈ ਜਿਹੜੀ ਇਹ ਨਵੀਂ ਧਿਰ ਬਣੀ ਹੈ, ਕਿ ਇਹਨਾਂ ਨੇ ਇਹ ਗੱਲ ਕਹੀ ਹੈ ਕਿ ਜੀ ਇਹ ਮੋਦੀ ਐਂਡ ਕੰਪਨੀ ਜਾਂ NDA ਜਿਹੜੀ ਹੈ, ਇਹ ਤਾਂ ਯੂਨਿਟਰੀ ਇੰਡੀਆ ਵੱਲ ਜਾ। ਔਰ ਤੁਸੀਂ ਦੇਖੋਗੇ ਵੀ ਇਸ ਹੱਦ ਤੱਕ ਇਸ ਵੇਲੇ ਫੈਡਰਲ ਸਿਸਟਮ ਨੂੰ ਖਤਮ ਕਰ ਦਿੱਤਾ ਗਿਆ ਹੈ। ਹਾਲਾਂਕਿ ਭਗਵੰਤ ਮਾਨ ਜਾਂ ਉਹਦੀ ਸਰਕਾਰ ਦੀ ਅਸੀਂ ਕਾਰਗੁਜ਼ਾਰੀ ਨਾਲ ਸਹਿਮਤ ਨਹੀਂ ਹੈ, ਲੇਕਿਨ ਇਹ ਕਦੇ ਨਹੀਂ ਹੋਇਆ ਕਿ ਗਵਰਨਰ ਜਿਹੜੇ ਨੇ ਉਹ ਸਟੇਟ ਗਵਰਨਮੈਂਟ ਦੇ ਕੰਮਕਾਰ ਦੇ ਵਿੱਚ ਦਖਲਅੰਦਾਜ਼ੀ ਕਰਨ। ਉੱਥੇ ਗਵਰਨਰ ਆਉਂਦਾ ਸੀ, ਅਸੈਂਬਲੀ ਸੈਸ਼ਨ ਸ਼ੁਰੂ ਹੋਣਾ, ਉਹਨੇ ਪੜ੍ਹ ਦੇਣਾ ਜੋ ਵੀ ਸਰਕਾਰ ਨੇ ਲਿਖ ਕੇ ਦਿੱਤਾ, ਉਹਨੇ ਉੱਠ ਕੇ ਚਲੇ ਜਾਣਾ। ਹੁਣ BJP ਦਾ ਗਵਰਨਰ ਬੰਗਾਲ ਦੇ ਵਿੱਚ ਮਮਤਾ ਬੈਨਰਜੀ ਨਾਲ ਟੱਕਰ ਲੈਂਦਾ, ਉਹਨਾਂ ਦੇ ਉੱਤੇ ਸਵਾਲ ਕਰਦਾ। ਤਮਿਲਨਾਡੂ ਦੇ ਵਿੱਚ ਇਹਨਾਂ ਦਾ ਬਣਾਇਆ ਗਵਰਨਰ ਜਿਹੜਾ ਹੈ, ਉਹ ਸਟਾਲਿਨ ਦੀ ਸਰਕਾਰ ਦੇ ਮਿਨਿਸਟਰਾਂ ਨੂੰ ਜਿਹੜਾ ਬਰਖਾਸਤ ਕਰ ਦਿੰਦਾ। ਪੰਜਾਬ ਦਾ ਗਵਰਨਰ ਪ੍ਰੋਹਤ, ਜਿਹੜੇ 4 ਕਾਨੂੰਨ ਪੰਜਾਬ ਅਸੈਂਬਲੀ ਵੱਲੋਂ ਪਾਸ ਕਰਕੇ ਅਪਰੂਵਲ ਦੇ ਲਈ ਭੇਜੇ ਜਾਂਦੇ ਨੇ, ਉਹਨਾਂ ਨੂੰ ਕਹਿੰਦਾ ਜੀ ਇਹ ਇਲੀਗਲੀ ਸੱਦਿਆ ਹੋਇਆ ਸੈਸ਼ਨ ਸੀ, ਮੈਂ ਤਾਂ ਨਹੀਂ ਦਸਤਖਤ ਕਰਦਾ।
ਹੁਣ ਇਹਦਾ ਮਤਲਬ ਇਹ ਹੈ ਕਿ ਇਹ ਜਿਹੜੀਆਂ ਸਾਰੀਆਂ ਹੀ ਧਿਰਾਂ ਨੇ, ਬੀਜੇਪੀ ਨੇ ਤਾਂ ਸਿੱਧੇ ਤੌਰ ਦੇ ਉੱਤੇ ਈਵਨ ਜਿੰਨੇ ਥੋੜੇ ਬਹੁਤ ਹਕੂਕ ਬਚੇ ਸੀ ਉਹ ਵੀ ਵਾਪਸ ਲੈ ਲਏ। ਹੁਣ ਕੀ ਜਿਹੜਾ ਇੰਡੀਆ ਦੇ ਥੱਲੇ ਅਲਾਈਅੰਸ ਬਣਿਆ ਹੈ, ਇਹਨਾਂ ਨੇ ਇਹ ਕਿਹਾ ਕਿ ਜੀ ਅਸੀਂ ਉਹ ਰਿਵਰਸ ਕਰਾਂਗੇ ਸਾਰੇ ਫੈਸਲੇ ਜਿਹੜੇ ਮੋਦੀ ਸਰਕਾਰ ਨੇ ਲਏ, ਜਿਨ੍ਹਾਂ ਦੇ ਵਿੱਚ ਆਰਟੀਕਲ 370 ਕਸ਼ਮੀਰ ਦੇ ਵਿੱਚ ਖਤਮ ਕਰਨਾ ਜਾਂ ਦੂਜਾ ਬਿਲਕੁਲ ਨਹੀਂ। ਕੀ ਇਹਨਾਂ ਨੇ ਕਿਹਾ ਕਿ ਜੀ ਅਸੀਂ ਟਰੂ ਫੈਡਰਲ ਸਟਰਕਚਰ ਜਿਹੜਾ ਸਰਕਾਰੀਆ ਕਮਿਸ਼ਨ ਬਣਿਆ ਸੀ ਜਿਹਦੀਆਂ ਰਿਕਮੈਂਡੇਸ਼ਨ ਸੀ ਉਹਦੇ ਤੇ ਬੇਸਡ ਬਣਾਵਾਂਗੇ, ਤਾਕਤਾਂ ਸਟੇਟ ਨੂੰ ਦੇਵਾਂਗੇ? ਬਿਲਕੁਲ ਨਹੀਂ। ਕੀ ਇਹਨਾਂ ਨੇ ਰਾਦਰ ਇਹ ਤਾਂ ਜਿਹੜੀ ਇਹ ਹਿੰਦੂਤਵਾਦੀ ਪਿੱਚ ਦੇ ਉੱਤੇ ਹੀ ਜਾ ਕੇ ਖੇਡ ਰਹੇ ਨੇ, ਕਾਂਗਰਸ ਵੀ, ਕੇਜਰੀਵਾਲ ਵੀ, ਬਾਕੀ ਤਰ੍ਹਾਂ ਵੀ ਨਹੀਂ। ਹਾਲਾਂਕਿ ਸਾਨੂੰ ਲੱਗਦਾ ਹੁੰਦਾ ਵੀ ਮਮਤਾ ਬੈਨਰਜੀ ਜਿਹੜੀ ਹੈ ਉਹ ਚੈਲੰਜ ਕਰਦੀ ਹੈ ਜਾਂ ਦੂਜਾ, ਲੇਕਿਨ ਜੇ ਦੁਰਗਾ ਪੂਜਾ ਦੇ ਮੌਕੇ ਜਾਂ ਉਹਨਾਂ ਦੇ ਮੰਡਪਾਂ ਦੇ ਉੱਤੇ ਕਿਵੇਂ ਹਿੰਦੂ ਪੁਜਾਰੀਆਂ ਨੂੰ ਵੀ ਉਹ ਰਜਾ ਰਹੀ ਹੈ ਤੇ ਤੁਹਾਨੂੰ ਇਹ ਸਮਝ ਆਏਗੀ ਕਿ ਇਸ ਵੇਲੇ ਉਹ ਐਨਡੀਏ ਦੀ ਸਰਕਾਰ ਹੋਏ, ਇੰਡੀਆ ਗਰੁੱਪਿੰਗ ਹੋਏ ਜਾਂ ਈਵਨ ਰੀਜਨਲ ਪਾਰਟੀਆਂ ਹੋਣ, ਉਹ ਤਾਂ ਸਾਰੇ ਹੀ ਹਿੰਦੂਤਵਾਦੀ ਖੇਡ ਰਹੇ ਨੇ। ਉਹਨੂੰ ਤੁਸੀਂ ਸੌਫਟ ਹਿੰਦੂਤਵਾ ਦੀ ਏ ਟੀਮ, ਬੀ ਟੀਮ, ਸੀ ਟੀਮ ਕਹਿ ਦਿਓ। ਬਿਲਕੁਲ ਸਿੱਖਾਂ ਦੇ ਮੁੱਦੇ ਤੇ ਤਾਂ ਕੋਈ ਗੱਲ ਵੀ ਕਰਨ ਨੂੰ ਤੁਸੀਂ, ਇਹ ਤਾਂ ਈਵਨ ਸਟੇਟਾਂ ਦੀ ਨੂੰ ਫੈਡਰਲ ਬਣਾਉਣ ਦੀ ਗੱਲ ਵੀ ਨਹੀਂ ਕਰਦੇ ਹੈ, ਆਰਟੀਕਲ 370 ਨੂੰ ਵਾਪਸ ਲਿਆਉਣ ਦੀ ਗੱਲ ਵੀ ਨਹੀਂ ਕਰਦੇ ਹੈ। ਤੇ ਸਾਨੂੰ ਤਾਂ ਸਿੱਖਾਂ ਦੇ ਮਾਮਲੇ 'ਚ ਸਾਡਾ ਇਹਦੇ 'ਚੋਂ ਕੀ ਕੱਢਣ ਪਾਉਣ ਵਾਲਾ ਹੈ। ਸੋ ਮੈਂ ਸਮਝਦਾ ਵੀ ਸਾਨੂੰ ਬਿਲਕੁਲ ਕਲੀਅਰ ਹੋਣਾ ਚਾਹੀਦਾ ਹੈ ਕਿ ਵੀ ਅਸੀਂ ਠੀਕ ਹੈ, ਜਿਹਨੂੰ ਤੁਸੀਂ ਕਹਿੰਦੇ ਹੋ ਵੀ ਉਹ ਜ਼ੁਬਾਨੀ ਜਮ੍ਹਾਂ ਖਰਚ ਕਰਨਾ ਠੀਕ ਹੈ ਡਿਬੇਟ ਦੇ ਲਈ ਕਿ ਜੀ ਕੌਣ ਜਿੱਤੇਗਾ ਕੌਣ ਹਾਰੇਗਾ। ਬਿਲਕੁਲ ਸਾਡੇ ਲਈ ਕਾਂਗਰਸ, ਬੀਜੇਪੀ, ਆਮ ਆਦਮੀ, ਖੇਤਰੀ ਪਾਰਟੀਆਂ, ਦੂਜੇ ਤੀਜੇ ਕੋਈ ਮਾਇਨੇ ਨਹੀਂ ਰੱਖਦੀਆਂ, ਕਿਉਂਕਿ ਇਹਨਾਂ ਸਾਰਿਆਂ ਦੀਆਂ ਕੋਈ ਇਹਨਾਂ ਪਾਰਟੀਆਂ ਚੋਂ ਕਿਸੇ ਨੇ ਕਿਹਾ ਜਿਹੜੀ ਇੰਡੀਆ ਬਣੀ ਹੈ ਕਿ ਜੇ ਅਸੀਂ ਸਿੱਖ ਪਰਸਨਲ ਲਾ ਬਣਾ ਦੇਵਾਂਗੇ ਜਾਂ ਯੂਨੀਫਾਰਮ ਸਿਵਲ ਕੋਡ ਅਸੀਂ ਨਹੀਂ ਬਣਾਵਾਂਗੇ ਜਾਂ ਅਸੀਂ 25-20 ਖਤਮ ਕਰਕੇ ਸਿੱਖਾਂ ਨੂੰ ਜਿਹੜਾ ਉਹ ਅੱਡ ਮਜ਼ਹਬ ਦਾ ਹੱਕ ਦੇਵਾਂਗੇ ਜਾਂ ਜਿਹੜੇ ਸਮਝੌਤੇ ਪ੍ਰੀਵੀਅਸਲੀ ਕੀਤੇ ਹੋਏ ਨੇ ਇਹਨਾਂ ਨੇ ਉਹਨਾਂ ਨੂੰ ਇੰਪਲੀਮੈਂਟ ਕਰਾਂ, ਖਾਲਿਸਤਾਨ ਤਾਂ ਛੱਡੋ। ਤੇ ਫਿਰ ਜੇ ਇਹ ਸਭ ਉਵੇਂ ਹੀ ਹੈ ਜਿਵੇਂ ਦਾ ਹੈ ਤੇ ਫਿਰ ਖਾਲਿਸਤਾਨੀ ਧਿਰਾਂ ਦੀ ਕੀ ਦਿਲਚਸਪੀ ਹੈ ਇਸ ਦੇ ਵਿੱਚ ਕਿ ਉੱਥੇ ਕੀ ਬਣਦਾ ਕੀ ਨਹੀਂ ਹੈ। ਆਲਰੇਡੀ ਖਾਲਿਸਤਾਨੀ ਧਿਰਾਂ ਨੇ ਸਵਾਦ ਚੱਖ ਲਿਆ ਹੋਇਆ ਪੰਜਾਬ ਦੇ ਵਿੱਚ, ਜਦੋਂ ਉਹਨਾਂ ਨੂੰ ਸੀ ਕਿ ਜੀ ਭਾਵੇਂ ਕੇਜਰੀਵਾਲ ਜਿਹੜਾ ਹੈ ਉਹ ਉਹਨੂੰ ਇੱਕ ਮੌਕਾ ਮਿਲ ਜਾਣਾ ਚਾਹੀਦਾ ਹੈ, ਕਾਂਗਰਸ ਤੋਂ ਵੀ, ਬਾਦਲਾਂ ਤੋਂ ਜਾਨ ਛੁੱਟੇਗੀ, ਕਾਂਗਰਸ ਤੋਂ ਛੁੱਟੇਗੀ, ਹੁਣ ਭਾਵੇਂ ਕਾਲਾ ਚੋਰ ਆ ਜਾਏ ਘੱਟੋ ਘੱਟ ਇਹਨਾਂ ਤੋਂ ਫਿਰ ਅਸੀਂ ਆਪਣਾ ਨੈਰੇਟਿਵ ਸਿਰਜਣ 'ਚ ਸਾਨੂੰ ਸੌਖਾ ਕੰਮ ਹੋਏਗਾ। 92 ਬੰਦੇ ਲਿਆ ਕੇ ਉਹਨਾਂ ਦੇ ਅਸੈਂਬਲੀ 'ਚ ਬਿਠਾ ਦਿੱਤੇ, ਉਹ ਤੁਹਾਡੀਆਂ ਜੜ੍ਹਾਂ 'ਚ ਬੈਠੇ ਹੋਏ। ਬਿਲਕੁਲ। ਸੋ ਸਾਨੂੰ ਇਹ ਗੱਲ ਬਿਲਕੁਲ ਕਲੀਅਰ ਹੋਣੀ ਚਾਹੀਦੀ ਹੈ ਔਰ ਸਾਡੀ ਸਟ੍ਰੈਟਜੀ ਵਿਉਂਤਬੰਦੀ ਇਹੀ ਹੋਣੀ ਚਾਹੀਦੀ ਹੈ ਕਿ ਕਿਸ ਉਦਮ ਤੇ ਰਾਜ ਮਿਲੇ, ਸ਼ਤਰੂ ਤੇ ਸਭ ਹੋਵੇ ਮਿੱਠਾ। ਖਾਲਿਸਤਾਨ ਫੋਕਸਡ ਸਾਡੀ ਸੋਚ ਹੋਏ, ਜਦੋਂ ਅਸੀਂ ਖੱਬੇ ਸੱਚੇ ਦੇਖਣ ਲੱਗ ਜਾਂਦੇ ਹਾਂ ਉਦੋਂ ਫਿਰ ਸਾਡਾ ਇਸ਼ੂ ਜਿਹੜਾ ਡਾਇਲੂਟ ਹੁੰਦਾ ਹੈ। ਸੋ ਇਹ ਮੈਸੇਜ ਬਿਲਕੁਲ ਜਦੋਂ ਤੁਸੀਂ ਇਹਨਾਂ ਸਾਰਿਆਂ ਨੂੰ ਹੀ ਦੇਖੋਗੇ ਤੇ ਅਲਟੀਮੇਟਲੀ ਇਹ ਸਾਰੇ ਹੀ ਹਿੰਦੂਤਵੀ ਪਹਿਲਵਾਨ ਨੇ ਔਰ ਆਪੋ ਆਪਣੀ ਜਿਹੜੀ ਹੈ ਉਹ ਪਿੱਚ ਦੇ ਉੱਤੇ ਹਿੰਦੂਤਵਾ ਦੇ ਨਾਲ ਹੀ ਖੇਡ ਰਹੇ ਨੇ, ਕੋਈ ਜਿਹੜਾ ਸਖਤ ਗੱਲ ਕਰਕੇ ਕੋਈ ਦੂਜਾ ਕਰਕੇ। ਹਾਲਾਂ ਜੇ ਕਿਸੇ ਨੂੰ ਲੱਗਦਾ ਵੀ ਮੋਦੀ ਐਂਡ ਕੰਪਨੀ ਮਨੀਪੁਰ ਹੋ ਗਿਆ, ਦੂਜਾ ਉਹਦੀ ਡਿਫੀਟ ਫਲਾਣਾ, ਜਿਵੇਂ ਕੁਛ ਕਹਿ ਵੀ ਰਹੇ ਨੇ ਸਤਪਾਲ ਮਲਕ ਵਰਗੇ ਸਾਹਿਬ, ਇਵੇਂ ਨਹੀਂ ਹੈ। ਅਜੇ ਇਹਨਾਂ ਦੀ ਤੁਸੀਂ ਨੌਟੰਕੀ ਨਹੀਂ ਦੇਖੀ, ਕਿਉਂਕਿ ਇਹਨਾਂ ਦੇ ਲਈ ਇਹ ਦਰਿੰਦੇ ਨੇ। ਹਿਊਮਨ ਲਾਈਫ ਕੋਈ ਮੈਟਰ ਨਹੀਂ ਕਰਦੀ। ਜੇ ਆਪਣੇ 40 ਸੋਲਜਰ ਪੁਲਵਾਮਾ 'ਚ ਮਰਵਾ ਕੇ ਔਰ ਬਾਲਾਕੋਟ ਦਾ ਡਰਾਮਾ ਕਰਕੇ 2019 ਦੀਆਂ ਇਲੈਕਸ਼ਨਾਂ ਜਿੱਤ ਸਕਦੇ ਨੇ ਤੇ 2024 ਤੱਕ ਪਹੁੰਚਦੇ ਆ, ਅਜੇ ਤਾਂ ਮਹੀਨਾ ਜੁਲਾਈ ਦਾ ਚੱਲ ਰਿਹਾ ਔਰ ਇਹਨਾਂ ਨੇ ਸਿੱਖਾਂ ਨੂੰ ਵੀ ਨਿਸ਼ਾਨੇ ਤੇ ਲਿਆ ਹੋਇਆ, ਸਿੱਖਾਂ ਦੇ ਖਿਲਾਫ ਵੀ ਕੋਈ ਵੱਡੀ ਕਾਰਵਾਈ ਕਰ ਸਕਦੇ ਨੇ। ਪਾਕਿਸਤਾਨ ਦੇ ਖਿਲਾਫ ਕਰਨ ਤੋਂ ਪਹਿਲਾਂ ਸ਼ਾਇਦ ਹੁਣ ਸੋਚਣ, ਲੇਕਿਨ ਕੋਈ ਨਾ ਕੋਈ ਐਸਾ, ਜਦੋਂ ਮੋਦੀ ਅਮਰੀਕਾ ਔਰ ਫਰਾਂਸ ਆ ਰਿਹਾ 2 ਮਹੀਨੇ 2.5 ਮਹੀਨੇ ਤੋਂ ਮਨੀਪੁਰ ਜੋ ਕਰ ਰਹੇ ਨੇ, ਉਹਨਾਂ ਨੇ ਵੀ ਇਹ ਦੇਖ ਲਿਆ ਹੋਇਆ ਕਿ ਵੀ ਇਸ ਵੇਲੇ ਉਹਨਾਂ ਦਾ ਫੋਕਸ ਆਪਣੇ ਹਿੰਦੂ ਵੋਟਰਸ ਨੂੰ ਖੁਸ਼ ਕਰਨਾ ਹੈ। ਜੇ ਬਾਕੀ ਸਾਰੇ ਵੀ 20% ਮਾਈਨੋਰਿਟੀਜ਼ ਇੱਕ ਪਾਸੇ ਹੋ ਜਾਂਦੀਆਂ ਨੇ, ਉਹ ਤਾਂ ਆਈ ਉਹਦੇ ਤੇ ਕਰ ਰਹੇ ਨੇ ਜਿਹੜਾ ਉਹਨਾਂ ਦਾ ਮੇਨ ਹਿੰਦੂ ਵੋਟ ਬੈਂਕ ਹੈ। ਸੋ ਸਾਨੂੰ ਇਸ ਬਾਰੇ ਕੋਈ ਭੁਲੇਖਾ ਨਹੀਂ ਹੋਣਾ ਚਾਹੀਦਾ ਕਿ ਇਹ ਏ ਹੋਏ, ਬੀ ਹੋਏ, ਸੀ ਹੋਏ, ਇਹ ਸਾਰੀਆਂ ਹੀ ਹਿੰਦੂਤਵਾ ਦੀਆਂ ਟੀਮਾਂ ਨੇ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸਵਾਗਤ ਲੈਣ ਬ੍ਰੇਕ ਵਿਊਅਰਸ, ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ।
ਜੋ ਵਾਪਰਦਾ ਹੈ ਉਹ ਦਿਸਦਾ ਹੈ। ਉਸ ਦੇ ਪਿੱਛੇ ਬੜਾ ਕੁਝ ਅਣਦਿਸਿਆ ਰਹਿੰਦਾ ਹੈ। ਉਸ ਸੱਚ ਨੂੰ ਉਜਾਗਰ ਕਰਨ ਲਈ ਮੈਂ ਸੁਖਵਿੰਦਰ ਸਿੰਘ ਆ ਰਿਹਾ ਖਾਸ ਪ੍ਰੋਗਰਾਮ ਦਾ ਫਾਲਟ ਲਾਈਨਸ ਲੈ ਕੇ TV 84 ਤੇ ਸੋਮਵਾਰ ਤੋਂ ਸ਼ੁੱਕਰਵਾਰ ਰਾਤ 9:30 ਵਜੇ। ਵਿਊਅਰਸ ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਵੀਅਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਭਾਰਤੀ ਤੇ ਪਾਕਿਸਤਾਨੀ ਮੀਡੀਆ ਵਿੱਚ ਜਿਹੜੇ ਪਿਛਲੇ ਕਈ ਦਿਨਾਂ ਤੋਂ ਇੱਕ ਕਹਾਣੀ ਟ੍ਰੈਂਡ ਕਰ ਰਹੀ ਸੀ ਕਿ ਸੀਮਾ ਗੁਲਾਮ ਹੈਦਰ ਨਾਂ ਦੀ ਸਿੰਧ ਦੀ ਇੱਕ ਮੁਸਲਮਾਨ ਵਿਆਹੁਤਾ ਔਰਤ ਆਪਣੇ ਹਿੰਦੂ ਪ੍ਰੇਮੀ ਕੋਲ ਯੂਪੀ ਵਿੱਚ ਆ ਕੇ ਹਿੰਦੂ ਧਰਮ ਵਿੱਚ ਪ੍ਰਵੇਸ਼ ਕਰ ਗਈ। ਇਸ ਨੂੰ ਹਿੰਦੂਤਵੀ ਮੀਡੀਆ ਵੱਲੋਂ ਖੂਬ ਜਿਹੜਾ ਉਛਾਲਿਆ ਗਿਆ। ਹੁਣ ਦੀਆਂ ਖਬਰਾਂ ਵਿੱਚ ਯੂਪੀ ਦੀ ਰਹਿਣ ਵਾਲੀ ਅੰਜੂ ਨਾਂ ਦੀ ਇੱਕ ਹਿੰਦੂ ਵਿਆਹੁਤਾ ਔਰਤ ਵੱਲੋਂ ਪਾਕਿਸਤਾਨ ਵਿੱਚ ਜਾ ਕੇ ਧਰਮ ਪਰਿਵਰਤਨ ਕਰਕੇ ਮੁਸਲਮਾਨ ਪ੍ਰੇਮੀ ਨਾਲ ਸ਼ਾਦੀ ਕਰਨ ਦੀਆਂ ਜਿਹੜੀ ਖਬਰਾਂ ਨੇ ਉਹ ਟ੍ਰੈਂਡ ਕਰ ਰਹੀਆਂ ਨੇ। ਸੋ ਕੀ ਇਹ ਸਭ ਰਾਹ ਅਤੇ ISI ਦੀ ਅਦਲੇ ਦਾ ਬਦਲਾ ਖੇਡ ਹੈ ਜਾਂ ਲੋਕਾਂ ਨੂੰ ਅਸਲ ਮੁੱਦਿਆਂ ਤੋਂ ਭਟਕਾਉਣ ਦਾ ਜਿਹੜੀ ਹੈ ਲਾਈਨ ਹੈ? ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣ ਲਿਆ, ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਕਹਾਣੀ ਤਾਂ ਇਹ ਵੀ ਰੋਮਨ ਐਮਪਾਇਰ ਦਾ ਜਦੋਂ ਡਿਕਲਾਈਨ ਜਾਂ ਉਹਨਾਂ ਦਾ ਜਵਾਲ ਪੀਰੀਅਡ ਸ਼ੁਰੂ ਹੋ ਗਿਆ ਸੀ ਤੇ ਲੋਕਾਂ ਦੀਆਂ ਬਹੁਤ ਸਾਰੀਆਂ ਸਮੱਸਿਆਵਾਂ ਸੀ, ਲੋਕ ਵਿਦਰੋਹ ਕਰ ਰਹੇ ਸੀ, ਰਿਬੈਲੀਅਨ ਮੋਡ ਦੇ ਵਿੱਚ ਸੀ ਔਰ ਆਵਾਜ਼ਾਂ ਉੱਠ ਰਹੀਆਂ ਸੀ। ਸੋ ਉਹਨੇ ਆਪਣੇ ਵਜ਼ੀਰ ਨੂੰ ਉਸ ਵੇਲੇ ਦੇ ਬਾਦਸ਼ਾਹ ਨੇ ਪੁੱਛਿਆ ਕਿ ਵੀ ਇਹ ਸਮੱਸਿਆਵਾਂ ਬਹੁਤ ਨੇ ਲੋਕਾਂ ਦੇ ਵਿੱਚ, ਜਿਹੜੀ ਆ ਮਾਯੂਸੀ ਹੈ ਤੇ ਕੀ ਕੀਤਾ ਜਾਏ। ਉਹਨੇ ਕਿਹਾ ਜੀ ਇਹਨਾਂ ਨੂੰ ਮੈਂ ਤੁਹਾਨੂੰ ਦੱਸਦਾ ਇਹਨਾਂ ਦਾ ਕੀ ਪ੍ਰਬੰਧ, ਇਹਨਾਂ ਨੂੰ ਸਰਕਸ ਵੱਲ ਲਾਇਆ ਜਾਏ। ਔਰ ਉਹਨਾਂ ਨੇ ਜਿਹੜਾ ਸਰਕਸ ਦਾ ਸਾਰਾ ਕਾਨਸੈਪਟ ਵੱਡੇ ਵੱਡੇ ਪੈਮਾਨੇ ਦੇ ਉੱਤੇ ਬਾਂਦਰ ਤੇ ਰਿਛ ਤੇ ਦੂਸਰੇ ਤੀਸਰੇ ਨਾਚ ਦੇਖਣ ਦੇ ਲਈ ਔਰ ਕਲਾਬਾਜ਼ੀਆਂ ਉਲਟਬਾਜ਼ੀਆਂ ਦੇਖਣ ਦੇ ਲਈ ਔਰ ਲੋਕ ਉਸ ਪਾਸੇ ਲੱਗ ਗਏ। ਸੋ ਇਹ ਜਦੋਂ ਤੁਸੀਂ ਹਿਊਮਨ ਹਿਸਟਰੀ ਦੇ ਵਿੱਚ ਡਾਈਵਰਸ਼ਨ ਟੈਕਟਿਕ ਦੀ ਗੱਲ ਦੇਖਦੇ ਹੋ ਕਿ ਵੀ ਧਿਆਨ ਨੂੰ ਦੂਸਰੇ ਪਾਸੇ ਲਾਣਾ, ਇਹ ਇੱਕ ਕੁਦਰਤੀ ਵਰਤਾਰਾ ਹੁੰਦਾ ਹੈ। ਔਰ ਬਹੁਤ ਵਾਰੀ ਤੁਸੀਂ ਈਵਨ ਜਿਨ੍ਹਾਂ ਨੇ ਹੁਣ ਤਾਂ ਇੱਥੇ ਤਾਂ ਸਾਡਾ ਵਾਹ ਨਹੀਂ ਬਹੁਤਾ ਪੈਂਦਾ ਜੇਬ ਕਤਰਿਆਂ ਨਾਲ, ਜਦੋਂ ਤੁਸੀਂ ਉੱਥੋਂ ਦੀਆਂ ਗੱਡੀਆਂ 'ਚ ਚੜ੍ਹਦੇ ਆ, ਬੱਸਾਂ 'ਚ, ਦੂਜੇ ਤੀਜੇ ਜਿਹੜਾ ਜੇਬ ਕਤਰਿਆਂ ਦਾ, ਤਾਂ ਉਹ ਉਹਨਾਂ ਦੀ ਕੀ ਟੈਕਨੀਕ ਹੁੰਦੀ ਹੈ? ਬੜੀ ਸਿੰਪਲ। ਉਹਨਾਂ ਨੇ ਐਂ ਕੁਛ ਕਿ ਬਾਬੂ ਜੀ ਤੁਹਾਡਾ ਬੈਗ ਡਿੱਗ ਪਿਆ, ਤੁਸੀਂ ਇੱਕਦਮ ਧਿਆਨ ਜ਼ਿਆਦਾ, ਉਹਨਾਂ ਨੇ ਤੁਹਾਡੀ ਜੇਬ ਕੱਟੀ ਹੁੰਦੀ ਆ, ਤੁਸੀਂ ਮੁੜ ਕੇ ਦੇਖੋ ਉਹ ਵਿੱਚੋਂ ਨਿਕਲ ਗਿਆ, ਹੋ ਗਿਆ। ਸੋ ਇਹ ਇਨਸਾਨੀ ਸੁਭਾਅ ਦਾ ਹਿੱਸਾ ਹੈ ਕਿ ਜਿਸ ਥਾਂ ਤੇ ਤੁਸੀਂ ਫਸੇ ਹੋਏ ਹੋ, ਜਿਹੜੀ ਗੱਲ ਤੁਸੀਂ ਦੇਖ ਰਹੇ ਹੋ, ਸੋਚ ਰਹੇ ਹੋ, ਜੇ ਤੁਹਾਨੂੰ ਉਸ ਚੋਂ ਕੱਢਣਾ ਹੈ ਤਾਂ ਕੁਛ ਹੋਰ ਡਾਈਵਰਜਨ ਜਾਂ ਕੋਈ ਤੁਹਾਡਾ ਧਿਆਨ ਪਲਟਾਓ, ਪੰਜਾਬੀ ਤਾਂ ਇਹੀ ਹੋਏਗੀ ਡਾਈਵਰਜਨ ਦੀ, ਕਿ ਵੀ ਤੁਹਾਡਾ ਧਿਆਨ ਪਲਟਾ ਦਿੱਤਾ ਹੈ ਔਰ ਆਪਣਾ ਕੰਮ ਕਰ ਦਿੱਤਾ। ਸੋ ਇਹੀ ਕੰਮ ਸਰਕਾਰਾਂ ਕਰਦੀਆਂ ਨੇ ਜਦੋਂ ਲੋਕਾਂ ਦੀਆਂ ਅਸਲੀ ਸਮੱਸਿਆਵਾਂ ਨੂੰ ਉਹ ਹੱਲ ਕਰਨ ਦੇ ਵਿੱਚ ਨਾਕਾਮਯਾਬ ਹੁੰਦੀਆਂ ਤੇ ਉਸ ਕਿਸਮ ਦਾ ਦਿਖਾ ਦਿਓ। ਔਰ ਸਾਡੇ ਖਿੱਤੇ ਦੇ ਵਿੱਚ ਤਾਂ ਇਹ ਲੰਮੇ ਜ਼ਮਾਨੇ ਤੋਂ ਇੱਕ ਫੈਕਟਰ ਤਾਂ ਧਰਮ ਹੈ, ਅੱਜ ਤੱਕ ਵੀ। ਹਾਲਾਂ ਜਦੋਂ ਅਸੀਂ ਧਰਮ ਦੇ ਹਵਾਲੇ ਨਾਲ ਜਾਂ ਫੇਥ ਜਾਂ ਈਮਾਨ ਦੇ ਹਵਾਲੇ ਨਾਲ ਗੱਲ ਕਰਦੇ ਇਹ ਸਾਨੂੰ ਸੱਚ, ਹੱਕ, ਇਨਸਾਫ ਦੇ ਨੇੜੇ ਲਿਆਂਦਾ ਹੈ ਜਾਂ ਇਹਨੂੰ ਲਿਆਉਣਾ ਚਾਹੀਦਾ ਜੇ ਅਸੀਂ ਸੱਚਮੁੱਚ ਧਰਮੀ ਹੋਈਏ। ਨਫ਼ਰਤ ਨਾਂ ਦੀ ਕੋਈ ਚੀਜ਼ ਨਹੀਂ ਹੋਣੀ ਚਾਹੀਦੀ, ਇਨਸਾਨ ਦਾ ਇਨਸਾਨ ਦੇ ਨਾਲ ਪਿਆਰ। ਬਿਲਕੁਲ। ਲੇਕਿਨ ਜੇ ਤੁਸੀਂ ਹਾਕਮਾਂ ਦੀ ਗੱਲ ਦੇਖੋ, ਸਿਸਟਮ ਦੀ ਗੱਲ ਦੇਖੋ, ਤੇ ਉਹਨਾਂ ਨੂੰ ਆਪਣਾ ਗਲਬਾ ਕਾਇਮ ਰੱਖਣ ਦੇ ਲਈ, ਆਪਣੀ ਹਕੂਮਤ, ਆਪਣੇ ਸਿਸਟਮ ਦਾ ਦਬਦਬਾ ਕਾਇਮ ਰੱਖਣ ਦੇ ਲਈ ਧਰਮ ਨੂੰ ਉਹਨਾਂ ਨੇ ਹਮੇਸ਼ਾ ਢਾਲ ਦੇ ਤੌਰ ਤੇ ਵੀ ਤੇ ਕਈ ਵਾਰ ਤਲਵਾਰ ਦੇ ਤੌਰ ਤੇ ਵੀ ਵਰਤਿਆ। ਔਰ ਇਹੀ ਪਾਰਟ ਐਕਸਪਲੇਨ ਕਰੇਗਾ ਜਦੋਂ ਮੁਗਲਿਆ ਰਾਜ ਦੀ ਗੱਲ ਹੁੰਦੀ ਹੈ ਜਾਂ ਅੱਜ ਹਿੰਦੂਤਵੀ ਰਾਜ ਦੀ ਅਸੀਂ ਗੱਲ ਦੇਖਦੇ ਹਾਂ ਕਿ ਉਦੋਂ ਵੀ ਇਹ ਨਹੀਂ ਹੈ ਕਿ ਵੀ ਮਜ਼ਹਬ ਨੇ ਕਦੀ ਨਫ਼ਰਤ ਸਿਖਾਈ ਹੈ, ਪਰ ਜੇ ਤੁਸੀਂ ਕੋਈ ਆਪਣੀਆਂ ਤੁਹਾਡੀਆਂ ਕਮਜ਼ੋਰੀਆਂ ਨੇ ਤੇ ਤੁਸੀਂ ਪ੍ਰਭਾਵ ਇਹ ਦਿੰਦੇ ਹੋ ਜੀ ਤੁਸੀਂ ਬਹੁਤ ਮਜ਼ਹਬੀ ਹੋ, ਤੁਸੀਂ ਮਜ਼ਹਬ ਦੇ ਪ੍ਰਿੰਸੀਪਲਸ ਨੂੰ ਬਹੁਤ ਇਮਾਨਦਾਰੀ ਦੇ ਨਾਲ ਕਰਦੇ ਔਰ ਉਸ ਕਿਸਮ ਦਾ ਪ੍ਰਚਾਰਿਆ ਵੀ ਜਾਂਦਾ ਹੈ। ਹੁਣ ਜੇ ਮੈਂ ਔਰੰਗਜ਼ੇਬ ਦੇ ਹਵਾਲੇ ਨਾਲ ਵੀ ਗੱਲ ਕਰਾਂ
ਕਿ ਭਾਈ ਚਲੋ ਉਹਦਾ ਬਾਕੀ ਛੱਡ ਦਿਓ, ਉਸਨੂੰ ਹਿਸਟੋਰੀਅਨ ਕੀ ਕਹਿੰਦੇ ਨੇ ਤੇ ਅਦਰਵੇ ਕੌਣ ਕੀ ਕਹਿੰਦੇ ਨੇ, ਇਸ ਤੋਂ ਤਾਂ ਕੋਈ ਇਨਕਾਰੀ ਨਹੀਂ ਹੈ ਵੀ ਉਸਨੇ ਆਪਣੇ ਪਿਓ ਨੂੰ ਕੈਦ 'ਚ ਰੱਖ ਕੇ ਉਹਦੇ ਨਾਲ ਕੀ ਸਲੂਕ ਕੀਤਾ, ਆਪਣੇ ਭਰਾਵਾਂ ਨੂੰ ਕਿਵੇਂ ਜ਼ਾਲਮਾਨਾ ਢੰਗ ਦੇ ਨਾਲ ਮਾਰਿਆ, ਬਾਕੀ ਛੱਡ ਦਿਓ ਸਾਰਾ ਪਾਰਟ। ਲੇਕਿਨ ਤੁਸੀਂ ਅੱਜ ਵੀ ਇੱਕ ਵੱਡਾ ਤਬਕਾ ਮੁਸਲਮਾਨਾਂ ਦਾ ਜਿਨ੍ਹਾਂ ਦੇ ਵਿੱਚ ਪ੍ਰਚਾਰਿਆ ਗਿਆ, ਪਾਕਿਸਤਾਨ ਦੇ ਵਿੱਚ ਵੀ ਦੂਸਰੇ ਵੀ, ਕਿ ਜੀ ਆਲਮਗੀਰ ਔਰੰਗਜ਼ੇਬ ਜਿਹੜਾ ਕੁਰਾਨ ਸ਼ਰੀਫ ਲਿਖ ਕੇ ਜਿਹੜਾ ਉਹ ਆਪਣਾ ਦਿਨ ਇਹਦੇ 'ਚ ਬਿਤਾਉਂਦਾ ਸੀ, ਟੋਪੀਆਂ ਸੀ ਕਿ ਆਪਣਾ ਗੁਜ਼ਾਰਾ ਕਰਦਾ ਸੀ, ਰਿਜ਼ਕੇ ਹਲਾਲ ਖਾਂਦਾ ਸੀ। ਸਾਬਤ ਉਹ ਇਹ ਕਰਨਾ ਚਾਹੁੰਦੇ ਨੇ ਕਿ ਜੀ ਰਿਜ਼ਕੇ ਹਲਾਲ ਉਹ ਟੋਪੀਆਂ ਬਣਾ ਕੇ ਵੇਚਦਾ ਸੀ ਜਾਂ ਕੁਰਾਨ। ਔਰ ਇੰਨੇ ਕੁ ਕੁਰਾਨ ਸ਼ਰੀਫ ਅੱਜ ਵੀ ਨੇ ਕਿ ਜੇ ਬੰਦਾ ਸਾਰੀ ਉਮਰ ਰੋਜ਼ਾਨਾ 18 ਘੰਟੇ ਵੀ ਲਿਖਦਾ ਹੋਏ ਤਾਂ ਇੰਨੇ ਨਹੀਂ ਲਿਖ ਸਕਦਾ, ਉਹ ਪ੍ਰੋਡਿਊਸ ਹੋ ਜਾਂਦੇ ਨੇ ਜੀ। ਇਹ ਉਹਨਾਂ ਦਾ ਆਲਮਗੀਰ ਔਰੰਗਜ਼ੇਬ ਦਾ ਲਿਖਿਆ ਹੋਇਆ। ਬਾਕੀ ਸਾਰੇ ਪਾਠ ਨੂੰ ਪਾਸੇ ਰੱਖ ਦਿਓ। ਮੈਂ ਤਾਂ ਇੱਕ ਸਿੰਪਲ ਇਨਸਾਨ ਹੋਣ ਦੇ ਨਾਤੇ ਕੋਈ ਵੀ ਮਜ਼ਹਬ, ਹੁਣ ਜੇ ਤੁਸੀਂ ਉਹਨੂੰ ਸੱਚਾ ਮੁਸਲਮਾਨ ਸਾਬਤ ਕਰਨਾ ਚਾਹੁੰਦੇ ਹੋ ਤੇ ਫਿਰ ਕੋਈ ਸੱਚਾ ਮੁਸਲਮਾਨ ਤੁਸੀਂ ਕੁਰਾਨ ਪੜ੍ਹੋਗੇ ਕਿ ਮਾਂ ਬਾਪ ਦੇ ਲਈ ਜਦੋਂ ਇਹ ਕਿਹਾ ਜਾਂਦਾ ਹੈ ਕਿ ਭਾਈ ਇਹ ਜਿਹੜੀ ਹੈ ਜੰਨਤ ਦਾ ਮਾਂ ਦੇ ਪੈਰਾਂ 'ਚ ਜੰਨਤ ਹੁੰਦੀ ਹੈ, ਪਰ ਨਾਲ ਹੀ ਇਹ ਹੈ ਕਿ ਜੰਨਤ ਦੇ ਦਰਵਾਜ਼ੇ ਦੇ ਉੱਤੇ ਮਰਦ ਬੈਠਾ ਹੁੰਦਾ। ਮਤਲਬ ਇਹ ਹੈ ਕਿ ਮਾਂ ਬਾਪ ਦਾ ਉਹ ਰੁਤਬਾ ਹੈ, ਤੇ ਜੇ ਤੁਸੀਂ ਬਾਪ ਨੂੰ ਇਸ ਕਦਰ ਜ਼ਲੀਲ ਕਰਦੇ ਹੋ, ਕੈਦ 'ਚ ਰੱਖਦੇ ਹੋ, ਤੇ ਜੇ ਔਰ ਉਹਨੂੰ ਉਹਦੇ ਸਾਹਮਣੇ ਉਹਦੇ ਪੁੱਤਰ ਦਾ ਜਿਹੜਾ ਸਿਰ ਹੈ ਉਹ ਥਾਲ 'ਚ ਉਹਨੂੰ ਭੇਟ ਕਰਦੇ ਹੋ, ਇਹ ਕਿਹੜੇ ਪਾਸੇ ਦਾ ਇਸਲਾਮ ਹੈ ਜੀ, ਕਿੱਥੋਂ ਦਾ ਹੈ? ਔਰ ਇਹੀ ਗੱਲ ਜਦੋਂ 10ਵੇਂ ਪਾਤਸ਼ਾਹ ਨੇ ਜ਼ਫਰਨਾਮੇ 'ਚ ਵੀ ਉਹਦੀ ਤਾਰੀਫ ਵੀ ਕੀਤੀ, ਉਹਦੀ ਬਹਾਦਰੀ ਦੀ, ਉਸ ਦਾ ਦੂਜੇ ਹੋਣ ਦਾ, ਪਰ ਉਹਨੂੰ ਕਿਹਾ ਵੀ ਤੂੰ ਤਾਂ ਝੂਠ ਹੈ, ਤੂੰ ਤਾਂ ਮਜ਼ਹਬ ਦਾ ਨਾਂ ਇਸਤੇਮਾਲ ਕਰਦੇ ਆਪਣੇ ਰਾਜ ਨੂੰ ਪਰਪੈਚੁਏਟ ਕਰਨ ਦੇ ਲਈ। ਹੁਣ ਇਹ ਗੱਲ ਔਰ ਇਹੀ ਗੱਲ ਤੁਸੀਂ ਅੱਜ ਦੇ ਦੌਰ 'ਚ ਲਿਆਓ, ਔਰੰਗਜ਼ੇਬ ਨੂੰ ਛੱਡ ਦਿਓ ਪਿੱਛੇ, ਮੋਦੀ। ਹੁਣ ਜਦੋਂ ਮੈਂ ਮੋਦੀ ਦੀ ਸ਼ਕਲ ਵੱਲ ਦੇਖਦਾ ਤੇ ਮੈਨੂੰ ਉਸ ਦੇ ਹੱਥਾਂ 'ਚੋਂ ਵੀ ਖੂਨ ਟਪਕਦਾ ਨਜ਼ਰ ਆਉਂਦਾ ਹੈ, ਉਹਦੇ ਚਿਹਰੇ ਤੋਂ ਵੀ ਖੂਨ ਨਜ਼ਰ ਆਉਂਦਾ ਹੈ ਵੀ ਜਿਸ ਬੰਦੇ ਨੇ ਹਜ਼ਾਰਾਂ ਮੁਸਲਮਾਨਾਂ ਦਾ ਖੂਨ ਵਹਾਇਆ ਹੋਏ, ਸੈਂਕੜਿਆਂ ਬੱਚੀਆਂ ਦੀ ਅਜ਼ਮਤ ਲੁੱਟੀ ਗਈ ਹੋਏ, ਉਹਨੂੰ ਜਸਟੀਫਾਈ ਕਰਨ ਲਈ ਜਦੋਂ ਇੱਕ ਵਿਦੇਸ਼ੀ ਪੱਤਰਕਾਰ ਉਹਨੂੰ ਪੁੱਛਦਾ ਹੈ ਕਿ ਜੀ ਚੱਲ ਤੈਨੂੰ ਅਦਾਲਤਾਂ ਨੇ ਬਰੀ ਕਰ ਦਿੱਤਾ ਹੈ, ਪਰ ਤੈਨੂੰ ਇਹ ਦੁੱਖ, ਤੂੰ ਚੀਫ ਮਿਨਿਸਟਰ ਸੀ ਗੁਜਰਾਤ ਦਾ, ਤੈਨੂੰ ਦੁੱਖ ਤਾਂ ਹੋਣਾ ਹੈ ਕਿ ਵੀ ਮਾਰੇ। ਉਹਨੇ ਕਿਹਾ ਹਾਂ, ਅਗਰ कुत्ते का पिल्ला भी कार के टायर के नीचे आ जाए दुख तो होता है। इस कदर जिस दी जहनीयत दे विच जिहड़ी है वो कैलसनेस है, ਜ਼ਾਲਮਾਨਾ अंदाज है, उसनूं ਉਹਨੂੰ ਕਹੋ ਜੀ ਇਹ ਧੋਤੀ ਬੰਨ ਕੇ ਅਯੁੱਧਿਆ ਮੰਦਰ, ਰਾਮ ਜੀ ਦਾ ਮੰਦਰ, ਉਹਦਾ ਉਦਘਾਟਨ ਕਰ ਰਿਹਾ, ਇੱਧਰ ਕਰ ਰਿਹਾ, ਪੂਜਾ ਕਰ ਰਿਹਾ, ਫਲਾਣਾ ਕਰ ਰਿਹਾ, ਇਹ ਤੁਹਾਨੂੰ ਫਰਾਡ ਹੀ ਨਜ਼ਰ ਆਉਂਦਾ ਹੈ, ਕਿਉਂਕਿ ਨਜ਼ਰ ਆ ਰਿਹਾ ਹੁੰਦਾ ਹੈ ਕਿ ਵੀ ਇਹ ਧਰਮ ਨੂੰ ਐਜ਼ ਏ ਸ਼ੀਲਡ ਔਰ ਐਜ਼ ਏ ਸੌਰਡ ਯੂਜ਼ ਕੀਤਾ ਜਾ ਰਿਹਾ ਹੈ, ਸਿਰਫ ਤੇ ਸਿਰਫ ਆਪਣੇ ਰਾਜ ਨੂੰ। ਅਦਰਵਾਈਜ਼ ਨਾ ਇਹਨਾਂ ਹੁਣ ਜੇ ਹਿੰਦੂ ਪੀੜਾਂ ਸ਼੍ਰੀ ਰਾਮਚੰਦਰ ਇੱਕ ਪਾਸੇ ਉਹਨਾਂ ਨੂੰ ਮਰਿਆਦਾ ਪੁਰਸ਼ੋਤਮ ਕਿਹਾ ਜਾਂਦਾ ਹੈ, ਹੁਣ ਜੇ ਹਿੰਦੂ ਪੀੜਾਂ ਜਿਹੜੀਆਂ ਨੇ ਉਹ ਮੁਸਲਮਾਨ ਨੂੰ ਲਿੰਚ ਕਰਦੀਆਂ ਨੇ, ਮਾਰਦੀਆਂ ਨੇ, ਮਾਰ ਕੇ ਕੁੱਟ ਕੇ ਉਹਨੂੰ ਮਾਰ ਦਿੰਦੀਆਂ ਨੇ, ਤੇ ਜੈ ਸ਼੍ਰੀ ਰਾਮ। ਦੇਖੋ ਹੁਣ ਇਹ ਕਿਹੜਾ ਹਿੰਦੂ ਧਰਮ ਹੈ ਬਈ? ਇਹ ਕਿਹੜੀ ਰਾਮਚੰਦਰ ਦਾ ਮਰਿਆਦਾ ਪੁਰਸ਼ੋਤਮ ਹੋਣਾ ਹੈ ਜਿਹਦੇ ਥੱਲੇ ਤੁਸੀਂ ਇਹਨੂੰ ਜਸਟੀਫਾਈ ਕਰ ਸਕਦੇ ਹੋ? ਬਾਕੀ ਪਾਰਟ ਨੂੰ ਛੱਡ ਦਿਓ ਕਿ ਨੀਤੀ ਕੀ ਹੈ, ਹਿੰਦੂਤਵ ਆਈਡੀਓਲੋਜੀ ਕੀ ਹੈ। ਸੋ ਇਸ ਸਭ ਦੇ ਚੱਲਦੇ ਆ ਲੋਕਾਂ ਦੀਆਂ ਸਮੱਸਿਆਵਾਂ ਤੇ ਉੱਥੇ ਹੀ ਖੜੀਆਂ ਨੇ। ਹੁਣ ਜੇ ਤੁਸੀਂ ਵਾਅਦੇ ਕੀਤੇ ਕਿ ਜੀ ਕਰੋੜਾਂ ਜੌਬ, ਅਸੀਂ 2 ਕਰੋੜ ਜੌਬ ਬਣਾਵਾਂਗੇ, ਅਸੀਂ ਹਰ ਇੱਕ ਦੇ ਅਕਾਊਂਟ 'ਚ 20 ਲੱਖ ਆਏਗਾ, ਅਸੀਂ ਕਾਲਾ ਧਨ ਲਿਆਵਾਂਗੇ, ਦੂਜਾ ਭਾਰਤ ਦੀ ਹਾਲਤ ਕੋਈ ਠੀਕ ਨਹੀਂ ਹੈ ਇਕਨੋਮਿਕਲੀ ਵੀ, ਭਾਵੇਂ IMF ਦੂਜਾ ਅੱਜ ਵੀ ਜੇ 6% ਗਰੋਥ ਫਰਾਣਾ, ਇੰਨੇ ਵੱਡੇ ਪੈਮਾਨੇ ਤੇ ਅਨਇੰਪਲੋਇਮੈਂਟ ਔਰ ਇੰਨੀ ਤੇਜ਼ੀ ਨਾਲ ਲੋਕ ਭਾਰਤ ਦੇ ਆਪਣੀ ਸਿਟੀਜ਼ਨਸ਼ਿਪ ਛੱਡ ਰਹੇ ਨੇ ਮੁਲਕ ਦੀ। ਆਮ ਗਰੀਬ ਤਾਂ ਤਰਸ ਹੀ ਰਿਹਾ ਜੋ ਹਾਲ ਹੋਇਆ ਕੋਵਿਡ ਦੇ ਚੱਲਦੇ ਆ। ਕਿਸੇ ਨੇ ਪੁੱਛਿਆ 43 ਲੱਖ ਬੰਦਾ ਹੈ ਵਰਲਡ ਹੈਲਥ ਆਰਗੇਨਾਈਜੇਸ਼ਨ ਦੀ, ਜੇ 1.5 ਕਰੋੜ ਦੁਨੀਆ ਦੇ ਵਿੱਚ ਮਰਦਾ, 43 ਲੱਖ ਕੱਲਾ ਜਿਹੜਾ ਇੰਡੀਆ ਦੇ ਵਿੱਚ ਮਰਦਾ ਹੈ, ਉਹਨਾਂ ਨੂੰ ਕੋਈ ਕਫਨ ਨਸੀਬ ਨਹੀਂ, ਡਾਕਟਰ ਛੱਡ ਕੇ ਦੌੜ ਜਾਂਦੇ ਨੇ, ਆਕਸੀਜਨ ਤੱਕ ਨਹੀਂ ਹੈ। ਔਰ ਪਾਰਲੀਮੈਂਟ 'ਚ ਖਲੋ ਕੇ ਉਹਨਾਂ ਦਾ ਹੈਲਥ ਮਿਨਿਸਟਰ ਕਹਿੰਦਾ ਜੀ ਸਾਡੇ ਕੋਲ ਇੱਕ ਵੀ ਕੇਸ ਦੀ ਰਿਪੋਰਟ ਨਹੀਂ ਹੈ ਕਿ ਜਿਹੜਾ ਆਕਸੀਜਨ ਦੀ ਡੈਫੀਸ਼ੀਐਂਸੀ ਨਾਲ ਮਰਿਆ ਹੋਇਆ। ਹੁਣ ਇਹ ਸਭ ਦੇ ਚੱਲਦੇ ਆ ਇੱਕ ਸਟੇਜ ਆ ਜਾਂਦੀ ਹੈ, ਹਾਲਾਂ ਜਨਤਾ ਜਨਾਰਦਨ ਉੱਲੂ ਵੀ ਬਣਦੀ ਆਈ ਹੈ,
ਡਿਵੀਜ਼ਨ ਵੀ ਹੁੰਦੀ ਹੈ ਧਰਮ ਦੇ ਨਾਂ ਦੇ ਉੱਤੇ। ਹੁਣ ਵੀ ਹਿੰਦੂ ਮੁਸਲਮਾਨ ਕਾਰਡ ਖੇਡਣਗੇ ਕਿ ਹਿੰਦੂ ਸਿੱਖ ਕਾਰਡ ਖੇਡਣਗੇ ਕਿ ਕੀ ਕਰਨਗੇ 2024 ਦੀਆਂ ਚੋਣਾਂ ਦੇ ਲਈ। ਪਰ ਇਹ ਜਿਹੜੀ ਘਟਨਾ ਦਾ ਤੁਸੀਂ ਜ਼ਿਕਰ ਕੀਤਾ, ਕਿਉਂਕਿ ਪਿਛਲੇ 2 ਹਫ਼ਤਿਆਂ ਤੋਂ ਪਹਿਲਾਂ ਤਾਂ ਮੈਂ ਨੋਟਿਸ ਹੀ ਨਹੀਂ ਸੀ ਲਿਆ, ਜਦੋਂ ਪਹਿਲੀ ਖਬਰ ਆਈ ਕਿ ਜੀ ਉਹ ਪਾਕਿਸਤਾਨ ਦੇ ਸਿੰਧ ਦੀ ਜਿਹੜੀ ਬੀਬੀ ਸੀਮਾ ਗੁਲਾਮ ਹੈਦਰ 4 ਬੱਚਿਆਂ ਦੀ ਮਾਂ, ਉਹ ਪਬਜੀ ਖੇਡਦੀ ਸੀ ਕਿਸੇ ਮੀਨੇ ਦੇ ਨਾਲ ਯੂਪੀ ਦੇ, ਔਰ ਉਹਦੇ ਤੋਂ ਦੋਸਤੀ ਹੋ ਗਈ ਤਾਂ ਵਾਇਆ ਨੇਪਾਲ ਉਹ ਆ ਗਈ। ਉਹਨੇ ਕਿਹਾ ਜੀ ਮੈਂ ਨੇਪਾਲ 'ਚ ਹਿੰਦੂ ਧਰਮ ਅਡਾਪਟ ਕੀਤਾ, ਮੰਦਰ 'ਚ ਵਿਆਹ ਕੀਤਾ, ਮੈਂ ਆ ਗਈ ਹਾਂ, ਮੈਂ ਬਹੁਤ ਖੁਸ਼ ਹਾਂ। ਸਾਰੇ ਚੈਨਲ ਜਿਹੜੇ ਇਹਨਾਂ ਦੇ ਦਰਬਾਰੀ ਮੀਡੀਆ, ਦੇਖੋ ਜੀ ਉਹ ਹਿੰਦੂ ਬਣ ਗਈ, ਉਹਨੂੰ ਸਾੜੀ ਪਹਿਨਾਈ ਹੋਈ ਹੈ, ਉਹ ਬੜੀਆਂ ਸਿਫਤਾਂ ਕਰ ਰਹੀ ਹੈ, ਉਹ ਹੁਣ ਠਕਰੈਣ ਬਣ ਗਈ ਹੈ, ਉਹ ਫਲਾਣੀ ਬਣ ਗਈ ਹੈ, ਇਸ ਕਿਸਮ ਦਾ ਪਾਰਟ। ਔਰ ਪਾਕਿਸਤਾਨ ਦੇ ਵਿੱਚ ਹੁਣ ਇੱਕ ਪਾਸੇ ਇਧਰ ਸਾਰਿਆਂ ਨੂੰ ਉਲਝਾਇਆ ਹੋਇਆ, ਔਰ ਕਿ ਇਹ ਸਟੋਰੀ ਟ੍ਰੈਂਡ ਕਰਦੀ ਰਹੀ ਈਵਨ ਮੇਨ ਚੈਨਲਾਂ ਦੇ ਉੱਤੇ ਵੀ, ਪ੍ਰਿੰਟ ਮੀਡੀਆ ਦੇ ਵਿੱਚ ਵੀ। ਉਹਨਾਂ ਨੂੰ ਲੱਗਾ ਹੋਣਾ ਪਾਕਿਸਤਾਨ ਵਾਲਿਆਂ ਨੂੰ ਕਿ ਭਾਈ ਇਹ ਤਾਂ ਜਿਹੜਾ ਹੁਣ ਪਾਕਿਸਤਾਨ 'ਚ ਕਿਹੜੀਆਂ ਸਮੱਸਿਆਵਾਂ ਘੱਟ ਨੇ, ਕੇਅਰ ਟੇਕਰ ਗਵਰਨਮੈਂਟ ਬਣਨੀ ਹੈ, ਕੌਣ ਬਣੇਗਾ ਨਹੀਂ ਬਣੇਗਾ, ਇਮਰਾਨ ਖਾਨ ਅਰੈਸਟ ਹੋਇਆ ਨਹੀਂ ਹੋਏਗਾ, ਕੀ ਹੈ ਨਵੀਂ ਹਕੂਮਤ। ਉਹਨਾਂ ਨੂੰ ਆਪਣੀਆਂ ਲੋਕਾਂ ਦਾ ਡਾਲਰ ਦੇ ਮੁਕਾਬਲੇ ਰੁਪਈਆ ਕਿੱਥੇ ਚਲਾ ਗਿਆ, 2-3 ਬਿਲੀਅਨ ਡਾਲਰ ਤਰਲੇ ਕਰਕੇ IMF ਤੋਂ ਜਾਂ UAE ਜਾਂ ਚਾਈਨਾ ਨੇ ਵੀ ਉਹਨੂੰ ਲੋਨ ਦੇ ਉੱਤੇ ਕੀਤਾ। ਹੁਣ ਉਸ ਸਭ ਦੇ ਚੱਲਦਿਆਂ ਦੋਨਾਂ ਮੁਲਕਾਂ ਦੇ ਵਿੱਚ ਜਿਹੜਾ ਅਸਲੀ ਸਮੱਸਿਆਵਾਂ ਉੱਥੇ ਹੀ ਖੜੀਆਂ ਨੇ। ਹੁਣ ਜਦੋਂ ਇਹ ਖਬਰ ਪੂਰੀ ਬਣੀ ਔਰ ਇਸ ਢੰਗ ਦੇ ਨਾਲ ਪ੍ਰੈਜ਼ੈਂਟ ਕੀਤਾ ਗਿਆ, ਇੰਡੀਅਨ ਮੀਡੀਆ ਵੀ ਤਬਸਰਾ ਕਰ ਰਿਹਾ ਕਿ ਦੇਖੋ ਹੁਣ ਜਿਹੜੀਆਂ ਮੁਸਲਮਾਨ ਔਰਤਾਂ ਨੇ ਉਹ ਹਿੰਦੂ ਮਰਦਾਂ ਨੂੰ ਪਸੰਦ ਕਰਦੀਆਂ, ਉਹ ਧਰਮ ਵੀ ਹਿੰਦੂ ਧਰਮ ਇਹ ਉਹ, ਤੇ ਨਾਲ ਦੀ ਨਾਲ ਇਹ ਖਬਰ ਆ ਗਈ ਕਿ ਭਾਈ ਇੱਥੋਂ ਦੀ ਇੱਕ ਮੈਰਿਡ ਇੰਡੀਅਨ ਵੂਮਨ ਅੰਜੂ ਨਾਂ ਦੀ, ਜਿਹਦਾ ਮੁੰਡਾ ਵੀ ਹੈ ਔਰ ਬੱਚੀ ਵੀ ਹੈ, ਉਹ ਜਿਹੜੀ ਹੈ ਲੀਗਲੀ ਵੀਜ਼ਾ ਲੈ ਕੇ ਆਪਣੇ ਪ੍ਰੇਮੀ ਕੋਲ ਖੈਬਰ ਪਖਤੂਨਖਵਾ ਪਹੁੰਚ ਗਈ ਪਾਕਿਸਤਾਨ ਦੇ ਵਿੱਚ। ਔਰ ਉਸ ਨੇ ਜਿਹੜਾ ਸਾਇੰਸ ਗ੍ਰੈਜੂਏਟ ਹੈ ਉੱਥੋਂ ਦਾ ਨਸਰੁੱਲਾ, ਇਹ ਸਾਇੰਸ ਗ੍ਰੈਜੂਏਟ ਫਰਮ ਯੂਨੀਵਰਸਿਟੀ ਆਫ ਸ਼ਾਰਿੰਗਲ, ਉਹ ਉਹਦੇ ਨਾਲ ਜਿਹੜਾ ਉਹ ਸੋਸ਼ਲ ਨੈਟਵਰਕਿੰਗ ਰਾਹੀਂ ਜੁੜੀ ਹੋਈ ਸੀ ਔਰ ਉਹ 5 ਭਰਾਵਾਂ ਦੇ ਵਿੱਚ ਸਭ ਤੋਂ ਛੋਟਾ। ਔਰ ਉੱਥੇ ਜਾ ਕੇ ਉਹਨੇ ਅੰਜੂ ਨੇ ਜਿਹੜਾ ਹੈ ਇਸਲਾਮ ਕਬੂਲ ਕਰ ਲਿਆ, ਹੁਣ ਉਹ ਫਾਤਿਮਾ ਬਣ ਗਈ ਹੈ ਔਰ ਜਾ ਕੇ ਕੋਰਟ ਦੇ ਵਿੱਚ ਨਿਕਾਹ ਵੀ ਹੋ ਗਿਆ। ਔਰ ਦੂਜਾ ਇਹ ਦੋਨੋਂ ਪਾਸੇ ਚੱਲ ਰਿਹਾ। ਸੋ ਹਾਲਾਂ ਇਸ ਨੂੰ ਕਿਸੇ ਨੇ ਜਦੋਂ ਉਹ ਆਈ ਹੈ ਦੂਜੀ ਉੱਥੋਂ ਵਾਲੀ, ਤਾਂ ਉਦੋਂ ਚ ਅੱਧਿਆਂ ਨੇ ਤਾਂ ਇਹ ਕਿਹਾ ਜੀ ਇਹ ਵੀ ਪਤਾ ਕਰ ਲਓ ਵੀ ISI ਦੀ ਏਜੰਟ ਨਾ ਹੋਏ, ਉਹਨਾਂ ਨੇ ਹੀ ਨਾ ਭੇਜਿਆ ਹੋਏ ਜਸੂਸੀ ਲਈ ਜਾਂ ਦੂਜਿਆਂ ਲਈ। ਹੁਣ ਮੈਂ ਕਿਹਾ ਜੇ ਉਹ ISI ਦੀ ਏਜੰਟ ਸੀ ਤੇ ਹੁਣ ਇਹ ਲੱਭ ਲਓ ਵੀ ਇਹ ਰਾਹ ਦੀ ਏਜੰਟ ਉੱਥੇ ਗਈ ਹੈ। ਸੋ ਇਹ ਟਿਟ ਫॉर ਟੈਟ ਉਹਨਾਂ ਨੇ ਵੀ ਬੈਲੈਂਸ ਤਾਂ ਹੋ ਗਿਆ। ਦੇਖਣ ਨੂੰ ਲੱਗੇਗਾ ਕਿ ਜੇ ਇਹਨਾਂ ਨੇ ਖੇਡ ਖੇਡੀ ਸੀ, ਇਹ ਖੇਡ ਖੇਡਦੇ ਨੇ ਆਉਣ ਵਾਲੇ ਦਿਨਾਂ 'ਚ ਅਸੀਂ ਦੇਖਾਂਗੇ। ਹੁਣ ਜਿਵੇਂ ਜਦੋਂ ਗਦਰ ਫਿਲਮ ਬਣਾਈ ਇਹਨੇ ਧਰਮਿੰਦਰ ਦਾ ਮੁੰਡਾ ਜਾਂ ਦੂਜਾ ਐਕਟਿੰਗ, ਉਹ ਬਹੁਤ ਬੇਹੂਦਾ ਫਿਲਮ ਸੀ ਇਹ ਦੱਸਣ ਲਈ ਕਿ ਜੀ ਕਿਵੇਂ ਇਹ ਜਿਹੜਾ ਹੈ ਉਹ ਬਾਰਡਰ ਟੱਪ ਕੇ ਜਾਂਦਾ ਹੈ, ਮੁਸਲਮਾਨ ਕੁੜੀ ਦੇ ਨਾਲ ਇਨ ਲਵ ਹੈ ਇਹ ਉਹ। ਹੁਣ ਗਦਰ 2 ਆ ਰਹੀ ਹੈ ਨਹੀਂ ਆਉਣ ਵਾਲੇ ਦਿਨਾਂ 'ਚ ਰਿਲੀਜ਼ ਹੋਣ ਵਾਲੀ ਹੈ। ਸੋ ਮੈਨੂੰ ਲੱਗਦਾ ਵੀ ਇਹਦੇ 'ਚ ਵੀ ਇਸ ਕਿਸਮ ਦਾ, ਕਿਉਂਕਿ ਜਦੋਂ ਮੈਂ ਇਸ ਸਾਰੇ ਨੂੰ ਦੇਖਿਆ ਕਿ ਜਿੰਨੀ ਹਾਈਪ ਕ੍ਰੀਏਟ ਕੀਤੀ ਇੰਡੀਅਨ ਮੀਡੀਆ ਨੇ ਪਹਿਲਾਂ ਕੀਤੀ, ਪਾਕਿਸਤਾਨ ਤਾਂ ਬਾਅਦ 'ਚ ਆਇਆ। ਫਿਰ ਪਾਕਿਸਤਾਨ ਨੇ ਹੁਣ ਅੰਜੂ ਨੂੰ ਜਦੋਂ ਫਾਤਿਮਾ ਬਣਾ ਦਿੱਤਾ ਤਾਂ ਉਹਨਾਂ ਨੂੰ ਵੀ ਲੱਗਿਆ ਕਿ ਜੀ ਅਸੀਂ ਹਿਸਾਬ ਬਰਾਬਰ ਕਰ ਦਿੱਤਾ। ਸੋ ਇਹ ਮੈਂ ਸਮਝਦਾ ਵੀ ਲੋਕ ਇਸ ਕਿਸਮ ਦੇ ਵਿੱਚ ਉਲਝੇ ਹੁੰਦੇ ਨੇ। ਸਾਨੂੰ ਵੀ 2-3 ਨੇ ਲਿਖਿਆ ਜੀ ਇਹਦੇ ਤੇ ਤੁਸੀਂ ਗੱਲ ਨਹੀਂ ਕੀਤੀ, ਹੁਣ ਸੁਣ ਲਓ ਗੱਲਬਾਤ ਕਿ ਵੀ ਇਨ ਦਾ ਐਂਡ ਇਹੀ ਹੈ ਕਿ ਜਦੋਂ ਤੁਸੀਂ ਧਿਆਨ ਡਾਈਵਰਟ ਕਰਨਾ ਹੈ ਲੋਕਾਂ ਦੀਆਂ ਸਮੱਸਿਆਵਾਂ ਨੇ, ਉਧਰ ਸਰਕਸ ਸ਼ੁਰੂ ਕਰਤੀ ਸੀ ਰੋਮਨ ਵਾਲਿਆਂ ਨੇ, ਤੇ ਇਹਨਾਂ ਨੇ ਜਿਹੜਾ ਅੰਜੂ ਤੇ ਸੀਮਾ ਦੀ ਜਿਹੜੀ ਹੈ ਉਹ ਸਰਕਸ ਅਦਲਾ ਬਦਲੀ ਕਰ ਦਿੱਤੀ ਹੈ। ਜੀ ਰਾਜ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸਾਥ ਲੈਣੇ ਬ੍ਰੇਕ ਵਿਊਅਰਸ ਤੁਸੀਂ ਸਾਨੂੰ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ। ਕੀ ਤੁਹਾਨੂੰ 30, 40 ਜਾਂ 50 ਦਿਨ ਵੇਟ ਕਰਨੀ ਪੈ ਰਹੀ ਹੈ ਤੁਹਾਡੇ ਚੈੱਕ ਲਈ? ਫਿਰ ਬ੍ਰੋਕਰਾਂ ਪਿੱਛੇ ਭੱਜਦੇ ਫਿਰਦੇ ਹੋ ਪੈਸੇ ਲਈ, ਬਹੁਤ ਜ਼ਿਆਦਾ ਟਾਈਮ ਵੇਸਟ ਹੋ ਜਾਂਦਾ ਇੱਦਾਂ ਤਾਂ। ਜੇ ਤੁਸੀਂ ਅੱਜ ਹੀ ਪੈਸੇ ਲੈਣੇ ਤਾਂ ਬੌਬਟੇਲ ਨੂੰ ਕਾਲ ਕਰੋ। ਬੌਬਟੇਲ ਤੁਹਾਡੀਆਂ ਇਨਵੋਇਸਿਸ ਸੇਮ ਡੇ ਫੰਡ ਕਰ ਸਕਦੇ ਹਨ ਫॉर ਅ ਸਮਾਲ ਫੀ, no contract, no reserve and no hidden fees। ਅੱਜ ਹੀ ਕਾਲ ਕਰੋ ਬੌਬਟੇਲ ਨੂੰ ਤੇ ਤੁਹਾਡਾ ਪਹਿਲਾ ਮਹੀਨਾ ਫ੍ਰੀ। 410 204 2084 ਅਗੇਨ 410 204 2084। ਜੋ ਵਾਪਰਦਾ ਹੈ ਉਹ ਦਿਸਦਾ ਹੈ, ਉਸ ਦੇ ਪਿੱਛੇ
ਬੜਾ ਕੁਝ ਅਣਦਿਸਿਆ ਰਹਿੰਦਾ ਹੈ। ਉਸ ਸੱਚ ਨੂੰ ਉਜਾਗਰ ਕਰਨ ਲਈ ਮੈਂ ਸੁਖਵਿੰਦਰ ਸਿੰਘ ਆ ਰਿਹਾ ਖਾਸ ਪ੍ਰੋਗਰਾਮ ਦਾ ਫਾਲਟ ਲਾਈਨਸ ਲੈ ਕੇ TV 84 ਤੇ ਸੋਮਵਾਰ ਤੋਂ ਸ਼ੁੱਕਰਵਾਰ ਰਾਤ 9:30 ਵਜੇ। ਦਰਸ਼ਕੋ, ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵਿਊਅਰਸ, ਹੁਣ ਆਪਾਂ ਜਿਹੜੇ ਤੁਹਾਡੇ YouTube ਤੇ ਮੈਸੇਜ ਨੇ ਜਾਂ Facebook ਤੇ ਮੈਸੇਜ ਨੇ ਜਾਂ ਲਿਖਤਾਂ ਨੇ ਉਹ ਆਪਾਂ ਤੁਹਾਡੇ ਨਾਲ ਸ਼ੇਅਰ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਸੋ ਸ਼ੁਰੂ ਕਰਦੇ ਹਾਂ YouTube ਦੇ ਉੱਪਰ ਜਿਹੜੇ ਲਾਈਵ ਚੈਟ ਹੈ ਉਹ ਚੱਲ ਰਹੀ ਹੈ ਉਸ ਬਾਰੇ। ਸੋ ਖਾਲਸਾ ਦੇਸ਼ ਪੰਜਾਬ ਐਵਰੀਡੇ ਆਉਂਦੇ ਨੇ ਔਰ ਫਸਟ ਉਹਦੇ ਨਾਲ ਕੀ ਹੈ ਸਾਡੇ ਵਿਊਅਰਸ ਹੁੰਦੇ ਨੇ, ਉਹਨਾਂ ਦਾ ਮੈਸੇਜ ਹਮੇਸ਼ਾ ਸੇਮ ਹੀ ਹੁੰਦਾ ਹੈ ਔਰ ਉਹ ਲਿਖਦੇ ਨੇ ਕਿ ਵਾਹਿਗੁਰੂ ਜੀ ਕਿਰਪਾ ਕਰਨ ਦੇਸ਼ ਪੰਜਾਬ ਤੇ ਵਾਹਿਗੁਰੂ ਜੀ। ਔਰ ਇਸੇ ਤਰ੍ਹਾਂ ਖਾਲਸਾ ਰਾਜ ਵੀ ਸਾਡੇ ਦੂਸਰੇ ਵਿਊਅਰ ਹੁੰਦੇ ਨੇ, ਸੋ ਇਹ ਵੀ ਉਹਨਾਂ ਦਾ ਵੀ ਸੇਮ ਮੈਸੇਜ ਹੁੰਦਾ ਹੈ, ਕਹਿੰਦੇ ਨੇ ਵਾਹਿਗੁਰੂ ਮਿਹਰ ਕਰਨ ਦੇਸ਼ ਪੰਜਾਬ ਤੇ ਸਾਰਿਆਂ ਤੇ, ਵਾਹਿਗੁਰੂ ਜੀ ਆਜ਼ਾਦੀ ਦੇ ਬਿਨਾਂ ਸਿੱਖ ਕੌਮ ਦਾ ਤੇ ਦੇਸ਼ ਪੰਜਾਬ ਦਾ ਕੋਈ ਵੀ ਹੋਰ ਹੱਲ ਨਹੀਂ ਹੋਣਾ, ਵਾਹਿਗੁਰੂ ਜੀ। ਸੋ ਹਰਦੀਪ ਸਿੰਘ ਜੀ ਵੀ ਹਮੇਸ਼ਾ ਹੀ ਆਉਂਦੇ ਨੇ ਔਰ ਫਤਿਹ ਬੁਲਾਉਂਦੇ ਨੇ ਔਰ ਖਾਲਸਾ ਜ਼ਿੰਦਾਬਾਦ ਕਹਿੰਦੇ ਨੇ। ਐਂਡ ਇਸੇ ਤਰ੍ਹਾਂ ਨੈਵਰ ਫੋਰਗੇਟ 1984 ਸਾਨੂੰ ਹਾਰਟ ਭੇਜਦੇ ਨੇ। ਔਰ ਜਸਵੀਰ ਬਰਾੜ ਜੀ ਕਹਿੰਦੇ ਨੇ ਕਿ ਡਾਕਟਰ ਅਮਰਜੀਤ ਸਿੰਘ ਜੀ ਤੇ ਨੀਲਮ ਭੈਣ ਜੀ ਗੁਰਫਤਿਹ ਜੀ ਖਾਲਸਾ ਜ਼ਿੰਦਾਬਾਦ। ਜ਼ਿੰਦਾਬਾਦ ਜ਼ਿੰਦਾਬਾਦ। ਹਾਂਜੀ, ਕੁਲਦੀਪ ਕੌਰ ਜੀ ਵੀ ਕਹਿੰਦੇ ਖਾਲਸਾ ਜ਼ਿੰਦਾਬਾਦ। ਐਂਡ ਜ਼ੁਬੇਰ ਜਾਕੂਬ ਵੀ ਐਵਰੀਡੇ ਆਉਂਦੇ ਨੇ ਔਰ ਲਿਖਦੇ ਨੇ ਮੈਸੇਜ। ਉਹਨਾਂ ਦੇ ਕਾਫੀ ਸਾਰੇ ਅੱਜ ਵੀ ਮੈਸੇਜ ਨੇ, ਸੋ ਬਹੁਤ ਬਹੁਤ ਸ਼ੁਕਰੀਆ ਸਾਹਿਬ, ਬਹੁਤ ਬਹੁਤ ਸ਼ੁਕਰੀਆ। ਤੁਸੀਂ ਸਾਨੂੰ ਐਂਡੋਰਸ ਵੀ ਕਰਦੇ ਹੋ, ਹੌਸਲਾ ਵੀ ਵਧਾਉਂਦੇ ਹੋ ਔਰ ਤੁਸੀਂ ਇੱਕ ਸੱਚੇ ਮੁਸਲਮਾਨ ਹੋ। ਸੱਚੇ ਮੁਸਲਮਾਨ ਵਾਂਗ ਤੁਸੀਂ ਸੱਚ, ਹੱਕ, ਇਨਸਾਫ ਦੀ ਗੱਲ ਕਰਦੇ ਹੋ ਔਰ ਆਪਣੀਆਂ ਜਿਹੜੀਆਂ ਮੁਲਕ ਦੇ ਵਿੱਚ ਵੀ ਖਾਮੀਆਂ ਨੇ, ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਜਦੋਂ ਪਾਕਿਸਤਾਨ ਬਣਿਆ ਕਿੰਨੀਆਂ ਆਸਾਂ ਉਮੀਦਾਂ ਦੇ ਨਾਲ ਕਾਇਦੇ ਆਜ਼ਮ ਜਿਹੜੇ ਕਿ ਇੱਕ ਮੈਨ ਆਫ ਇੰਟੈਗ੍ਰਿਟੀ ਸੀ, ਅਨਫੋਰਚੂਨੇਟਲੀ ਪਾਕਿਸਤਾਨ 'ਚ ਵੀ ਕਰਪਸ਼ਨ ਔਰ ਜ਼ਮੀਰ ਫਰੋਸ਼ਾਂ ਦੀ ਇੰਨੀ ਵੱਡੀ ਫੌਜ ਵਕਤ ਦੇ ਨਾਲ ਆ ਗਈ ਕਿ ਹੌਲੀ 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 ਜਿਹੜਾ ਉਹ ਲੋਕਾਂ ਦੇ ਜਿਹੜੇ ਮਸਲੇ ਹੱਲ ਕਰਨ ਦੀ ਥਾਂ ਪੈਸਾ ਇਕੱਠਾ ਕਰਕੇ ਲੁੱਟ ਕੇ ਬਾਹਰ ਲਿਜਾਣਾ ਔਰ ਇੱਕ ਵੱਖਰੀ ਕਿਸਮ ਦਾ ਲਾਈਫ ਸਟਾਈਲ। ਮੈਨੂੰ ਅਫਸੋਸ ਹੁੰਦਾ ਇਹ ਲਫ਼ਜ਼ ਕਹਿੰਦੇ ਆ, ਕਿਉਂਕਿ ਜਦੋਂ ਮੈਂ ਖਾਲਿਸਤਾਨ ਦੀ ਗੱਲ ਕਰਦਾ ਤਾਂ ਮੈਨੂੰ ਇਹ ਹੁੰਦਾ ਕਿ ਵੀ ਇੱਕ ਤਾਂ ਪ੍ਰੋਸੀਜਰ ਜਿਵੇਂ ਮਜ਼ਹਬ ਦੇ ਨਾਂ ਤੇ ਪਾਕਿਸਤਾਨ ਬਣਦਾ, ਸਾਡਾ ਵੀ ਉਹੀ ਰਾਊਟ ਹੈ। ਦੂਸਰਾ, ਜੇ ਉਹਨਾਂ ਵੈਲਿਊਜ਼ ਨੂੰ ਉੱਥੇ ਨਹੀਂ ਅਪਣਾਇਆ ਗਿਆ ਤਾਂ ਦੁਸ਼ਮਣਾਂ ਦੇ ਹੱਥ ਦੇ ਵਿੱਚ ਇੱਕ ਵੈਪਨ ਹੈ ਇਹ ਦੱਸਣ ਦੇ ਲਈ ਜੀ ਕਿ ਇਹਨਾਂ ਦਾ ਹਾਲ ਦੇਖ ਲਓ। ਸੋ ਅਸੀਂ ਪੁਰ ਉਮੀਦ ਹੈ ਆਲਵੇਜ਼ ਕਿ ਪਾਕਿਸਤਾਨ ਇਸ ਸਾਰੇ ਜੰਜਾਲ ਚੋਂ ਨਿਕਲੇਗਾ ਔਰ ਲੋਕਾਂ ਦੇ ਲਈ ਜਿਹੜਾ ਜਦੋਂ ਅਸੀਂ ਰਾਜ ਦੀ ਗੱਲ ਕਰਦੇ ਹਾਂ, ਪੋਲੀਟੀਕਲ ਪਾਵਰ ਦੀ ਗੱਲ ਕਰਦੇ ਹਾਂ, ਉਹਦਾ ਆਧਾਰ ਤਾਂ ਆਫ ਦਾ ਪੀਪਲ, ਬਾਏ ਦਾ ਪੀਪਲ, ਫॉर ਦਾ ਪੀਪਲ ਹੋਣਾ ਚਾਹੀਦਾ। ਬਹੁਤ ਬਹੁਤ ਸ਼ੁਕਰੀਆ। ਹਾਂਜੀ, ਉਹਨਾਂ ਨੇ ਪਹਿਲੇ ਸੈਗਮੈਂਟ ਤੇ ਕਹਿੰਦੇ ਮੈਂ ਐਗਰੀ ਹਾਂ ਤੁਹਾਡੇ ਨਾਲ ਡਾਕਟਰ ਸਾਹਿਬ, ਤੁਹਾਡੇ ਵਿਚਾਰਾਂ ਨਾਲ। ਔਰ ਜਤਿੰਦਰ ਸਿੰਘ ਜੀ ਫਤਿਹ ਬੁਲਾਉਂਦੇ ਨੇ। ਜਸਕੀਰਤ ਸਿੰਘ ਜੀ ਕਹਿੰਦੇ ਨੇ ਕਿ ਵਾਹਿਗੁਰੂ ਜੀ ਚੜ੍ਹਦੀ ਕਲਾ ਕਰਨ, ਖਾਲਸਾ ਜ਼ਿੰਦਾਬਾਦ। ਅਮਰਜੀਤ ਸਿੰਘ ਵੀ ਸਾਨੂੰ ਫਤਿਹ ਬੁਲਾਉਂਦੇ ਨੇ। ਨਿਹੰਗ ਸਿੰਘ ਜੀ ਵੀ ਕਹਿੰਦੇ ਨੇ ਕਿ ਡਾਕਟਰ ਸਾਹਿਬ ਜੀ ਟਕੈਤ ਨਾ ਬਾਬੇ ਸਿੱਖਾਂ ਨੂੰ ਕਿਹਾ ਹੈ। ਸੋ ਜ਼ੁਬੇਰ ਜਾਕੂਬ ਜੀ ਕਹਿੰਦੇ ਅਗੇਨ ਫਿਰ ਕਹਿੰਦੇ ਨੇ ਐਗਰੀ ਹਾਂ ਅਸੀਂ ਤੁਹਾਡੇ ਨਾਲ। ਸੋ ਮਨਜੀਤ ਸਿੰਘ ਮਠਾਰੂ ਜੀ ਕਹਿੰਦੇ ਨੇ ਕਿ ਇੰਡੀਆ ਯੂਨਾਈਟਿਡ ਓਪੋਜੀਸ਼ਨ ਪਾਰਟੀ ਇਜ਼ ਸੌਫਟ ਹਿੰਦੂਤਵਾ ਦੈਟ ਇਜ਼ ਥਰਡ ਵਰਜਨ ਆਫ ਇੰਡੀਪੈਂਡੈਂਟ ਇੰਡੀਆ ਐਜ਼। ਠੀਕ ਹੈ, ਇਹ ਸਾਰੀਆਂ ਹੀ ਹਿੰਦੂਤਵਾ ਦੀਆਂ ABC ਟੀਮਾਂ। ਹਾਂਜੀ, ਫਿਰ ਉਹਨਾਂ ਦਾ ਮੈਸੇਜ ਹੈ ਐਕਚੁਅਲੀ ਇਨ ਇੰਡੀਆ ਸਿੱਖ ਆਰ ਨਾਟ ਏ ਮੈਟਰ ਐਟ ਆਲ, ਸਿੱਖ ਰਿਲੀਜਨ ਇਟਸ ਪ੍ਰਿੰਸੀਪਲ ਐਂਡ ਖਾਲਸਾ ਮੈਨੀਫੈਸਟੋ ਸਰਬੱਤ ਦਾ ਭਲਾ। ਸੋ ਫਿਰ ਉਹਨਾਂ ਦਾ ਮੈਸੇਜ ਹੈ ਬਟ ਨਾਓ ਸਿੱਖਸ ਆਰ ਅਵੇਅਰ ਨਾਟ ਇਨਫ ਬਟ ਇਨ ਅਲਰਟ ਐਜ਼ ਟਾਈਮ ਲੈਸਨਸ ਆਰ ਫੇਸਿੰਗ TV 84 ਜ਼ਿੰਦਾਬਾਦ। ਸੋ ਨਿਹੰਗ ਸਿੰਘ ਜੀ ਵੀ ਕਹਿੰਦੇ ਨੇ ਮੋਦੀ ਖੁਦ ਕ੍ਰਿਮੀਨਲ ਹੈ, ਆਪ ਹੀ ਸਭ ਕਰਵਾ ਰਿਹਾ ਹੈ ਮਨੀਪੁਰ 'ਚ। ਫਿਰ ਲਖਵਿੰਦਰ ਸਿੰਘ ਪੰਨੂ ਜੀ ਵੀ ਕਹਿੰਦੇ ਹਰਦੀਪ ਸਿੰਘ ਨਿੱਜਰ ਜ਼ਿੰਦਾਬਾਦ, ਹਰਪ੍ਰੀਤ ਸਿੰਘ ਰਾਣਾ ਜ਼ਿੰਦਾਬਾਦ, ਦੀਪ ਸਿੱਧੂ ਜ਼ਿੰਦਾਬਾਦ, ਪਰਮਜੀਤ ਸਿੰਘ ਪੰਮਾ ਜ਼ਿੰਦਾਬਾਦ, ਸਿੱਧੂ ਮੂਸੇਵਾਲਾ ਖਾਲਸਾ ਜ਼ਿੰਦਾਬਾਦ। ਸੋ ਇਸੇ ਤਰ੍ਹਾਂ ਜ਼ੁਬੇਰ ਜੀ ਹੋਰਾਂ ਦੇ ਵੀ ਕਾਫੀ ਸਾਰੇ ਮੈਸੇਜ ਨੇ। ਉਹਨਾਂ ਨੇ ਮੇਰੇ ਖਿਆਲ ਜਦੋਂ ਮੋਦੀ ਉੱਥੇ ਗਿਆ ਇਜ਼ਰਾਈਲ ਦੇ ਵਿੱਚ ਉਸ ਬਾਰੇ ਉਹਨਾਂ ਨੇ ਮੈਸੇਜ ਲਿਖਿਆ ਕਿ ਉਹ ਬੜੇ ਹੈਰਾਨ ਨੇ ਕਿ ਉੱਥੇ ਕਿਉਂ ਗਿਆ। ਸੋ ਇਸੇ ਤਰ੍ਹਾਂ ਗੁਰਮੇਲ ਸਿੰਘ ਜੀ ਵੀ ਹਮੇਸ਼ਾ ਹੀ ਉਹਨਾਂ ਦਾ ਸੇਮ ਮੈਸੇਜ ਹੁੰਦਾ ਹੈ, ਫਤਿਹ ਬੁਲਾਉਂਦੇ ਨੇ ਔਰ ਕਹਿੰਦੇ ਨੇ ਕਿ congratulations and you are doing a great job for Sikh nation, God bless you and your loved ones, thanks। सो इसी तरह साढ़े को मैसेज आएगा ये जुबेर जी होरां दा, कहते हैं वो मुल्क दरअसल फ़लस्तीन है और जिस पर उनका कब्ज़ा है,
जैसे खालिस्तान और कश्मीर पर इंडिया का कब्जा है। बिल्कुल ठीक है। हाँ जी, और गुरमीत सिंह जी भी कहते हैं कि खालिस्तान जिंदाबाद, 6 for Justice जिंदाबाद, लॉन्ग लिव टीवी रिपोर्ट प्रोग्राम सचो सच, प्लीज़ कीप इट अप। और इसी तरह फिर गुरमीत सिंह जी ने आज़ादी हाल है, और फिर इसी तरह कहते ने वोटा भी पाओ तुसी। और गुरमीत सिंह जी कहते जैस टू खालिस्तान नॉट ਗੰਦਸਤਾਨ। ਦੇਖੋ ਅਸੀਂ ਇੱਕ ਸੈਗਮੈਂਟ ਹੁਣ ਇਸ ਲਈ ਮਾਰਕ ਕੀਤਾ ਹੈ, ਸਾਡੀ ਇਹ ਸੁਜੈਸ਼ਨ ਵੀ ਹੈ ਤੁਹਾਨੂੰ ਸਭ ਨੂੰ। ਹਾਂਜੀ, ਚੰਗਾ ਲੱਗਦਾ ਤੁਸੀਂ ਫਤਿਹ ਬੁਲਾਉਂਦੇ ਹੋ, ਤੁਸੀਂ ਤਾਰੀਫ ਕਰਦੇ ਹੋ, ਖਾਲਿਸਤਾਨ ਜ਼ਿੰਦਾਬਾਦ ਕਹਿੰਦੇ ਹੋ, ਪਰ ਜੇ ਇਸ ਦੇ ਵਿੱਚ ਕੋਈ ਕੰਟੈਂਟ ਹੋਏ, ਤੁਹਾਡੀ ਲਿਖਤ ਦੇ ਵਿੱਚ ਕੋਈ ਸਵਾਲ ਹੋਏ, ਕੋਈ ਉਹ ਜਾਣਕਾਰੀ ਜਿਹੜੀ ਸਾਡੇ ਕੋਲ ਨਹੀਂ ਹੈ, ਤੇ ਉਸ ਨਾਲ ਸਮੇਂ ਦੀ ਠੀਕ ਵਰਤੋਂ ਹੋਏਗੀ। ਅਦਰਵਾਈਜ਼ ਫਿਰ ਸਾਨੂੰ ਪੁਰਾਣੇ ਫਾਰਮੈਟ ਵੱਲ ਹੀ ਜਾਣਾ ਪਏਗਾ। ਹੁਣ ਮੈਂ ਫੇਸਬੁੱਕ ਤੇ ਥੋੜੇ ਜਿਹੇ ਮੈਸੇजेस ਨੋ ਪ੍ਰੋਬਲਮ, ਕਿਉਂਕਿ ਅਸੀਂ ਵਕਤ ਦਾ ਵੀ ਧਿਆਨ ਰੱਖਣ ਦੀ ਕੋਸ਼ਿਸ਼ ਕਰਾਂਗੇ। ਹਾਂਜੀ, ਗੁਰਦੀਪ ਸਿੰਘ ਲਿਖਦੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਖਾਲਸਾ ਜੀ ਮਨੂਵਾਦੀ, ਅੰਧ ਵਿਸ਼ਵਾਸ, ਵਿਸ਼ਵਾਸਘਾਤੀ, ਇਨਸਾਨੀਅਤ ਨੂੰ ਨਫ਼ਰਤ ਕਰਨ ਵਾਲੇ ਹਿੰਦੂਤਵਾ ਦੈਂਤ ਦੇ ਮਿਥਿਹਾਸ ਦਾ ਸੱਚਾ ਸਟੀਕ ਵਿਸ਼ਾ ਸਮੇਂ ਅਨੁਸਾਰ ਰਾਜਾ ਪਹਿਲੇ ਵੀ ਅੰਨਾ ਸੀ ਤੇ ਅੱਜ ਵੀ ਅੰਨਾਪਨ ਦਾ ਸ਼ਿਕਾਰ ਮੋਦੀ ਤੇ ਸਾਰੇ ਚਮਚੇ ਨੇ। ਸੋ ਉਹਨਾਂ ਨੇ ਜਿਹੜਾ ਸਾਡਾ ਪਹਿਲਾ ਸੈਗਮੈਂਟ ਸੀ ਜਿਹਦੇ ਚ ਕਿ ਅਸੀਂ ਇਹ ਕਿਹਾ ਕਿ ਵੀ ਹਸਨਾਪੁਰ ਦੇ ਮਹਿਲ ਤੋਂ ਮਣੀਪੁਰ ਦੀਆਂ ਗਲੀਆਂ ਤੱਕ ਉਦੋਂ ਵੀ ਜਿਹੜਾ ਰਾਜਾ ਅੰਨਾ ਸੀ ਔਰ ਹੁਣ ਵੀ ਅੰਨਾ ਹੈ, ਔਰ ਪਾਰਲੀਮੈਂਟ ਕ੍ਰਿਮੀਨਲਸ ਨਾਲ ਭਰੀ ਹੋਈ ਹੈ। ਜਗਦੀਪ ਸਿੰਘ ਸੰਧੂ ਉਹਨਾਂ ਨੇ ਮੈਨੂੰ ਵੀ ਤੁਹਾਨੂੰ ਵੀ ਫਤਿਹ ਕੀਤੀ ਹੈ। ਦਵਿੰਦਰ ਸੰਧੂ, ਪ੍ਰਭਦਿਆਲ ਸਿੰਘ, ਜਸਬੀਰ ਸਿੰਘ, ਸੋਹਣ ਸਿੰਘ ਮਾਲ ਉਹ ਲਿਖਦੇ ਨੇ ਡਾਕਟਰ ਸਾਹਿਬ ਜਿਹੜੀ ਜਨਾਨੀ ਪਾਕਿਸਤਾਨ ਤੇ ਉਸ ਦੀ ਬੋਲਬਾਣੀ ਪਾਕਿਸਤਾਨ ਦੀ ਨਹੀਂ ਲੱਗਦੀ, ਡਰਾਮਾ ਹੀ ਲੱਗਦਾ ਕੁਆਇਟ। ਪਰ ਵੈਸੇ ਵੀ ਜਿਹੜਾ ਸਿੰਧ ਖੇਤਰ ਜਿਸ ਏਰੀਏ 'ਚੋਂ ਆਈ ਹੈ ਉਹਨਾਂ ਦਾ ਇੱਕ ਆਪਣਾ ਹੀ ਕਲਚਰ ਹੈ ਉਹ, ਕਿਉਂਕਿ ਲਹਿੰਦੇ ਪੰਜਾਬ ਦੀ ਬੋਲੀ ਔਰ ਵਰਤਾਰਾ ਬਿਲਕੁਲ ਡਿਫਰੈਂਟ ਹੈ। ਟੋਨੀ ਢੀਂਡਸਾ, ਸੋਹਣ ਸਿੰਘ ਮਾਲ, ਸਿੰਘ ਹਰਮੰਦਰ, ਉਹਨਾਂ ਨੇ ਵੀ ਸਾਰਿਆਂ ਨੂੰ ਫਤਿਹ। ਪ੍ਰਦੀਪ ਸਿੰਘ, ਗੁਲਾਮ ਨਹੀਂ ਰਹਿਣਾ, ਉਹਨਾਂ ਨੇ ਕਿਹਾ ਖਾਲਿਸਤਾਨ ਲੈਣਾ ਹੀ ਲੈਣਾ ਹੈ, ਸਤਿਕਰਤਾਰ। ਔਰ ਜਸਬੀਰ ਸਿੰਘ ਲਿਖਦੇ ਨੇ ਨਾਓ ਇੰਡੀਆ ਅਫਰੇਡ ਫਰਮ ਰੈਫਰੈਂਡਮ ਬਿਕੋਜ਼ ਰੈਫਰੈਂਡਮ ਖਾਲਿਸਤਾਨ ਇਜ਼ ਦਾ ਡੈਮੋਕ੍ਰੈਟਿਕ ਸਮਾਰਟ ਪ੍ਰੋਸੈਸ। ਤੁਸੀਂ ਬਿਲਕੁਲ ਠੀਕ ਫਰਮਾਇਆ, ਔਰ ਅਸੀਂ ਹਮੇਸ਼ਾ ਹੀ ਇਹ ਸਮਝਦੇ ਹਾਂ ਕਿ ਵੀ ਖਾਲਿਸਤਾਨ ਰੈਫਰੈਂਡਮ ਨੇ ਜਿੱਥੇ ਡਾਇਸਪੋਰਾ ਸਿੱਖਾਂ ਦੀ ਤਾਕਤ ਨੂੰ ਸ਼ੋਅ ਕੀਤਾ ਕਿ ਕਿੰਨੀ ਵੱਡੀ ਗਿਣਤੀ 'ਚ ਖਾਲਿਸਤਾਨ ਦੀ ਹਮਾਇਤ 'ਚ ਨੇ ਸਿੱਖ, ਉੱਥੇ ਭਾਰਤੀ ਹਕੂਮਤ ਜਿਹੜੀ ਕਿ ਉੱਥੇ ਜਿਹੜੀਆਂ ਵੀ ਧਿਰਾਂ ਨੇ ਉਹਨਾਂ ਨੂੰ ਤਾਂ ਉਹਨਾਂ ਨੇ ਦਬਾਇਆ ਹੋਇਆ ਜਾਂ ਉੱਥੋਂ ਆਵਾਜ਼ ਨਹੀਂ ਨਿਕਲਣ ਦਿੰਦੇ, ਤੇ ਬਾਹਰ ਜਿਹੜੀ ਇੱਕ ਇਸ ਦੇ ਉੱਤੇ ਮੋਮੈਂਟਮ ਬਿਲਟ ਹੋਈ ਉਸ ਨੂੰ ਸਾਬੋਤਾਜ ਕਰਨ ਲਈ ਉਹਨਾਂ ਨੇ ਫਿਰ ਇਹ ਜਿਹੜੀ ਡਰਟੀ ਗੇਮ ਅਜੀਤ ਡੋਵਲ ਨੇ ਅਸੈਸੀਨੇਸ਼ਨਸ ਦੀ ਸ਼ੁਰੂ ਕੀਤੀ ਹੈ, ਇਹ ਖੇਡਣੀ ਸ਼ੁਰੂ ਕੀਤੀ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਆਪਣੇ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ ਨੇ। ਸੋ ਇਸ ਤਰ੍ਹਾਂ ਆਪਣੇ ਵਿਊਜ਼ ਕੋਲ ਨੇ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ sos@tv.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਰੂਬਰੂ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸੁਣਾ ਗਿਆ ਦੋ ਦੇਖਦੇ ਰਹੋ TV 4 ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।